ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਣਾਉਣ ਵਾਲੀ ਕਾ ਮਦਾਰ ਬਰਜ ਮਹਾਤੋਰੀ ਹੋਸਟ ਨੀਰਮ ਕਰਤਨਾ ਟੀਵੀ ਜੀ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी डॉक्टर साहब। आज 22 नवंबर 2021 9 मगर नानकशाही संमत 553 का दिन है। डॉक्टर साहब प्रोग्राम शुरू करने तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਰਡ ਕੇਬਲ ਕੈਨੇਡਾ roku ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਮੰਡੇ ਦਾ ਦਿਨ ਹੈ ਸੋ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਵਿਊਅਰਸ ਹੁਣ ਆਪਾਂ ਤੁਹਾਨੂੰ ਦੱਸੀਏ ਕਿ ਜਿਹੜਾ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ ਜਸਮੀਤ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਸੁਨੇਹਾ ਦਿੱਤਾ ਹੈ ਕਿ ਸਾਨੂੰ ਆਪਸੀ ਜਿਹੜੀ ਖਿੱਚੋਤਾਣ ਤੋਂ ਗਰੇਜ਼ ਕਰਨਾ ਚਾਹੀਦਾ ਹੈ ਔਰ ਅਸੀਂ ਇੱਕ ਦੂਜੇ ਤੇ ਚਿੱਕੜ ਸੁੱਟਣ ਤੇ ਹੀ ਲੱਗੇ ਹੋਏ ਹਾਂ ਔਰ ਜਾਪਦਾ ਹੈ ਕਿ ਸਾਡਾ ਜਿਹੜਾ ਧਿਆਨ ਸਮਾਂ ਜਿਹੜਾ ਪੈਸਾ ਗਲਤ ਪਾਸੇ ਲੱਗ ਰਿਹਾ ਹੈ। ਸੋ ਅਸੀਂ ਆਪਣੀ ਜ਼ਿੰਮੇਵਾਰੀ ਪਹਿਚਾਨੀਏ ਅਤੇ ਪੰਥਕ ਮੀਡੀਆ ਦੇ ਹੱਥ ਮਜ਼ਬੂਤ ਕਰੀਏ। ਸੋ ਟੀਵੀ 84 ਦੀ ਸਮੁੱਚੀ ਟੀਮ ਦਾ ਧੰਨਵਾਦ। ਤੁਹਾਡੀ ਪੰਜਾਬ ਵਿਚਲੀ ਜਿਹੜੀ ਕਵਰੇਜ ਵੀ ਚੰਗੀ ਹੁੰਦੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਮੀਤ ਸਿੰਘ ਜੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਨੰਬਰ ਤੇ ਕਾਲ ਕਰ ਸਕਦੇ ਹੋ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜਿਹੜੇ ਵੀਕਐਂਡ ਦੀਆਂ ਘਟਨਾਵਾਂ ਖਬਰਾਂ ਨੇ ਉਹ ਤੋਂ ਸਾਂਝੀਆਂ ਕਰਾਂਗੇ ਔਰ ਜਿਹੜੇ ਕਰੰਟ ਇਸ਼ੂ ਨੂੰ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਪਹਿਲੇ ਸੈਗਮੈਂਟ ਦੇ ਵਿੱਚ ਕਿ ਗੁਰੂ ਨਾਨਕ ਸਾਹਿਬ ਜੀ ਦੇ 552ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 3 ਖੇਤੀ ਕਾਨੂੰਨ ਵਾਪਸ ਲੈਣ ਦੇ ਕੀਤੇ ਗਏ ਐਲਾਨ ਨੇ ਭਾਰਤ ਵਿੱਚ ਬੜੀ ਸਿਆਸੀ ਹਲਚਲ ਜਿਹੜੀ ਉਹ ਪੈਦਾ ਕਰ ਦਿੱਤੀ ਹੈ। ਸੋ ਵਿਊਅਰਸ ਇਹ ਕਿਹਾ ਜਾ ਰਿਹਾ ਹੈ ਕਿ ਪਿਛਲੇ 7 ਸਾਲਾਂ ਵਿੱਚ ਕਿਸੇ ਅੱਗੇ ਨਾ ਝੁਕਣ ਵਾਲੇ ਮੋਦੀ ਨੂੰ ਸਿੱਖ ਕੌਮ ਨੇ ਗੋਡਿਆਂ ਭਰਨੇ ਲੈ ਆਂਦਾ ਹੈ। ਸੋ ਕੁਝ ਹਲਕਿਆਂ ਵੱਲੋਂ ਇਸ ਨੂੰ ਖਾਲਿਸਤਾਨ ਦੀ ਜਿੱਤ ਵਜੋਂ ਜਿਹੜਾ ਦੇਖਿਆ ਜਾ ਰਿਹਾ ਹੈ। ਸੋ ਦੁਨੀਆ ਭਰ ਦੇ ਵਿੱਚ ਬੈਠੀ ਸਿੱਖ ਕੌਮ ਵਿੱਚ ਵੀ ਇਸ ਨੇ ਇੱਕ ਵਿਆਹ ਵਰਗੀ ਖੁਸ਼ੀ ਦਾ ਜਿਹੜਾ ਮਾਹੌਲ ਹੈ ਉਹ ਸਿਰਜਿਆ ਹੈ। ਪਰ ਸਿੱਖ ਕੌਮ ਨੂੰ ਖਬਰਦਾਰ ਰਹਿਣਾ ਚਾਹੀਦਾ ਹੈ ਕਿ ਕਿਉਂਕਿ ਵਿਸਾ ਕੇ ਮਾਰਨਾ ਯਾਨੀ ਕਿ ਧੋਖੇ ਨਾਲ ਮਾਰਨਾ ਬ੍ਰਾਹਮਣਵਾਦੀ ਦੇ ਖੂਨ ਵਿਚਲਾ ਪਿਛਲੇ 4000 ਸਾਲ ਦਾ ਕਿਰਦਾਰ ਹੈ। ਸੋ ਇਸ ਸੰਬੰਧੀ ਸਾਡੇ ਕੋਲ ਭੈਣ ਅਮਰਜੋਤ ਕੌਰ ਜੀ ਜਿਹੜੀ ਲਿਖਤ ਹੈ ਉਹ ਵੀ ਆਈ ਹੈ, ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਜਸਮੀਤ ਸਿੰਘ ਕੈਲੀਫੋਰਨੀਆ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ ਕਿ ਇਹ ਵੀ ਉਹਨਾਂ ਵੀਰਾਂ ਚੋਂ ਸ਼ਾਮਲ ਨੇ ਜਿਹੜੇ ਮੀਡੀਆ ਦੀ ਇੰਪੋਰਟੈਂਸ ਨੂੰ ਸਮਝਦੇ ਨੇ, ਟੀਵੀ 84 ਨਾਲ ਜੁੜੇ ਹੋਏ ਨੇ ਔਰ ਇਹ ਸਮਝਦੇ ਨੇ ਕਿ ਅੱਜ ਦੇ ਯੁੱਗ ਦਾ ਸਭ ਤੋਂ ਪਾਵਰਫੁਲ ਹਥਿਆਰ ਮੀਡੀਆ ਹੈ ਔਰ ਬ੍ਰਾਹਮਣਵਾਦੀਆਂ ਦੇ ਨਾਲ ਜੇ ਅਸੀਂ ਸੱਚਮੁੱਚ ਜੇਤੂ ਲੜਾਈ ਲੜਨੀ ਹੈ, ਜੇ ਤਾਂ ਅਸੀਂ ਰਿਐਕਸ਼ਨਰੀ ਪਹੁੰਚ ਹੀ ਰੱਖਣੀ ਹੈ ਕਿ ਉਹਨਾਂ ਨੇ ਐਕਟ ਕਰਨਾ ਹੈ ਅਸੀਂ ਰਿਐਕਟ ਕਰਨਾ ਹੈ, ਫਿਰ ਤਾਂ ਉਹ ਤੁਸੀਂ ਠੁਕ ਜਿਹੜੀ ਹੈ ਉਹਨੂੰ ਜਾਰੀ ਰੱਖੋ। ਉਹ ਤਾਂ ਰਿਐਕਟਿਵ ਉਹ ਸਮਝਦੇ ਵੀ ਨੇ ਕਿ ਅਸੀਂ ਰਿਐਕਟਿਵ ਹੈ, ਇਮੋਸ਼ਨਲ ਹੈ, ਅਸੀਂ ਬ੍ਰਾਹਮਣ 100 ਸਾਲ ਬਾਅਦ ਦੀ ਸੋਚਦਾ ਸਾਡਾ ਹਾਲ ਬਹੁਤ ਵਾਰੀ ਕਰਕੇ ਸੋਚਣ ਵਾਲਾ ਹੁੰਦਾ ਹੈ। ਸੋ ਉਹਨਾਂ ਹਾਲਾਤਾਂ 'ਚ ਤਾਂ ਕੋਈ ਵੀ ਡਿਸਾਈਸਿਵ ਵਿਕਟਰੀ ਨਹੀਂ ਹੁੰਦੀ ਔਰ ਮੀਡੀਆ ਅੱਜ ਇੰਨਾ ਪਾਵਰਫੁਲ ਹਥਿਆਰ ਹੈ ਜਿਹੜਾ ਨਾ ਸਿਰਫ ਗਾਈਡੈਂਸ ਜਾਂ ਜਾਣਕਾਰੀ ਦਿੰਦਾ ਹੈ, ਤੁਸੀਂ ਉਹਨਾਂ ਨੂੰ ਅਨਮਾਸਕ ਵੀ ਕਰਦੇ ਹੋ। ਉਹਨਾਂ ਦਾ ਚਿਹਰੇ ਦੇ ਉੱਤੇ ਉਹ ਜਿਹੜਾ ਉਹ ਝੂਠਾ ਨਕਾਬ ਪਾਇਆ ਹੁੰਦਾ ਹੈ ਉਹ ਵੀ ਲਾਉਂਦੇ ਹੋ ਔਰ ਮੈਂ ਸਮਝਦਾ ਵੀ ਅਸੀਂ ਖੁਸ਼ਕਿਸਮਤ ਹੈ ਕਿ ਸਾਡੇ ਵੀਰ ਭੈਣਾਂ ਜਿਹੜੇ ਟੀਵੀ 84 ਦੇ
ਇਸ ਰੋਲ ਨੂੰ ਸਮਝਦੇ ਨੇ ਕਿ ਅਸੀਂ ਕਿਵੇਂ ਸਿੱਖ ਕੌਮ ਦੇ ਕੌਜ਼ ਨੂੰ ਅੱਗੇ ਵਧਾਉਣ ਲਈ ਬ੍ਰਾਹਮਣਵਾਦ ਜਿਹੜਾ ਸਿਰਫ ਸਿੱਖਾਂ ਦਾ ਦੁਸ਼ਮਣ ਨਹੀਂ ਹੈ, ਉਸ ਖਿੱਤੇ ਦੇ ਵਿੱਚ 200 ਮਿਲੀਅਨ ਤੋਂ ਜ਼ਿਆਦਾ ਮੁਸਲਮਾਨ, 100 ਮਿਲੀਅਨ ਦੇ ਕਰੀਬ ਟ੍ਰਾਈਬਲ ਆਦੀਵਾਸੀ ਔਰ 150-200 ਮਿਲੀਅਨ ਦੇ ਕਰੀਬ ਦਲਿਤ ਔਰ ਇਸੇ ਤਰ੍ਹਾਂ 30 ਮਿਲੀਅਨ ਈਸਾਈ, ਵੱਡੀ ਗਿਣਤੀ ਦੇ ਵਿੱਚ ਦੂਸਰੇ ਵੀ ਜਿਹੜੇ ਗਰੀਬ ਲੋਕ, ਭਾਵੇਂ ਉਹ ਬੌਰਨ ਹਿੰਦੂ ਹੋਣ ਲੇਕਿਨ ਉਹ ਵੀ ਇਹਨਾਂ ਦੇ ਬ੍ਰਾਹਮਣ ਦੇ ਜਾਲ 'ਚ ਫਸੇ ਹੋਏ ਨੇ। ਅਸੀਂ ਜਦੋਂ ਬ੍ਰਾਹਮਣ ਦੇ ਚਿਹਰੇ ਤੋਂ ਗੰਦਾ ਨਕਾਬ ਲਾਉਂਦੇ ਹਾਂ ਔਰ ਬ੍ਰਾਹਮਣ ਬਾਰੇ, ਕਿਉਂਕਿ ਹੁਣ ਬਹੁਤ ਵਾਰ ਜਦੋਂ ਰਾਮਾਇਣ ਦੀ ਗੱਲ ਹੁੰਦੀ ਹੈ, ਜੇ ਕੋਈ ਇਹ ਗੱਲ ਕਹੇ ਕਿ ਜੀ ਉਸ ਦੇ ਵਿੱਚ ਆਹ ਕਿਹਾ ਜਾਂ ਉਹ ਕਿਹਾ, ਫਿਰ ਸਾਡਾ ਇੱਕ ਤਬਕਾ ਇੱਥੋਂ ਤੱਕ ਚਲਾ ਜਾਂਦਾ। ਦੇਖੋ ਜੀ, ਇਹ ਉਹਨਾਂ ਦੀ ਮਾਨਤਾ ਹੈ, ਉਹਨਾਂ ਦਾ ਧਾਰਮਿਕ ਫੇਥ ਹੈ, ਸਾਨੂੰ ਕਿਸੇ ਦੇ ਫੇਥ ਦੇ ਉੱਤੇ ਸਵਾਲ ਚੁੱਕਣ ਦਾ ਕੀ ਹੱਕ ਹੈ। ਬਿਲਕੁਲ ਠੀਕ ਹੈ ਕਿ ਜੇ ਉਹਨਾਂ ਦਾ ਫੇਥ ਆਪਣੇ ਹੈ ਉਹ ਜ਼ਰੂਰ ਰੱਖਣ, ਪਰ ਜਦੋਂ ਉਹਨਾਂ ਦਾ ਫੇਥ ਪੋਲੀਟੀਕਲ ਵੈਪਨ ਬਣ ਕੇ ਅੱਜ 1 ਬਿਲੀਅਨ 400 ਮਿਲੀਅਨ ਲੋਕਾਂ ਦੀ ਜਾਨ ਦਾ ਖਾਊ ਬਣਿਆ ਹੋਇਆ ਹੈ, ਫਿਰ ਸਾਨੂੰ ਦੱਸਣਾ ਪਏਗਾ ਕਿ ਅਸਲ ਐਨਮੀ ਕਿੱਥੇ ਲਾਈ ਕਰਦਾ। ਔਰ ਕੁਦਰਤੀ ਮੇਰੀਆਂ ਨਜ਼ਰਾਂ ਚੋਂ ਇੱਕ ਜਿਹੜਾ ਇਹ ਵੀ ਤੁਲਸੀਦਾਸ ਦੀ ਲਿਖਤ ਹੈ ਔਰ ਇਹਦੇ 'ਚ ਇਹ ਹੈ ਕਿ ਪੂਜੀਏ ਵਿਪਰ ਸ਼ੀਲ ਗੁਣਹੀਨਾ ਸ਼ੂਦਰ ਨਾ ਗੁਣ ਗਾਨ ਪ੍ਰਵੀਨਾ। ਹੁਣ ਤੁਲਸੀਦਾਸ ਕਹਿੰਦੇ ਨੇ ਕਿ ਵੀ ਬ੍ਰਾਹਮਣ ਜਿੰਨਾ ਵੀ ਗੁਣਾ ਤੋਂ ਰਹਿਤ ਹੋਏ, ਉਹਦੇ 'ਚ ਕੋਈ ਗਿਆਨ ਨਾ ਹੋਏ, ਕੋਈ ਗੁਣ ਨਾ ਹੋਏ, ਦੁਰਾਚਾਰੀ ਹੋਏ, ਬਦਕਾਰੀ ਹੋਏ, ਹਰ ਔਗਣ ਉਹਦੇ 'ਚ ਹੋਏ, ਪੂਜੀਏ ਵਿਪਰ, ਵਿਪਰ ਕਹਿੰਦੇ ਨੇ ਬ੍ਰਾਹਮਣ ਨੂੰ, ਫਿਰ ਵੀ ਬ੍ਰਾਹਮਣ ਦੀ ਪੂਜਾ ਕਰਨੀ ਹੈ। ਪੂਜੀਏ ਵਿਪਰ ਸ਼ੀਲ ਗੁਣਹੀਣਾ, ਕਿ ਜਿਹਦੇ 'ਚ ਜਿੰਨੇ ਮਰਜ਼ੀ ਔਗਣ ਹੋਣ ਫਿਰ ਵੀ ਬ੍ਰਾਹਮਣ ਪੂਜਨ ਦੇ ਕਾਬਲ ਹੈ। ਸ਼ੂਦਰ ਨਾ ਗੁਣ ਗਾਨ ਪ੍ਰਵੀਨ, ਤੇ ਸ਼ੂਦਰ ਜਿਹੜਾ ਹੈ ਉਹ ਜਿੰਨੇ ਮਰਜ਼ੀ ਗੁਣਾਂ ਦਾ ਮਾਲਕ ਹੋਏ, ਜਿੰਨਾ ਮਰਜ਼ੀ ਉਹ ਪ੍ਰਵੀਨ ਹੋਏ, ਲੇਕਿਨ ਉਹ ਕਦੇ ਵੀ ਪੂਜਣ ਦੇ ਯੋਗ ਨਹੀਂ ਹੋ ਸਕਦਾ, ਉਹ ਪੂਜਣ ਦੇ ਕਾਬਲ ਨਹੀਂ ਹੋ ਸਕਦਾ। ਹੁਣ ਇਹ ਉਹ ਤੁਲਸੀਦਾਸ ਹੈ ਜਿਹਦੀ ਤੁਲਸੀ ਰਾਮਾਇਣ ਕਰੋੜਾਂ ਘਰਾਂ 'ਚ ਪੜ੍ਹੀ ਜਾਂਦੀ ਹੈ। ਬਿਲਕੁਲ। ਔਰ ਉਸੇ ਤੁਲਸੀ ਰਾਮਾਇਣ ਤੇ ਬੇਸਡ ਜੋ ਅਯੁੱਧਿਆ ਰਾਮ ਮੰਦਰ ਤੇ ਫਲਾਣੀ ਜਿਹੜੀ ਸਾਰੀ ਇਹਨਾਂ ਦੀ ਆਈਡੀਓਲੋਜੀ ਹੈ ਉਹਦੇ ਤੇ ਖੜੀ ਹੈ। ਹੁਣ ਤੁਸੀਂ ਇਹਨੂੰ ਕਿਵੇਂ ਜਸਟੀਫਾਈ ਕਰੋ? ਉਹ ਕਹਿਣਗੇ ਜੀ ਤੁਲਸੀਦਾਸ ਇਹ ਤਾਂ ਉਹਨੇ ਸਾਡਾ ਧਾਰਮਿਕ ਫੇਥ ਹੈ। ਹੁਣ ਇਹ ਫੇਥ ਨਹੀਂ ਹੈ, ਕਿਉਂਕਿ ਬ੍ਰਾਹਮਣ ਡੋਮੀਨੇਟ ਕਰਦਾ ਹੈ ਕੱਲੇ ਮਜ਼ਹਬੀ ਦਾਇਰਾਕਾਰ 'ਚ ਹੀ ਨਹੀਂ ਵੀ ਉਹਨੇ ਸ਼ੂਦਰਾਂ ਦਾ 4000 ਸਾਲ ਤੋਂ ਜਿਉਣਾ ਹਰਾਮ ਕੀਤਾ, ਸਮਾਜਿਕ ਦਾਇਰਾਕਾਰ 'ਚ, ਔਰ ਅੱਜ ਪੋਲੀਟੀਕਲ ਪਾਵਰ ਉਹਨਾਂ ਦੇ ਕੋਲ ਹੈ। ਔਰ ਇਸ ਦੇ ਲਈ ਅਸੀਂ ਸਮਝਦੇ ਹਾਂ ਕਿ ਅਸੀਂ ਸਾਡਾ ਮਕਸਦ ਕਦੇ ਵੀ ਕਿਸੇ ਦੇ ਜਜ਼ਬਾਤਾਂ ਨੂੰ ਹਰਟ ਕਰਨਾ ਨਹੀਂ ਹੈ, ਪਰ ਬ੍ਰਾਹਮਣ ਦੇ ਇਸ ਬੁੱਚੜ ਚਿਹਰੇ ਨੂੰ, ਜਿਹਨੂੰ ਗੁਰੂ ਨਾਨਕ, ਜੇ ਤੁਲਸੀਦਾਸ ਨੇ ਬ੍ਰਾਹਮਣ ਬਾਰੇ ਇਹ ਕਿਹਾ ਕਿ ਉਹ ਭਾਵੇਂ ਜਿੰਨੇ ਮਰਜ਼ੀ ਔਗਣਾਂ ਦਾ ਮਾਲਕ ਹੈ, ਜਿੰਨਾ ਮਰਜ਼ੀ ਉਹ ਦੁਰਾਚਾਰੀ ਬਦਕਾਰੀ ਹੈ, ਪੂਜਣ ਦੇ ਯੋਗ ਹੈ, ਤੇ ਸ਼ੂਦਰ ਜਿਹੜਾ ਉਹ ਜਿੰਨੇ ਮਰਜ਼ੀ ਗੁਣਾਂ ਦਾ ਮਾਲਕ ਹੋਏ ਉਹਨੂੰ ਉਹਦਾ ਮਾਨ ਸਨਮਾਨ ਨਹੀਂ ਮੰਨਿਆ ਜਾ ਸਕਦਾ, ਕੀਤਾ ਜਾ ਸਕਦਾ। ਤੇ ਗੁਰੂ ਨਾਨਕ ਸਾਹਿਬ ਨੇ ਆਇਡੈਂਟੀਫਾਈ ਕੀਤਾ, ਰੋਜ਼ਾਨਾ ਸਿੱਖ ਪੜ੍ਹਦੇ ਨੇ ਆਸਾ ਦੀ ਵਾਰ 'ਚ ਕਿ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ। ਹੁਣ ਇੱਕ ਬ੍ਰਾਹਮਣ ਦਾ ਰੁਤਬਾ ਤੁਲਸੀਦਾਸ ਨਿਰਧਾਰਿਤ ਕਰਦਾ ਹੈ, ਇੱਕ ਗੁਰੂ ਨਾਨਕ ਸਾਹਿਬ ਨਿਰਧਾਰਿਤ ਕਰਦੇ ਨੇ ਕਿ ਭਾਈ ਇਸ ਦੇ ਮੱਥੇ ਤੇ ਟਿੱਕਾ ਲੱਗਾ ਹੋਇਆ ਹੈ, ਇਹਦੇ ਕਖਾਈ ਧੋਤੀ ਬੰਨੀ ਹੋਈ ਹੈ, ਪਰ ਧਿਆਨ ਨਾਲ ਦੇਖੋ ਇਹਦੇ ਹੱਥ 'ਚ ਛੁਰੀ ਫੜੀ ਹੋਈ ਹੈ, ਔਰ ਜਗਤ ਕਸਾਈ ਹੈ, ਇਹ ਬੁੱਚਰ ਆਫ ਦਾ ਵਰਲਡ ਹੈ। ਸੋ ਮੈਂ ਸਮਝਦਾ ਵੀ ਇਹ ਜਦੋਂ ਤੱਕ ਤੁਸੀਂ ਇੱਕ ਪਲੇਟਫਾਰਮ ਦੇ ਉੱਤੇ ਆ ਕੇ ਇਸ ਗੱਲ ਨੂੰ ਐਕਸਪੋਜ਼ ਨਹੀਂ ਕਰੋਗੇ, ਆਪਣੇ ਬਹੁਤੇ ਲੋਕਾਂ ਦਾ ਪੜ੍ਹਨ ਪੜ੍ਹਾਉਣ ਦਾ ਸ਼ੌਕ ਨਹੀਂ ਹੈ, ਇਹ ਸੋਸ਼ਲ ਮੀਡੀਆ ਨੇ ਬਿਲਕੁਲ ਹੀ ਬੇੜਾ ਗਰਕ ਕਰਤਾ। ਜਿਹੜਾ ਮਾੜਾ ਮੋਟਾ ਉਹ ਕਿਤਾਬ ਪੜ੍ਹਦਾ ਸੀ ਉਹ ਵੀ ਗਿਆ, ਫਿਊ ਸੈਕਿੰਡਸ ਦਾ ਅਟੈਂਸ਼ਨ ਸਪੈਨ ਹੈ। ਸੋ ਇਸ ਸਭ ਦੇ ਚੱਲਦਿਆਂ ਅਸੀਂ ਸਮਝਦੇ ਹਾਂ ਕਿ ਕਿਸਾਨ ਮੂਵਮੈਂਟ ਜਿਹਦੀ ਗੱਲ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਸਾਡੇ ਪੰਜੋ ਹੀ ਜਿਹੜੇ ਸੈਗਮੈਂਟ ਸੀ ਉਸ ਨੂੰ ਸਮਰਪਿਤ ਸੀ। ਕੁਦਰਤੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਵੀ ਸੀ, ਔਰ ਪ੍ਰਕਾਸ਼ ਪੁਰਬ ਦੇ ਉੱਤੇ ਹੀ 1 ਸਾਲ ਤੋਂ ਜ਼ਿਆਦਾ 26 ਨਵੰਬਰ ਨੂੰ 1 ਸਾਲ ਹੋ ਜਾਣਾ ਜਿਨ੍ਹਾਂ ਨੂੰ ਇਹ ਕਿਸ ਕਿਸਮ ਦੇ ਲਕਬਾਂ ਦੇ ਨਾਲ ਦਹਿਸ਼ਤਗਰਦ, ਮਵਾਲੀ ਔਰ ਕੀ ਸ਼ਬਦ ਜਿਹੜੇ ਨੇ ਅਪਰਾਧੀ ਬਿਰਤੀ ਔਰ ਖਾਲਿਸਤਾਨੀ ਦਹਿਸ਼ਤਗਰਦ, ਪਾਕਿਸਤਾਨੀ ਏਜੰਟ, ਔਰ ਇੱਥੋਂ ਤੱਕ ਉਹਨਾਂ ਦੇ ਮਿਨਿਸਟਰ ਪਾਰਲੀਮੈਂਟ ਤਾਂ ਕਿਸਾਨ ਹੀ ਨਹੀਂ ਨੇ, ਕਿਸਾਨਾਂ ਦੇ ਭੇਖ 'ਚ ਜਿਹੜੇ ਨੇ ਅਪਰਾਧੀ ਕਿਸਮ ਦੇ ਲੋਕ ਨੇ। ਔਰ ਉਸ ਦੇ ਲਈ ਇਵਨ ਮੋਦੀ ਨੇ ਪਾਰਲੀਮੈਂਟ 'ਚ ਕਿਹਾ ਸੀ ਕਿ ਬੁੱਧੀਜੀਵੀ ਲਫ਼ਜ਼ ਅਸੀਂ ਸੁਣਦੇ ਸੀ ਫਲਾਣਾ,
ਹੁਣ ਉਹ ਲੋਕ ਆ ਗਏ ਅੰਦੋਲਨ ਜੀਵੀ ਕਿ ਵੀ ਇਹ ਅੰਦੋਲਨ ਜੀਵੀ, ਇਹਨਾਂ ਨੂੰ ਤੁਸੀਂ ਹਰ ਅੰਦੋਲਨ ਚ ਸੀਏ ਦਾ ਹੋਏ ਉਹੀ ਮਤਲਬ ਉਹੀ ਜਿਹੜੀ ਇਹਨਾਂ ਦੀ ਪੋਸਟਰ ਗਰਲ ਆਰਐਸਐਸ ਦੀ ਕੰਗਣਾ ਰਣੌਤ ਨੇ ਕਿਹਾ ਸੀ ਕਿ ਜਿਹੜੀਆਂ ਉੱਥੇ ਬੀਬੀਆਂ ਮਾਈਆਂ ਬੈਠੀਆਂ ਨੇ ਉਹ ਤਾਂ 80-80 ਰੁਪਏ ਦੇ ਉੱਤੇ ਜਿਹੜੀਆਂ ਨੇ ਕਿਰਾਏ ਤੇ ਲਿਆਂਦੀਆਂ ਹੋਈਆਂ। ਸੋ ਮਤਲਬ ਇਸ ਵਰਤਾਰੇ ਦੇ ਚੱਲਦੇ ਆ ਅਸੀਂ ਇਸ ਸਾਰੀ ਮੂਵਮੈਂਟ ਦੇ ਅੱਡ-ਅੱਡ ਕੀ ਆਸਪੈਕਟ ਨੇ, ਜਿਹੜਾ ਐਲਾਨ ਹੈ ਮੋਦੀ ਦਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਉਹਦੀ ਜਿਹੜੀ ਸਾਰੀ ਉਸ ਦੀ 18-19 ਮਿੰਟ ਦੀ ਸਪੀਚ ਸੀ ਉਹਨੂੰ ਅਸੀਂ ਐਨਾਲਾਈਜ਼ ਕੀਤਾ ਸੀ ਕਿ ਭਾਈ ਇਸ ਵਿੱਚ ਕਿਵੇਂ ਅਲਟੀਮੇਟਲੀ ਉਹਨਾਂ ਨੇ ਵਿਜ਼ੀਬਲੀ, ਕਿਉਂਕਿ ਉਹ ਸ਼ੁਰੂ ਵੀ ਜਿਹੜਾ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈਏ ਨਾਲ ਹੁੰਦਾ ਤੇ ਉਹ ਸ਼ਰਾਰਤ ਦੇਵੀ ਪੂਜਕ ਬਣਾ ਕੇ ਗੁਰੂ ਸਾਹਿਬ ਨੂੰ ਦੇਸ਼ ਸੇਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਬਹੂ ਨਾ ਟਰੋ ਨਾਲ ਕਲੋਜ਼ ਕਰਦਾ ਔਰ ਇਹ ਵੀ ਮੰਨਣ ਨੂੰ ਤਿਆਰ ਨਹੀਂ ਹੈ ਕਿ ਭਾਈ ਇਹ ਗਲਤ ਸੀ, ਕਾਨੂੰਨਾਂ ਨੂੰ ਜਸਟੀਫਾਈ ਕਰਦਾ ਪਰ ਨਾਲ ਦੀ ਨਾਲ ਇਹ ਕਹਿੰਦਾ ਹੈ ਕਿ ਕੁਝ ਕਿਸਾਨੋਂ ਕੋ ਹਮ ਸਮਝਾ ਨਹੀਂ ਪਾਏ। ਹੁਣ ਉਹ ਜਿਹੜਾ ਕੁਝ ਕਿਸਾਨਾਂ ਵਾਲੀ ਗੱਲ ਸਮਝਾ ਨਾ ਪਾਣ ਦਾ ਉਹ ਜਿਵੇਂ ਉਹ ਜਿਹੜੇ ਬੱਚੇ ਜਮੂਰੇ ਹੁੰਦੇ ਨੇ ਉੱਥੋਂ ਹੀ ਪਿਕ ਕਰਦੇ ਨੇ ਵੀ ਸਾਡੇ ਆਕਾ ਨੇ ਕੀ ਕਿਹਾ। ਔਰ ਇਹ ਵੀਕਐਂਡ ਦੇ ਉੱਤੇ ਅਸੀਂ ਦੇਖਿਆ, ਇੱਕ ਪਾਸੇ ਅਸੀਂ ਜ਼ਿਕਰ ਕਰਾਂਗੇ ਕਿ ਕਿਵੇਂ ਕਿਸਾਨ ਮੂਵਮੈਂਟ ਨੂੰ ਲੀਡ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਔਰ ਉਹਨਾਂ ਦੇ ਸਪੋਕਸਮੈਨ ਰਕੇਸ਼ ਟਕੈਤ ਨੇ ਇਹਦੇ ਤੇ ਕੀ ਲਾਈਨ ਲਈ। ਲੇਕਿਨ ਮੈਂ ਇਹ ਦੇਖਿਆ ਕਿ ਵੀ ਨਾਲ ਦੀ ਨਾਲ ਜਿਉਂ ਹੀ ਉਹਨੇ ਕਿਹਾ ਕਿ ਕੁਝ ਕਿਸਾਨों को समझा नहीं पाया और उन्हें जस्टिफाई किया कि कानून तो बहुत बढ़िया थे ਤੇ ਉਹਦੇ ਬੱਚੇ ਜਮੂਰੇ ਆ ਗਏ। ਉਹਦਾ ਮਿਨਿਸਟਰ ਵੀਕੇ ਸਿੰਘ ਉਹ ਕਹਿੰਦਾ ਵੀ ਇਹਨਾਂ ਨੂੰ ਕਾਲੇ ਕਾਨੂੰਨ ਕਹਿ ਰਹੇ ਕਿ ਕਿਹਾ ਜਾ ਰਿਹਾ, ਵਾਟ ਇਜ਼ ਬਲੈਕ ਇਨ ਦਿਸ ਲਾਅ, ਕਿ ਇਹਦੇ ਚ ਕਾਲਾ ਕੀ ਹੈ। ਫਿਰ ਨਾਲ ਦੀ ਨਾਲ ਸਾਕਸ਼ੀ ਮਹਾਰਾਜ ਆ ਗਿਆ, ਉਹ ਜਿਹੜਾ ਇਖਲਾਕ ਆਦਮੀ ਆ ਉਹਦੇ ਤੇ ਬਦਕਾਰੀ ਦੇ ਇਲਜ਼ਾਮ ਨੇ, ਐਮਪੀ ਬਣਿਆ, ਸ਼ਕਲੋਂ ਹੀ ਜਿਹੜਾ ਉਹ ਚੋਰ ਲੱਗਦਾ ਤੇ ਉਹ ਕਹਿੰਦਾ ਕਾਨੂੰਨों का क्या है, अब नहीं फिर पास कर लेंगे, जब मर्जी पास कर लें, जब मर्जी उनको ना माने फिर कर लेंगे। मतलब ये एक इंडिकेशन है ਜਿਹੜੇ ਉਹ ਆਪਣੇ ਕਾਡਰ ਨੂੰ ਦੇ ਰਹੇ ਨੇ ਕਿ ਡੋਂਟ ਵਰੀ, ਸਾਡੇ ਕੋਲ ਅਜੇ 3 ਸਾਲ ਵੀ ਪਏ ਨੇ 2024 ਤੱਕ ਔਰ ਬਰੂਟ ਮੈਜੋਰਟੀ ਸਾਡੇ ਕੋਲ ਹੈਗੀ ਹੈ, ਇਹਨਾਂ ਨੂੰ ਅਸੀਂ ਫੇਰ ਕਰ ਲਾਂਗੇ। ਉਮਾ ਭਾਰਤੀ ਜਿਹੜੀ ਅਦਰਵਾਈਜ਼ ਜਿਹੜੀ ਆ ਉਹ ਕਦੇ ਉਹਨਾਂ ਦੀਆਂ ਗੁੱਡ ਬੁੱਕਸ ਹੁੰਦੀ ਹੈ, कदे उन्होंने खुंजे लाया हुंदा, उन्हें भी यही किया कि जी कानून तो बहुत बढ़िया है लेकिन हम समझा नहीं पाए। सो एक पासे तो ये पार्ट चलिया, दूसरे पासे पिछले 3 दिन तो तुसी देखोगे कि जिन्ने इन्हां दे IT सैल ने बीजेपी दे और सारे वो इस सारे दे उत्ते खालिस्तानी ना दे थल्ले जिहड़ा वो ट्रेंड चला रहे हैं। ਹੁਣ ਇੱਕ ਗੱਲ ਦਾ ਧਿਆਨ ਜਿਹੜਾ ਸ਼ਾਇਦ ਮੈਨੂੰ ਵੀ ਨਹੀਂ ਸੀ ਔਰ ਉਦੋਂ ਕਿਉਂਕਿ ਬਹੁਤਾ ਐਡਵਰਟਾਈਜ਼ ਵੀ ਨਹੀਂ ਹੋਇਆ ਕਿ 19 ਨਵੰਬਰ ਨੂੰ ਜਿਸ ਦਿਨ ਕਾਨੂੰਨ ਵਾਪਸ ਲਿਆ ਗਿਆ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ, ਇੰਦਰਾ ਗਾਂਧੀ ਦਾ ਜਨਮ ਦਿਨ ਵੀ ਉਹੀ ਦਿਨ ਸੀ। ਹੁਣ ਰੰਜਨਾ ਕੀ ਆ ਉਹਦਾ, ਹਾਂ ਰਣੌਤ ਕੰਗਣਾ, ਉਹ ਇੱਕ ਇੰਦਰਾ ਗਾਂਧੀ ਦੇ ਉੱਤੇ ਬਾਇਓਪਿਕ ਫਿਲਮ ਬਣ ਰਹੀ ਹੈ ਜਿਹਦੇ 'ਚ ਉਹ ਇੰਦਰਾ ਗਾਂਧੀ ਦਾ ਰੋਲ ਅਦਾ ਕਰ ਰਹੀ ਹੈ। ਉਹਨੇ ਜਦੋਂ ਕਿ ਇਮੀਡੀਏਟਲੀ ਬਾਅਦ ਇਸ ਸਾਰੇ ਨੂੰ ਭਾਰਤ ਨੂੰ ਜਿਹਾਦੀ ਮੁਲਕ ਤੇ ਇਹ ਉਹ ਕਿਹਾ ਤੇ ਉਹਨੇ ਇੰਦਰਾ ਗਾਂਧੀ ਦੀ ਸ਼ਾਨ 'ਚ ਕਸੀਦੇ ਪੜ੍ਹੇ ਕਿ ਭਾਵੇਂ ਮਾਰੀ ਗਈ ਪਰ ਉਹਦਾ ਨਾਂ ਲੈ ਕੇ ਅੱਜ ਵੀ ਸਿੱਖ ਕੰਬਦੇ ਨੇ ਔਰ ਉਹਨੇ ਹੀ ਸਿੱਖਾਂ ਨੂੰ ਸਬਕ ਸਿਖਾਇਆ ਸੀ ਉਸ ਕਿਸਮ ਦਾ। ਹੁਣ ਉਹਨੇ ਖੁਦ ਕਿਉਂਕਿ ਆਪਣੀ ਉਹ ਫਿਲਮ ਵੀ ਵੇਚਣੀ ਹੈ ਜਦੋਂ ਲੱਗੀ, ਜ਼ਾਹਰ ਹੈ ਕਿ ਵੀ ਚੀਪ ਪਬਲਿਸਿਟੀ, ਸੋ ਉਹਨੇ ਵੀ ਔਰ ਬਹੁਤ ਸਾਰੇ ਜਿਹੜੇ ਬੀਜੇਪੀ ਦੇ ਟ੍ਰੈਂਡ ਸੈਟਰ ਨੇ ਟਵੀਟ ਦੇ ਉਹਨਾਂ ਨੇ ਵੀ ਉਹ ਇੰਦਰਾ ਗਾਂਧੀ ਨੂੰ ਆਇਰਨ ਲੇਡੀ ਤੇ ਇਹ ਉਹ ਕਰਕੇ ਕੀਤਾ ਜਾ ਰਿਹਾ। ਨਾਲ ਦੀ ਨਾਲ ਕਿਸੇ ਨੇ ਇਹ ਵੀ ਵਿੱਚ ਖਬਰ ਵਾੜ ਦਿੱਤੀ ਕਿ ਜੀ ਮੋਦੀ ਸਿੱਖਾਂ ਨੂੰ ਹੁਣ ਇੰਨਾ ਖੁਸ਼ ਕਰਨ ਜਾ ਰਿਹਾ ਹੈ ਕਿ ਉਹ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਦਾ ਨਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ ਰੱਖ ਰਿਹਾ। ਸੋ ਇੱਕ ਪਾਸਾ ਜਿਵੇਂ ਮੋਦੀ ਨੇ ਨਮਨ ਕਰਤਾ ਹੂੰ ਫਲਾਣਾ ਔਰ ਗੁਰਪੁਰਬ ਦੇ ਉੱਤੇ ਕਰਕੇ ਇੱਦਾਂ ਦੇ ਵੀ ਟੁਚੇ ਨੇ। ਉਹ ਤਰਲੋਚਨ ਸਿੰਘ ਮਾਈਨੋਰਟੀ ਕਮਿਸ਼ਨ ਦਾ ਚੇਅਰਮੈਨ ਰਿਹਾ, ਪਿੰਪ ਕਿਸਮ ਦਾ ਬੰਦਾ, ਜ਼ੈਲ ਸਿੰਘ ਦੇ ਨਾਲ ਜਿਹੜਾ ਉਹਦਾ PR ਮੈਨ ਸੀ, ਉਹ ਇੱਕ ਚੈਨਲ ਦੇ ਉੱਤੇ ਆ ਕੇ ਜਾਂ ਦੂਜਾ ਕਹਿ ਰਿਹਾ ਕਿ ਉਹਨੂੰ ਹੁਣੇ ਹੀ ਇਹਨਾਂ ਨੇ ਪਦਮ ਭੂਸ਼ਣ ਦਿੱਤਾ। ਉਹ ਹਰ ਸਰਕਾਰ ਹਰਿਆਣੇ ਤੋਂ ਬੀਜੇਪੀ ਦੇ ਬੈਕਿੰਗ ਦੇ ਨਾਲ ਜਿਹੜਾ ਰਾਜ ਸਭਾ 'ਚ ਵੀ ਗਿਆ ਸੀ, ਸਾਰੇ ਤਾਕਤ ਦੇ ਭੁੱਖੇ। ਉਸ ਇੰਟਰਵਿਊ 'ਚ ਕਹਿ ਰਿਹਾ ਜੀ ਮੈਨੂੰ ਜਦੋਂ ਪਦਮ ਭੂਸ਼ਣ ਦਿੱਤਾ ਔਰ ਮੈਨੂੰ ਮੋਦੀ ਨੇ ਮੈਸੇਜ ਦਿੱਤਾ ਅਫਸਰਾਂ ਨੇ ਕਿ ਜੀ ਤੁਸੀਂ ਰੁਕ ਜਾਓ ਜ਼ਰਾ ਗੱਲ ਕਰਕੇ ਜਾਣਾ। ਫਿਰ ਮੇਰੀ 16-17 ਮਿੰਟ ਮੋਦੀ ਨਾਲ ਗੱਲ ਹੋਈ। ਮੈਂ ਉਹਨੂੰ ਕਿਹਾ ਕਿ ਜੀ ਤੁਸੀਂ
ਸਿੱਖਾਂ ਨੂੰ ਨਾਰਾਜ਼ ਨਾ ਕਰੋ, ਸਿੱਖਾਂ ਨੂੰ ਤੋਹਫਾ ਦਿਓ ਔਰ ਦੂਸਰਾ ਕਰੋ। ਯਾਨੀ ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਜੀ ਇਹ ਤਾਂ ਇਹਨਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਆਰਐਸਐਸ ਦਾ ਵਰਕਿੰਗ ਸਿਸਟਮ ਕੀ ਹੈ, ਕਿਵੇਂ ਹਰ ਫੈਸਲਾ ਇਹਨਾਂ ਦਾ ਕਿੰਨੇ ਥਿੰਕ ਟੈਂਕਾਂ ਚੋਂ ਨਿਕਲਦਾ ਹੈ, ਕਿਵੇਂ ਨਾਗਪੁਰ ਕੰਮ ਕਰਦਾ। ਸੋ ਜਦੋਂ ਅਸੀਂ ਇਹ ਕਹਿੰਦੇ ਆ ਕਿ ਭਾਈ ਐਨਮੀ ਨੂੰ ਪਛਾਣੋ, ਤਾਂ ਫਿਰ ਇਹ ਉਸ ਕਿਸਮ ਦੇ ਲੋਕ ਨੇ ਜਿਹੜੇ ਸਿੱਖਾਂ ਨੂੰ ਭਾਵਕ ਕਰਨਾ ਚਾਹੁੰਦੇ ਨੇ। ਦੇਖੋ ਜੀ ਮੋਦੀ ਨੇ ਤਾਂ ਉਹ ਪ੍ਰੋ ਸਿੱਖ ਨੂੰ ਬਣਾ ਦਿੱਤਾ, ਇਸ ਗੱਲ ਦਾ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਔਰ ਇਹ ਠੀਕ, ਭਾਵੇਂ ਉਹਨੇ ਨਵਜੋਤ ਸਿੱਧੂ ਨੇ ਆਪਣਾ ਉਹ ਏਜੰਡਾ ਸੈੱਟ ਕਰ ਰਿਹਾ ਹੈ ਆਪਣੀ ਪਪੂਲੈਰਿਟੀ ਲੈਣ ਲਈ, ਉਹਨੇ ਠੀਕ ਅੱਜ ਟਵੀਟ ਕੀਤਾ, ਉਹਨੇ ਕਿਹਾ ਕਿ ਏਡੇ ਖੁਸ਼ ਨਾ ਹੋਵੋ, ਇਹ ਵਸਾ ਕੇ ਮਾਰਨਗੇ। ਮਤਲਬ ਇਹ ਹੈ ਕਿ ਆਉਣ ਵਾਲੇ ਪੀਰੀਅਡ 'ਚ, ਔਰ ਇਹ ਬਹੁਤ ਸਾਰੇ ਕਹਿ ਰਹੇ ਨੇ ਕਿ ਵੀ ਇਹ ਹੁਣ ਜਿਹੜਾ ਉਹਨਾਂ ਨੂੰ ਯੂ ਟਰਨ ਮਾਰਨਾ ਪਿਆ ਜਾਂ ਜਿਹਨੂੰ ਅਸੀਂ ਗੋਡੇ ਟੇਕਣਾ ਵੀ ਕਿਹਾ, ਉਹ ਕਿਵੇਂ ਕੀ ਕਰੇਗਾ। ਔਰ ਇਹ ਸਾਡੀ ਸਿਆਣਪ ਇਹੀ ਹੋਣੀ ਚਾਹੀਦੀ ਹੈ ਕਿ ਅਸੀਂ ਇਹ ਦੇਖੀਏ ਕਿ ਦੁਸ਼ਮਣ ਜਿਹੜਾ ਹੈ ਉਹ ਕਿਹੜੇ ਪਾਸਿਓਂ ਇਸ ਦੇ ਉੱਤੇ ਵਾਰ ਕਰੇਗਾ। ਔਰ ਇਸ ਸਾਰੇ ਦੇ ਚੱਲਦੇ ਆ ਸੰਯੁਕਤ ਕਿਸਾਨ ਮੋਰਚੇ ਨੇ ਜਿੱਥੇ ਆਪਣੇ ਪ੍ਰੋਗਰਾਮ ਜਿਹੜੇ ਉਹਨਾਂ ਨੇ ਰੱਖੇ ਹੋਏ ਸੀ, ਜਿਵੇਂ ਅੱਜ ਲਖਨਊ ਦੇ ਵਿੱਚ ਮਹਾਂ ਪੰਚਾਇਤ ਰੱਖੀ ਸੀ, ਉਹਨਾਂ ਨੇ ਕੈਂਸਲ ਨਹੀਂ ਕੀਤੀ, ਮਹਾਂ ਪੰਚਾਇਤ ਹੋਈ, ਰਕੇਸ਼ ਟਕੈਤ ਨੇ ਉਹਨੂੰ ਐਡਰੈਸ ਕੀਤਾ। ਔਰ ਇਸੇ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਨੇ ਆਉਣ ਵਾਲੇ ਦਿਨਾਂ 'ਚ ਆਪਣਾ ਜਿਹੜਾ ਟਰੈਕਟਰ ਮਾਰਚ ਹੈ ਉਹ ਵੀ ਕਰਨਾ ਹੈ ਪਾਰਲੀਮੈਂਟ ਦੇ ਦੁਆਲੇ। 26 ਜਨਵਰੀ ਨੂੰ ਜਿਹੜਾ ਪਹਿਲਾਂ ਹੋਇਆ ਔਰ ਉਹਨੂੰ ਤਾਂ ਉਹਨਾਂ ਨੇ ਰੋਡ ਰਾਲ ਦਿੱਤਾ ਆਪਣਿਆਂ ਨਹੀਂ, ਔਰ 26 ਨਵੰਬਰ ਤੋਂ 26 ਨਵੰਬਰ ਕਿਉਂਕਿ ਸਾਲ ਹੋ ਜਾਣਾ ਔਰ ਪਾਰਲੀਮੈਂਟ ਸੈਸ਼ਨ 27 ਤਰੀਕ ਨੂੰ ਸ਼ੁਰੂ ਹੋਣਾ। ਔਰ ਇਸ ਸਾਰੇ ਦੇ ਨਾਲ ਇੱਕ ਪਾਸੇ ਕਾਮਰੇਡਾਂ ਦਾ ਇੱਕ ਟੋਲਾ ਜਿਹੜਾ ਇਹਨੂੰ ਬਿਲਕੁਲ ਸਿੱਖੀ ਤੋਂ ਅੱਡ ਕਰਨਾ ਚਾਹੁੰਦਾ ਸੀ ਮੂਵਮੈਂਟ ਨੂੰ, ਉਹਨਾਂ ਦੇ ਮੂੰਹ ਤੇ ਚਪੇੜ ਵਾਂਗ ਵੀ ਵੱਜਿਆ। ਦੁਨੀਆ ਭਰ 'ਚ ਵੀ ਡਿਸਕਸ ਹੋ ਰਿਹਾ ਕਿ ਜੀ ਸਿੱਖਾਂ ਅੱਗੇ ਗੋਡੇ ਟੇਕ ਕੇ ਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਕੀਤਾ। ਹੁਣ ਉਹਨਾਂ ਦਾ ਇੱਕ ਰੁਲਿਆ ਜਿਹਾ ਬੰਦਾ ਜਿਹਦਾ ਨਾਂ ਹੀ ਮਾਪਿਓ ਨੇ ਜਿਹੜਾ ਰੁਲਦੂ ਸਿੰਘ ਰੱਖਿਆ ਸੀ, ਉਹਨਾਂ ਨੇ ਦੇਖ ਲਿਆ ਸੀ ਇਹ ਰੁਲਦੂ ਕੀ ਹੈ, ਉਹ ਇੱਕ ਟੀਵੀ ਚੈਨਲ ਤੇ ਬੈਠਾ ਕਹਿ ਰਿਹਾ ਕਿ ਜੀ ਇਹ ਦੀਵਾਲੀ ਦੁਸਹਿਰੇ ਤੇ ਕਿਉਂ ਨਹੀਂ ਐਲਾਨ ਕੀਤਾ, ਇਹ ਤਾਂ ਉਹਨਾਂ ਨੇ ਇਹਨੂੰ ਜਾਣ ਕੇ ਧਾਰਮਿਕ ਇਸ਼ੂ। ਸੋ ਮਤਲਬ ਉਹਨਾਂ ਨੂੰ ਇਹ ਉਹ ਲੋਕ ਨੇ ਜਿਹੜਾ ਜਿਸ ਥਾਲੀ 'ਚ ਖਾਂਦੇ ਨੇ, ਜਿਸ ਗੁਰੂ ਨਾਨਕ ਦੇ ਨਾਂ ਤੇ ਇਹ ਲੰਗਰ ਲੱਗੇ ਹੋਏ ਨੇ ਉੱਥੇ ਲਿਖਣ, ਉਹਨਾਂ ਦੇ ਵਿੱਚ ਉਹ ਲੋਕ ਵੀ ਨੇ। ਜਿਵੇਂ ਹੁਣ ਨਿਹੰਗ ਸਿੰਘ, ਪੂਰੀ ਸਟੋਰੀ ਹੈ ਦਾ ਹਿੰਦੂ ਦੀ ਕਿ ਕਿਵੇਂ ਜਿਹੜੇ ਨੇ ਨਿਹੰਗਸ ਸ਼ੇਅਰ ਇਨ ਦਾ ਜੋਏ ਆਫ ਫਾਰਮਰਸ, ਉਹਨਾਂ ਨੇ ਪੂਰਾ ਘੋੜਿਆਂ ਤੇ ਚੜ੍ਹ ਕੇ, ਔਰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਵੀ ਪਿਕਚਰਸ ਦੇਖ ਸਕਦੇ ਨੇ ਦਰਸ਼ਕ ਸਕਰੀਨ ਤੇ, ਕਿ ਉਹਨਾਂ ਨੇ ਉੱਥੇ ਜਿੱਥੇ ਸਟੇਜ ਲੱਗਦੀ ਹੈ ਉੱਥੋਂ ਮਹਾਰਾਜ ਦੀ ਸਵਾਰੀ ਦੇ ਨਾਲ ਪੂਰਾ ਨਗਰ ਕੀਰਤਨ ਕੱਢਿਆ, ਅੱਗੇ ਸਫਾਈ ਹੋ ਰਹੀ ਹੈ ਔਰ ਨਿਹੰਗ ਸਿੰਘ ਵੀ ਘੋੜਿਆਂ ਤੇ ਨੇ ਜਾਂ ਦੂਜੇ। ਸੋ ਮਤਲਬ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਾਰੇ ਨੇ, ਅੱਜ ਹੀ ਮੇਰੀ ਡਾਕਟਰ ਅਰਵਿੰਦਰ ਸਿੰਘ ਹੋਰਾਂ ਨਾਲ ਗੱਲ ਹੋ ਰਹੀ ਸੀ ਕਿ ਭਾਈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਰਐਸਐਸ ਹਿੰਦੂ ਤਵੀ ਉਹਨਾਂ ਨੂੰ ਇਹ ਜੇ ਸ਼ਿਕਸਤ ਦਿੱਤੀ ਹੈ, ਇਹ 7 ਸਾਲ ਦੇ ਵਿੱਚ ਪਹਿਲੀ ਵਾਰ ਹੈ ਕਿਸੇ ਅੱਗੇ ਉਹ ਝੁਕਣ ਤੇ ਮਜਬੂਰ ਹੋਏ ਨੇ। ਪਰ ਹਰ ਸਿਆਣਾ ਸਿੱਖ ਇਸ ਗੱਲ ਨੂੰ ਸਮਝਦਾ ਹੈ ਕਿ ਇਹ ਜਿਹੜੀ ਉਹਨਾਂ ਦੀ ਰਿਟਰੀਟ ਹੈ ਇਹ ਇੱਕ ਫਰਦਰ ਵਸਾ ਕੇ ਮਾਰਨ ਵਾਂਗ ਹੋਰ ਖਤਰਨਾਕ ਅੰਦਾਜ਼ 'ਚ ਆਏਗੀ। ਇੰਨੀ ਜਲਦੀ ਕੋਈ ਸਮਝੇ ਕਿ ਜੀ ਉਹਨਾਂ ਨੇ ਸਾਨੂੰ ਜਿਹੜਾ ਕੋਈ ਦੇ ਦਿੱਤਾ, ਕੋਈ ਫੁੱਲ ਪਾਤਾ, ਇਹ ਗੱਲ ਨਹੀਂ ਹੈ। ਔਰ ਸੰਯੁਕਤ ਕਿਸਾਨ ਮੋਰਚੇ ਨੇ ਜਿਨ੍ਹਾਂ ਨੇ ਕਿਹਾ ਕਿ ਜੀ ਸਾਡਾ ਮੋਰਚਾ ਜਾਰੀ ਰਹੇਗਾ, ਪਹਿਲਾਂ ਤਾਂ ਇਹੀ ਸੀ ਕਿ ਜੀ ਪਾਰਲੀਮੈਂਟ ਸੈਸ਼ਨ ਤੱਕ, ਜਦੋਂ ਤੱਕ ਇਹ ਸੈਸ਼ਨ ਚੱਲੇ ਔਰ ਇਹ ਰਿਪੀਲ ਹੋ ਨਾ ਜਾਣ, ਉਹਨਾਂ ਨੇ 6 ਮੰਗਾਂ ਮੁੱਖ ਤੌਰ ਦੇ ਉੱਤੇ ਰੱਖੀਆਂ ਨੇ। ਪਹਿਲਾ ਮਿਨੀਮਮ ਸਪੋਰਟ ਪ੍ਰਾਈਸ, ਕਿ ਵੀ ਹਰ ਜਿਣਸ ਦਾ ਖੇਤੀਬਾੜੀ ਦੀ ਜਿਹੜਾ ਹਾਲਾਂ 22 ਦੇ ਕਰੀਬ ਆਲਰੇਡੀ ਕ੍ਰੌਪਸ ਨੇ ਜਿਨ੍ਹਾਂ ਤੇ ਰੱਖਿਆ ਜਾਂਦਾ ਮਿਨੀਮਮ ਸਪੋਰਟ ਪ੍ਰਾਈਸ, ਪਰ ਇਹ ਸਿਰਫ ਵੀਟ ਔਰ ਰਾਈਸ, ਕਣਕ ਔਰ ਚੌਲ ਖਰੀਦਦੇ ਨੇ, ਕਦੇ ਕਦੇ ਜਿਹੜਾ ਜਾਂ ਥੋੜਾ ਪਾਰਟ ਜਿਹੜਾ ਕਾਟਨ ਨਰਮਾ, ਅਦਰਵਾਈਜ਼ ਬਾਕੀ ਨੇ ਉਹਨਾਂ ਦਾ ਕਿ ਹਰ ਚੀਜ਼ ਉਹਨਾਂ ਨੇ ਕਿਹਾ ਭਾਵੇਂ ਫਿਰ ਅਡਾਨੀ ਅੰਬਾਨੀ ਆ ਕੇ ਖਰੀਦਣ, ਭਾਵੇਂ ਸਰਕਾਰ ਖਰੀਦੇ, ਪਰ ਇੱਕ ਮਿਨੀਮਮ ਪ੍ਰਾਈਸ ਹਰ ਕ੍ਰੌਪ ਦਾ ਰੱਖ ਦਿਓ ਕਿ ਇਹਦੇ ਤੋਂ ਘੱਟ ਕੋਈ ਖਰੀਦ ਨਹੀਂ ਸਕਦਾ, ਭਾਵੇਂ ਸਰਕਾਰੀ ਏਜੰਸੀਆਂ ਹੋਣ ਜਾਂ ਦੂਸਰਾ ਹੋਏ। ਦੂਸਰਾ ਉਹਨਾਂ ਦਾ ਹੈਗਾ ਕਿ ਭਾਈ ਹਜ਼ਾਰਾਂ ਕਿਸਾਨਾਂ ਦੇ ਖਿਲਾਫ ਕੇਸ ਰਜਿਸਟਰ ਹੋਏ ਨੇ ਦਿੱਲੀ, ਹਰਿਆਣਾ, ਯੂਪੀ, ਪੰਜਾਬ 'ਚ, ਕਿ ਵੀ ਉਹ ਸਾਰੇ ਜਿਹੜੇ ਕੇਸ ਨੇ ਉਹ ਵਿਦਡਰਾ ਕੀਤੇ ਜਾਣ। ਫਿਰ ਉਹਨਾਂ ਨੇ ਕਿਹਾ ਵੀ ਸਿੰਘੂ ਬਾਰਡਰ ਦੇ ਉੱਤੇ ਸਾਨੂੰ ਥਾਂ ਦਿੱਤੀ ਜਾਏ ਕਿਉਂਕਿ 700 ਤੋਂ ਜ਼ਿਆਦਾ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੀ ਅਸੀਂ ਯਾਦਗਾਰ ਬਣਾਉਣੀ ਹੈ। ਫਿਰ ਜਿਹੜੇ 700 ਤੋਂ ਜ਼ਿਆਦਾ ਸ਼ਹੀਦ ਕਿਸਾਨ ਨੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਉਹ ਮੁਆਵਜ਼ਾ ਦਿੱਤਾ ਜਾਏ ਇਸ ਦੇ ਬਾਰੇ। ਔਰ ਫਿਰ ਇੱਕ 에ਅਰ ਪੋਲਿਊਸ਼ਨ ਲਾਅ
ਜਿਹੜਾ ਪਹਿਲਾਂ 11 ਮੀਟਿੰਗਾਂ ਹੋਈਆਂ ਉਹਦੇ ਚ ਮੰਨ ਗਏ ਸੀ, ਪਿੱਛੇ ਲਿਜਾਣੋਂ ਬਾਅਦ 'ਚ ਫੇਰ ਲਿਆ ਰਹੇ ਨੇ। ਔਰ ਇੱਕ ਜਿਹੜਾ ਇਹਨਾਂ ਦਾ ਇਲੈਕਟ੍ਰਿਸਿਟੀ ਅਮੈਂਡਮੈਂਟ ਲਾਅ, ਹੁਣ ਇਹ ਜਿਹੜਾ 에ਅਰ ਪੋਲਿਊਸ਼ਨ ਲਾਅ ਹੈ ਉਹਦੇ ਚ ਉਹਨਾਂ ਨੇ ਰੱਖਿਆ ਗਿਆ ਜੀ ਜਿਹੜਾ ਕਿਸਾਨ ਪਰਾਲੀ ਸਾੜੇ ਉਹਦੇ ਚੋਂ ਪਨਿਸ਼ਮੈਂਟ ਪੈਨਲਟੀ ਦਾ ਕਲੌਜ਼ ਹੈ, ਉਹਨਾਂ ਨੇ ਕਿਹਾ ਬੰਦ ਕਰੋ। ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਵਾਪਸ ਲਓ। ਔਰ ਅਖੀਰਲੀ ਮੰਗ ਹੈ ਕਿ ਭਾਈ ਇਹ ਜਿਹੜਾ ਵਿਜੇ ਮਿਸ਼ਰਾ ਯੂਪੀ ਦਾ ਜਿਹਦੇ ਮੁੰਡੇ ਨੇ ਉੱਥੇ ਦਰੜਿਆ ਕਿਸਾਨਾਂ ਨੂੰ, ਤੁਸੀਂ ਵਜ਼ੀਰ ਬਣਾ ਕੇ ਬੈਠਾ, ਉਹ ਰਿਜ਼ਾਈਨ ਕਰੇ ਔਰ ਉਹਨੂੰ ਜਿਹੜਾ ਤੁਸੀਂ ਅਰੈਸਟ ਕਰੋ। ਸੋ ਇਹ ਮੰਗਾਂ ਨੇ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਸਾਡਾ ਜਿਹੜਾ ਬਾਕੀ ਪ੍ਰੋਗਰਾਮ ਨੇ ਉਹ ਜਾਰੀ ਰਹਿਣਗੇ, ਅਸੀਂ ਕਿਤੇ ਨਹੀਂ ਜਾ ਰਹੇ। ਔਰ ਇਸ ਪੱਖੋਂ ਅਸੀਂ ਸਮਝਦੇ ਹਾਂ ਕਿ ਸੂਝਵਾਨ ਸਿੱਖਾਂ ਨੇ ਪੋਜ਼ਿਟਿਵ ਪੋਜੀਸ਼ਨ ਲਈ, ਭਾਵੇਂ ਦੁਨੀਆ ਜਿਵੇਂ ਤੁਸੀਂ ਕਿਹਾ ਵੀ ਬਹੁਤ ਸਾਰੀਆਂ ਥਾਵਾਂ ਤੇ ਵਿਆਹ ਵਰਗੀ ਖੁਸ਼ੀ ਸੀ, ਲੇਕਿਨ ਸਾਡੇ ਭੈਣ ਜੀ ਅਮਨਜੋਤ ਕੌਰ ਜਿਨ੍ਹਾਂ ਨੇ ਕਾਫੀ ਅਰਸੇ ਤੋਂ ਬਾਅਦ ਸਾਨੂੰ ਲਿਖਿਆ, ਜਦੋਂ ਉਹਨਾਂ ਦੀ ਲਿਖਤ ਬਹੁਤ ਦੇਰ ਨਹੀਂ ਆਉਂਦੀ ਮੈਨੂੰ ਫਿਕਰ ਵੀ ਹੁੰਦਾ, ਪਰ ਜਦੋਂ ਉਹਨਾਂ ਦੀ ਲਿਖਤ ਆਉਂਦੀ ਹੈ ਫਿਰ ਚਾਅ ਵੀ ਹੁੰਦਾ ਕਿ ਭਾਈ ਠੀਕ ਠਾਕ ਨੇ, ਚੜ੍ਹਦੀ ਕਲਾ 'ਚ ਨੇ। ਔਰ ਜਿਵੇਂ ਉਹਨਾਂ ਦਾ ਪੂਰਾ ਰਿਸਰਚ ਪਾਰਟ ਹੁੰਦਾ ਔਰ ਉਹਨਾਂ ਨੇ ਆਪਣੀ ਲਿਖਤ ਦਾ ਸਿਰਲੇਖ ਜਾਂ ਉਨਵਾਨ ਹੀ ਇਹ ਦਿੱਤਾ ਹੈ, ਸਿੱਖਸ ਸ਼ੁੱਡ ਨਾਟ ਸੈਲੀਬ੍ਰੇਟ ਸੋ ਸੂਨ, ਕਿ ਐਵੇਂ ਅਜੇ ਜਸ਼ਨਾਂ ਦੇ ਵਿੱਚ ਨਾ ਪਾਓ। ਔਰ ਉਹਨਾਂ ਨੇ ਕਿਹਾ ਕਿ ਵੀ ਆਈ ਫੀਲ ਸਿੱਖਸ ਮਸਟ ਬੀ ਵੈਰੀ ਕੇਅਰਫੁਲ। Modi has not yielded to all demands of farmers. His speech was defensive. He didn't hint at making changes in law. He rather said they were now not able to explain benefits of law to one section of farmers. हम कुछ किसानों को नहीं समझा सके, वो ਅਸੀਂ already discuss ਕੀਤਾ है। फिर उन्होंने कहा कि his IT cell and media have been trending the word Khalistanis for 3 days now on Twitter and claiming he put laws on hold due to national security threats or to stop Khalistanis। ਇਹ ਬਹੁਤ ਸਾਰੇ ਉਹਨਾਂ ਦੇ ਵੀ ਕਹਿ ਰਹੇ ਨੇ ਕਿ ਜੀ ਇਹ ਤਾਂ ਖਾਲਿਸਤਾਨੀ ਆ ਜਾਣੇ ਸੀ ਔਰ ਇਹ ਅਮਰਿੰਦਰ ਨੇ ਵੀ ਇਸ ਕਿਸਮ ਦੀ ਬਕਵਾਸਬਾਜ਼ੀ ਕੀਤੀ ਹੈ। ਹਾਲਾਂਕਿ ਇੱਕ ਡਿਫਰੈਂਟ ਰੀਜ਼ਨ ਹੈ, ਖਾਲਿਸਤਾਨ ਆਫ ਕੋਰਸ ਮੂਵਮੈਂਟ ਹੈ ਜਿੱਥੋਂ ਇਹ ਡਰੇ ਹੋਏ ਨੇ, ਲੇਕਿਨ ਇਹ ਵੀ ਸਿੱਖਾਂ ਦੇ ਖਿਲਾਫ ਇਹਨੂੰ ਐਜ਼ ਏ ਭੰਡੀ ਪ੍ਰਚਾਰ ਜਾਂ ਨਫ਼ਰਤ ਫੈਲਾਉਣ ਦੇ ਲਈ ਜਿਵੇਂ ਉਹਨਾਂ ਦੇ ਐਂਕਰ ਜਿਹੜੇ ਨੇ ਵਰਤ ਰਹੇ ਨੇ। फिर भैन जी ने कहा भी कैप्टन अमरिंदर ज्ञानी हरप्रीत सिंह also made statement saying PM acted in national interest or else some were using this protest to threaten Hindu Sikh unity peace in Punjab। वो इत्थे peace किथे आ गई स्टेट दे खिलाफ। और इस बार एक चंगी गल रही कि बीजेपी दे जिहड़े कार्ड होल्डर सी वो तां कानूनां नूं सपोर्ट करन ते ही आए, मलोट दे MLA ने तां अपने कपड़े भी लवाए किसानां कोलों। पर इस वार जिवें विजिबल पंजाब दा हिंदू आके सामने आउंदा सी, भावें खौफ करके ही नहीं आया, उहदी तुहानूं आवाज़ नहीं, और ये कदे भी हिंदू सिख इशू नहीं सी, पर इहनूं ये भी कोशिश कर रहे हैं, देखो जी हिंदू सिख एकता बचा लई इहदे नाल। दिस वाज डिस्गस्टिंग एंड अनकॉल्ड फॉर। अगेन हिंटिंग फार्मर प्रोटेस्ट वाज नॉट अबाउट लॉज but about terrorism or militancy or blaming Sikhs as being communal. There has been no written law on MSP or amendments in farm laws. Even if it was written, how can we trust it? Rajiv Longowal Accord was also written and signed but never implemented। ये बहुत चंगा है क्योंकि सारे दिन ये जिक्र नहीं होया है, अजे तो उन्हें तो जबानी कलामी कीता है, हुण भावें कानून वापस लै भी लैण, नवां ला भी बना देण MSP दा, लेकिन जिवें उन्होंने राजीव लौंगोवाल अकॉर्ड तो पार्लियामेंट दी टेबल ते कॉपी उहदी रखी सी, दोनों ने उहदा की बनया, क्योंकि जिहड़े झूठे ही ने जिन्हां ने यही कहना है कि तब बात और थी अब बात और है। फिर उन्होंने कहा कि टुडे ऑल चैनल्स आर ब्लेमिंग फार्मर्स, abusing Sikhs and claiming it was a sad day and Modi backed off for sake of peace, national security or Hindu Sikh unity, or Modi yielded to street mobs। RSS पोस्टर गल कंगना जिहड़ी है वो कह रही है कि जी ये तो स्ट्रीट मॉब्स दे अगे झुकना, ये तो जिहादी काम है। उन्होंने कहा कि कंगना रनौत एंड अदर प्रो बीजेपी सेलिब्रिटी ट्रॉल्स आर आल्सो अब्यूजिंग सिक्स एंड कॉलिंग इट सबमिशन टू खालिस्तानी टेररिस्ट। उन्होंने कहा भी दी कंगना दी तुसी लेटेस्ट फेसबुक और इंस्टाग्राम देखो। सिक्स आर आल्सो बीइंग कॉन्ड बाय मनजिंदर सिरसा, SGPC, दिल्ली सिख गुरुद्वारा मैनेजमेंट कमेटी, जगीर कौर, who are pretending to demand action against Kangana Ranaut and withdrawal of her Padma Shri। ਐਵੇਂ ਡਰਾਮੇਬਾਜ਼ੀ ਬਿਆਨ ਹੀ ਦੇਣਾ। ਉਹਨਾਂ ਨੇ ਕਿਹਾ ਵੀ MS Sirsa follows all RSS BJP hate mongers on Twitter and has followed Kangana in past as well. He has been willing pawn of RSS, कि वो RSS ਦਾ ਹੀ ਕੁੱਤਾ ਹੈ।
ਉਹਨਾਂ ਦਾ ਹੀ ਹੱਥ ਠੋਕਿਆ ਹੈ ਔਰ ਉਹ ਇਹ ਤਾਂ ਉਹਨਾਂ ਨੂੰ ਫੋਲੋ ਕਰਦਾ ਹੈ ਸਾਰੇ ਆਰਐਸਐਸ ਵਾਲਿਆਂ ਨੂੰ ਟਵਿੱਟਰ ਤੇ। ਮੇ ਆਈ ਨੋ ਵਾਈ ਥੀਸ ਐਸਜੀਪੀਸੀ ਡੀਐਸ GMC did not demand withdrawal of Padma Award to Amitabh Bachchan, who shouted "Khoon ka badla khoon" slogan and incited violence against Sikhs in 1984. ਹੁਣ ਇਹ ਸਰਸਾ ਉਹਦੇ ਤੋਂ ਤਾਂ ਅਮਿਤਾਭ ਬੱਚਨ ਤੋਂ ਤਾਂ ਚੈੱਕ ਲੈਂਦਾ ਹੈ। ਉਹਨੇ ਕਿਹਾ ਜੀ ਨਾਰੇ ਲਾਉਣ ਵਾਲਾ ਖੂਨ ਕਾ ਬਦਲਾ ਖੂਨ, ਉੱਥੇ ਇਹ ਬੋਲੇ ਨਹੀਂ ਹੈਗੇ। ਫਿਰ why they were silent and didn't demand withdrawal of Bharat Ratna to Nanaji Deshmukh, who justified Sikh genocide and egged Indira to go ahead with Blue Star and helped Rajiv kill Sikhs in November 84 and consolidate majority votes। ਹੁਣ ਇਹ ਨਾਨਾ ਜੀ ਦੇਸ਼ਮੁਖ ਹੈ ਜਿਹਨੂੰ ਭਾਰਤ ਰਤਨ ਦਿੱਤਾ ਹੈ। ਮੈਂ ਅਕਸਰ ਉਹਨੂੰ ਆਰਐਸਐਸ ਆਈਡੀਆਲੋਗ ਜਿਹਨੇ ਆਪਣੇ 9 ਨਵੰਬਰ ਦੇ ਲਿਖਤ ਦੇ ਵਿੱਚ 84 ਜਸਟੀਫਾਈ ਕੀਤਾ ਸੀ ਕਿ ਸਿੱਖ ਡਿਜ਼ਰਵ ਕਰਦੇ ਸੀ ਇਹ, ਚੁੱਪ ਕਰਕੇ ਹੁਣ ਇਹਨਾਂ ਨੂੰ ਬਹਿ ਜਾਣਾ ਚਾਹੀਦਾ ਹੈ, ਬੜੇ ਚਾਂਬੜੇ ਹੋਏ ਸੀ, ਇਹਨਾਂ ਨੂੰ ਸਬਕ ਸਿਖਾਉਣਾ ਬੜਾ ਜ਼ਰੂਰੀ ਸੀ। ਔਰ ਅਖੀਰ 'ਚ ਉਹਨਾਂ ਨੇ ਕਿਹਾ ਕਿ ਸਿੱਖ ਸ਼ੁੱਡ ਨਾਟ ਗੈਟ ਕੈਰੀਡ ਅਵੇ ਸੀਇੰਗ ਦਿਸ ਅਨਾਉਂਸਮੈਂਟ ਫਰਮ ਮੋਦੀ ਆਫ ਯੂ ਮੋਦੀ ਐਜ਼ ਪ੍ਰੋ ਸਿੱਖ। ਮੋਦੀ ਐਂਡ BJP ਆਰ ਵੈਰੀ ਮਚ ਐਂਟੀ ਸਿੱਖ and just now Modi has provided additional security to houses of Kangana Ranaut in HP and Mumbai after Sikhs protested against her social media posts against Sikhs and farmers। उन्होंने कहा जी ये भरम ना पालना कि मोदी प्रो सिख है, वो ही है पक्का एंटी सिख है। कंगना रनौत का मंडी हिमाचल च घर भी और मुंबई च भी उन्होंने एक्स्ट्रा सिक्योरिटी दी है। और ये कंगना इज वेरी मच बीइंग एनकरेज्ड बाय RSS BJP to demonize Sikhs or label Sikhs as Hindus। She has earlier written posts claiming Sikh gurus and Sikhs were all Hindus। She has been going around calling Sikhs and farmers terrorists and is directing, producing and acting in biopic of Indira Gandhi in which she boasts she will show Operation Blue Star for first time on screen। मैं ऑलरेडी जिक्र किया है कि भाई वो इंदिरा गांधी का रोल बायोपिक कर रही है। फिर उन्होंने ये कहा कि भाई ये वही है ਜਿਹੜੀ ਫਾਰਮਰਸ ਨੂੰ ਕੈਂਸਰ, ਟਰਮਾਈਟਸ, ਸਿਉਂਕ, ਮੌਸਕੀਟੋ ਤੇ ਦਹਿਸ਼ਤਗਰਦ ਕਹਿੰਦੀ ਸੀ, ਡੀਹਿਊਮਨਾਈਜ਼ ਕਰ ਰਹੀ ਸੀ। ਔਰ ਹੁਣੇ ਹੀ ਉਹਨੇ ਇੱਕ ਪੋਸਟ ਲਿਖੀ ਹੈ ਕਿ ਜੀ ਪੰਜਾਬੀ ਹਿੰਦੂ ਜਿਹੜੇ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਨੈਗਲੈਕਟ ਕੀਤਾ ਜਾ ਰਿਹਾ। ਫਿਰ ਉਹਨਾਂ ਨੇ ਸਾਖੀ ਮਹਾਰਾਜ ਦੀ ਗੱਲ ਵੀ ਕੀਤੀ ਜਿਹੜਾ ਮੈਂ ਆਲਰੇਡੀ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਵੀ ਇਹ ਸਾਰੇ ਜਿਹੜੇ ਨੇ ਇਹ ਸਿੱਖਾਂ ਨੂੰ ਜਿਹੜਾ ਪੋਲਰਾਈਜ਼ ਕਰ ਰਹੇ ਨੇ ਹਿੰਦੂਆਂ ਸਿੱਖਾਂ ਨੂੰ। I feel Sikh should see statement of BJP MP साक्षी महाराज ने कहा जी कानून फिर भी बन सकते हैं, आता जाते कानून बिल आते जाते रहते हैं और हम फिर बिल ले आएंगे। ये उधर एग्जैक्ट है कि बिल तो आते जाते रहते हैं। हिंदुत्वा groups are also hounding Sikhs in UP and Haryana, either harassing them for farmer protests or harassing them for supporting CA protests or attacking them over jailing of Vishal Sood abroad or attacking Gurgaon Gurdwaras for allowing Muslims to do namaz inside their Gurdwara grounds in case they have no other place। ਹੁਣ ਇਹ ਜਿਹੜਾ ਕਿ ਵੀ ਉਹ ਟਾਰਗੇਟ ਕਰ ਰਹੇ ਨੇ ਗੁੜਗਾਵਾਂ 'ਚ ਉਹਨਾਂ ਨੇ ਸਿੱਖਾਂ ਨੂੰ ਵੀ ਧਮਕੀ ਦਿੱਤੀ ਹੈ ਵੀ ਅਸੀਂ ਗੁਰਦੁਆਰਿਆਂ ਤੇ ਵੀ ਅਟੈਕ ਕਰਾਂਗੇ। Sikhs must not forget this pattern of Sikh propaganda, violence and throwing innocent Sikhs in jail or harassing us or twisting our history by BJP, VHP and others कि भाई इन्हां नूं मत भुल्लो भी यही इन्हां दा पैटर्न सी। फिर उन्होंने राकेश टिकैत की गल की है कि भी बेशक जो उन्हें रोल प्ले किया है उसकी एप्रीसीएशन करनी बनती है, पर इस गल का ध्यान रहे कि ही राकेश टिकैत और भरा 2014 च BJP दे नाल रल के इन्हां ने मुजफ्फरनगर दे विच मुसलमानां दे खिलाफ बहुत नफरत फैला के उत्थे उन्होंने हिंसा फैलाई सी। और ये उन्होंने कहा कि भी डायस्पोरा सिखा भैन जी अमनजोत ने अपील की है कि भी यूके दे विच मुसलमाना ने पूरी कानूनी कार्रवाई करके रिपब्लिक चैनल नूं हेट स्पीच दे थल्ले जिहड़ा फाइन करवाया सी। हुण जिहड़ा ये करना बनदा है कि भाई सिख शुड लॉबी सेम वे अगेंस्ट हिंदुत्वा बिगट्स इन यूके, USA, न्यूजीलैंड, कैनेडा एटसेट्रा एंड गेट दोज हेट मॉन्गर्स फाइंड डी-प्लेटफॉर्म्ड कि इन्हां नूं कढाओ उत्थों और इन्हां नूं जुर्माने करवाओ, इहदे ते लॉबी करो। और फिर उन्होंने असी जिक्र करांगे कि किवें एक घटना ग्रेनेड अटैक दी इन्हां ने पब्लिसाइज की है जी पठानकोट फौजी एयरबेस ते हुई है। और उन्होंने कहा भी ये सारे शैम है और इस सारे नूं उन्होंने बड़ी खूबसूरती नाल जिहड़े अल्फाज दिते ने
ਸੋ ਅਸੀਂ ਭੈਣ ਜੀ ਅਮਨਜੋਤ ਕੌਰ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਥ ਲੈਣਾ ਬ੍ਰੇਕ ਟੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਅੱਜ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ। ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਨਾ ਪ੍ਰੋਗਰਾਮ। ਸੋ ਵਿਊਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ ਇਸ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ 3 ਖੇਤੀਬਾੜੀ ਕਾਨੂੰਨਾਂ ਤੇ ਮੋਦੀ ਵੱਲੋਂ ਯੂ ਟਰਨ ਦੀ ਜਿਹੜੀ ਖਬਰ ਹੈ ਇੰਟਰਨੈਸ਼ਨਲ ਮੀਡੀਆ ਦੀਆਂ ਮੁੱਖ ਸੁਰਖੀਆਂ ਵਿੱਚ ਆਇਆ ਹੈ। ਸੋ ਉਹਨਾਂ ਨੇ ਇਸ ਨੂੰ ਸਿੱਖ ਕੌਮ ਅਤੇ ਸਿੱਖ ਕਿਸਾਨੀ ਦੀ ਜਿੱਤ ਵਜੋਂ ਹੀ ਦੇਖਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, 1 ਸਾਲ ਦੀ ਇਸ ਕਿਸਾਨ ਮੂਵਮੈਂਟ ਨੂੰ ਜੇ 26 ਨਵੰਬਰ ਕੱਟ ਆਫ ਡੇਟ ਰੱਖੀਏ, ਕਿਉਂਕਿ 26 ਨਵੰਬਰ ਹੀ ਦਿੱਲੀ ਦੀਆਂ ਬਰੂਹਾਂ ਤੇ ਹਜ਼ਾਰਾਂ ਕਿਸਾਨ, ਜਿਨ੍ਹਾਂ ਦੇ ਵਿੱਚ 90% ਸਿੱਖ ਸੀ, ਪਹੁੰਚੇ। ਜੀ ਬੇਸ਼ੱਕ ਇਹ ਆਰਡੀਨੈਂਸ 3 ਜਿਹੜੇ ਜੂਨ ਦੇ ਪਹਿਲੇ ਹਫਤੇ 'ਚ ਲਿਆਂਦੇ ਗਏ, 6 ਮਹੀਨੇ ਆਰਡੀਨੈਂਸ ਰਹੇ, ਔਰ ਜਦੋਂ ਹੀ ਇਹ ਲਾਅ ਬਣਾਏ ਪਾਰਲੀਮੈਂਟ ਵੱਲੋਂ ਇੱਕਦਮ ਦਿੱਲੀ ਮਾਰਚ ਦੀ ਕਾਲ ਦਿੱਤੀ ਗਈ। ਔਰ ਅਸੀਂ ਇਹ ਦੇਖਿਆ ਕਿ ਕਿੰਨੇ ਬੈਰੀਅਰ ਇਹਨਾਂ ਬਹਾਦਰ ਸਿੱਖਾਂ ਨੇ ਪੰਜਾਬ ਤੋਂ ਆਏ ਨੌਜਵਾਨਾਂ ਦੀ ਅਗਵਾਈ ਦੇ ਥੱਲੇ, ਬੇਸ਼ੱਕ ਬਾਅਦ ਦੇ ਵਿੱਚ 26 ਜਨਵਰੀ ਤੋਂ ਬਾਅਦ ਇਹ ਕਾਮਰੇਡੀ ਲੀਡਰਸ਼ਿਪ ਦੀ ਬਦਦਿਆਨਤੀ, ਕਿਤੇ ਨਾ ਕਿਤੇ ਖੌਫ, ਕਿਤੇ ਨਾ ਕਿਤੇ ਇਹਨਾਂ ਦਾ ਸਿੱਖੀ ਤੋਂ ਖੌਫ, ਉਸ ਦਾ ਨਤੀਜਾ ਸੀ ਕਿ ਇਹਨਾਂ ਨੇ ਆਪਣੀ ਜਿਹੜੀ ਤਾਕਤਵਰ ਬਾਂਹ ਕੱਟ ਲਈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲੀਡ ਕਰਨ ਵਾਲੇ ਵੀ ਸਿੱਖ ਨੌਜਵਾਨ, ਔਰ ਜਿਵੇਂ ਉਹਨਾਂ ਨੇ ਕਰੇਨਾਂ ਨਾਲ ਰੱਖੇ ਪੱਥਰਾਂ ਨੂੰ ਹੱਥਾਂ ਨਾਲ ਚੁੱਕਿਆ, ਜਿਵੇਂ ਉਹਨਾਂ ਨੇ ਜਿਵੇਂ ਦੁਸ਼ਮਣ ਦੇ ਖਿਲਾਫ ਖੰਦਕਾਂ ਖੋਦੀਆਂ ਜਾਂਦੀਆਂ ਨੇ, ਐਨ ਟ੍ਰੈਂਚਸ ਪੂਰੀ GT ਰੋਡ ਜਿਨ੍ਹਾਂ ਨੇ ਪੁੱਟ ਕੇ ਟੈਕਸ ਪੇਅਰ ਮਨੀ ਦੇ ਲੱਖਾਂ ਕਰੋੜਾਂ ਰੁਪਈਆਂ ਦਾ ਨੁਕਸਾਨ ਕੀਤਾ। ਪਰ ਰਿਮਾਰਕੇਬਲ ਸੀ, ਔਰ ਪਹਿਲੀ ਵਾਰ ਸ਼ਾਇਦ ਜਿਨ੍ਹਾਂ ਕੰਪਨੀਆਂ ਨੇ ਜਾਂ ਜਿਨ੍ਹਾਂ ਨੇ ਟਰੈਕਟਰ ਦੀ ਕਾਢ ਕੱਢੀ, ਉਹਨਾਂ ਨੇ ਵੀ ਪਹਿਲੀ ਵਾਰ, ਇਹ ਟਰੈਕਟਰਾਂ ਦੀ ਦੁਨੀਆ 'ਚ ਵੀ ਇੱਕ ਨਵੀਂ ਹਿਸਟਰੀ ਰਚੀ ਗਈ ਕਿ ਟਰੈਕਟਰ ਇਕੱਲੇ ਖੇਤਾਂ ਦੇ ਵਿੱਚ ਨਹੀਂ ਦੌੜਦੇ, 300 ਮੀਲ ਵੀ ਦੌੜਾਏ ਜਾ ਸਕਦੇ ਨੇ। ਔਰ ਜੇ ਹਕੂਮਤਾਂ ਦੇ ਕੋਲ ਟੈਂਕ ਹੁੰਦੇ ਨੇ, ਕਰੇਨਾਂ ਨੇ, ਤੇ ਇੱਥੇ ਸਿੱਖਾਂ ਨੇ ਟਰੈਕਟਰਾਂ ਦੇ ਨਾਲ ਕਰੇਨਾਂ ਦਾ ਜਿਹੜਾ ਹੈ ਉਹ ਮੂੰਹ ਮੋੜ ਕੇ ਰੱਖ ਦਿੱਤਾ ਹੈ। ਔਰ ਇਹ ਵੀ, ਔਰ ਦਿੱਲੀ ਦੀਆਂ ਸੜਕਾਂ ਤੇ ਜਿਵੇਂ ਫਿਰ ਉਹਨਾਂ ਨੇ ਉਹ ਟਰੈਕਟਰਾਂ ਦੇ ਨਾਲ ਜਿਵੇਂ ਉਹ ਬਾਜ਼ੀਗਰ ਬਾਜ਼ੀਆਂ ਪਾਉਂਦੇ ਨੇ, ਇਵੇਂ ਜਿਵੇਂ ਟਰੈਕਟਰ ਘੁਮਾਏ,
ਉਹ ਪਹਿਲੀ ਵਾਰ ਜਿਹੜਾ ਉਹ ਦੇਖਣ ਵਾਲਾ ਹੀ ਸੀ ਕਿ ਭਾਈ ਇਹ ਹੁੰਦਾ ਕਿ ਸਾਡੇ ਉਹ ਅਕਸਰ ਕਹਿੰਦੇ ਨੇ ਪੰਜਾਬ ਦੇ ਵਿੱਚ ਫੋਕਲੋਰ ਦਾ ਇੱਕ ਅਖਾਣ ਹੈ, ਕਿਸੇ ਨੇ ਪੁੱਛਿਆ ਕਿ ਹਥਿਆਰ ਕਿਹੜਾ ਵਧੀਆ ਹੁੰਦਾ, ਉਹਨੇ ਕਿਹਾ ਜਿਹੜਾ ਵੇਲੇ ਸਿਰ ਕੰਮ ਹੈ, ਵੀ ਜਿਹੜਾ ਤੁਹਾਡੇ ਕੋਲ ਹੈ ਤੁਸੀਂ ਉਹਨੂੰ। ਸੱਚਮੁੱਚ ਹੀ ਟਰੈਕਟਰ ਸਿੰਬਲ ਵੀ ਹੈ ਕਿਰਸਾਨੀ ਦਾ, ਮਾਡਰਨ ਟੈਕਨੋਲੋਜੀ ਦੇ ਨਾਲ ਜੋ ਵੀ ਗ੍ਰੀਨ ਰੈਵੋਲੂਸ਼ਨ ਦੇ ਨਾਂ ਥੱਲੇ ਭਾਵੇਂ ਉਸ ਤੋਂ ਬਾਅਦ ਚ ਬਰਬਾਦੀ ਨਿਕਲੀ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਪਾਵਰਫੁਲ ਵੈਪਨ ਟਰੈਕਟਰ, ਔਰ ਸਭ ਤੋਂ ਉਸ ਤੋਂ ਵੀ ਪਾਵਰਫੁਲ ਵੈਪਨ ਇਨਡੋਮਿਟੇਬਲ, ਇਨਵਿੰਸੀਬਲ, ਅਨਕੰਕਰੇਬਲ ਸਪਿਰਿਟ ਸਿੱਖੀ ਦੀ, ਜਿਹੜੀ 10 ਗੁਰੂ ਸਾਹਿਬਾਨ ਦੀ ਕਮਾਈ ਉਸ ਧਰਤੀ ਦੇ ਉੱਤੇ, ਜਿਹਨੂੰ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ ਕਿ ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ ਪਰ ਟੈ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾ ਮੋਢੇ ਤੇ ਉਲਾਰ ਕੇ। ਕਿਸੇ ਇੱਕ ਰਾਈਟ ਅਪ ਮੈਂ ਪੜ੍ਹ ਰਿਹਾ ਸੀ ਕਿ ਸਰਦਾਰ ਬਘੇਲ ਸਿੰਘ, ਜਿਨ੍ਹਾਂ ਨੇ 30,000 ਖਾਲਸੇ ਦੇ ਨਾਲ, ਜਿਨ੍ਹਾਂ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਸਰ ਬਘੇਲ ਸਿੰਘ ਸ਼ਾਮਲ ਸੀ, 30,000 ਖਾਲਸੇ ਦੀ ਫੌਜ ਨੇ ਦਿੱਲੀ ਫਤਹ ਕੀਤੀ 1783 ਚ, ਔਰ ਫਤਹ ਕਰਕੇ ਆਪਣਾ ਜੋ ਡੀਲ ਬਣਾ ਕੇ ਵਾਪਸ ਮੁੜ ਆਏ। ਤੇ ਉਹ ਕਿਹਾ ਜਾਂਦਾ ਕਿ ਕਿਸੇ ਨੇ ਪੁੱਛਿਆ ਕਿ ਜੀ ਤੁਸੀਂ ਦਿੱਲੀ ਫਤਹ ਕੀਤੀ ਹੋਈ ਛੱਡ ਦਿੱਤੀ? ਕਹਿੰਦਾ ਨਹੀਂ, ਇਹ ਤਾਂ ਦਿੱਲੀ ਤੇ ਬਿੱਲੀ ਦਾ ਕੀ ਮਾਰਨਾ, ਜਦੋਂ ਮਰਜ਼ੀ ਮਾਰ ਲਈ, ਅਜੇ ਤਾਂ ਦਿੱਲੀ ਦੀ ਟੈਂ ਤੋੜੀ ਹੈ। ਸੋ ਉਹਨਾਂ ਕਿਹਾ ਜੀ ਇਹਨਾਂ ਦੀ ਟੈਂ ਤੋੜਨੀ ਬੜੀ ਜ਼ਰੂਰੀ ਸੀ ਜਿਹੜੇ ਇੱਥੋਂ। ਸੋ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਵੀ ਸਿੱਖਾਂ ਨੇ 2014 ਤੋਂ ਲੈ ਕੇ ਜਿਹੜਾ 7 ਸਾਲ ਇਹਦੀ ਜਿਹੜਾ ਧੌਣ ਦੇ ਵਿੱਚ ਸਰੀਆ ਫਸਿਆ ਹੋਇਆ ਸੀ ਮੋਦੀ ਦੀ ਔਰ RSS ਦੀ, ਉਹ ਸਰੀਆ ਕੱਢ ਕੇ ਧੌਣ ਜਿਹੜੀ ਹੈ ਐ ਝੁਕਾ ਦਿੱਤੀ ਹੈ ਜਿਵੇਂ ਕੁੱਤਾ ਜਿਹੜਾ ਉਹ ਪੈਰ ਚੱਟਦਾ ਹੁੰਦਾ, ਇਸ ਲੈਵਲ ਦੇ ਉੱਤੇ ਲਿਆ ਕੇ ਖੜਾ ਕਰ ਦਿੱਤਾ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉੱਥੇ ਬੈਠੇ ਜਿਹੜੇ ਉਹਨਾਂ ਦੇ ਐਂਕਰ ਨੇ, ਅਸੀਂ ਪਹਿਲੇ ਸੈਗਮੈਂਟ 'ਚ ਡਿਸਕਸ ਕੀਤਾ ਕਿ ਉਹ ਕਿਵੇਂ ਟਵਿੱਟਰ ਤੇ ਟ੍ਰੈਂਡ ਚਲਾ ਰਹੇ ਨੇ, ਹੋਰ ਪ੍ਰੋਪੇਗੈਂਡਾ, ਉਹਨੂੰ ਖੌਫ ਡਰ। ਇੱਕ ਤਬਕਾ ਮੋਦੀ ਦਾ ਪ੍ਰੋ ਸਿੱਖ ਹੋਣਾ ਦੱਸ ਰਿਹਾ ਹੈ, ਪਰ ਦੂਸਰਾ ਤਬਕਾ ਕਹਿ ਰਿਹਾ ਕਿ ਜੀ ਇਹ ਖਾਲਿਸਤਾਨ ਦੀ ਔਰ ਉਹਨਾਂ ਦੇ ਆਪ ਇੰਡੀਆ ਵਰਗਾ ਜਿਹੜਾ RSS ਦਾ ਮਾਊਥਪੀਸ ਹੈ, ਉਹ ਇੰਟੈਲੀਜੈਂਸ ਏਜੰਸੀਆਂ ਦੇ ਹਵਾਲੇ ਨਾਲ ਖਬਰ ਕਰ ਰਹੇ ਨੇ ਕਿ ਜੀ ਇੰਟਰਨੈਸ਼ਨਲੀ ਜਿਹੜੀ ਰੈਫਰੈਂਡਮ 2020 ਦੀ ਮੁਹਿੰਮ ਚੱਲਦੀ ਹੈ, ਸਿੱਖ ਨੌਜਵਾਨ ਐਲੀਨੇਟ ਹੋ ਰਹੇ ਸੀ ਪੰਜਾਬ 'ਚ, ਉਹਨੂੰ ਲੱਗਦਾ ਸੀ ਕਿ ਵੀ ਇਹ ਤਾਂ ਖਾਲਿਸਤਾਨ ਦੀ ਮੂਵਮੈਂਟ ਨੂੰ ਬਹੁਤ ਵੱਡਾ ਕੈਡਰ ਮਿਲੇਗਾ। ਔਰ ਬਾਕੀ ਸਾਰੇ ਮੀਡੀਆ 'ਚ ਵੀ ਡਿਸਕਸ ਹੋ ਰਿਹਾ, ਹਰ ਕੋਈ ਆਪੋ ਆਪਣਾ, ਉਹ ਜਿਵੇਂ 3 ਬਲਾਈਂਡ ਮੈਨ ਡਿਸਕ੍ਰਾਈਬ ਐਨ ਐਲੀਫੈਂਟ, ਕਿ ਹਾਥੀ ਨੂੰ 3 ਅੰਨੇ ਜਿਹੜੇ ਨੇ ਉਹ ਬਿਠਾਤੇ ਹਾਥੀ ਦੇ ਕੋਲ, ਕੋਈ ਉਹਦੀ ਸੁੰਡ ਨੂੰ ਹੱਥ ਲਾ ਕੇ ਹਾਥੀ ਨੂੰ ਉਹੀ ਐਕਸਪਲੇਨ ਕਰ ਰਿਹਾ, ਕੋਈ ਉਹਦੇ ਟਰੰਕ ਨੂੰ ਹੱਥ ਲਾ ਕੇ ਕਰ ਰਿਹਾ, ਕੋਈ ਉਹਦੀ ਨਿੱਕੀ ਜਿਹੀ ਪੂਛ ਫੜ ਕੇ ਖੜਾ ਵੀ ਇਹ ਤਾਂ ਕੁਝ ਵੀ ਨਹੀਂ, ਐਵੇਂ ਹੀ ਹਾਥੀ ਦਾ ਹੈ। ਉਹ ਤਿੰਨੋਂ ਹੀ ਬਲਾਈਂਡ ਨੇ, ਪਰ ਝੂਠ ਵੀ ਨਹੀਂ ਬੋਲ ਰਹੇ, ਉਹਨਾਂ ਹੀ ਕਰ ਰਹੇ। ਸੋ ਜਿੰਨੀ ਕਿਸੇ ਦਾ ਆਪਣਾ ਦਾਇਰਾ ਕਾਰ ਹੈ ਹਰ ਕੋਈ, ਲੇਕਿਨ ਇਹਦੇ ਤੋਂ ਕੋਈ ਡਿਨਾਇਲ ਨਹੀਂ ਹੈ ਕਿ ਸਿੱਖਾਂ ਨੇ ਧੌਣ ਭੰਨੀ ਹੈ। ਬਿਲਕੁਲ। ਅੱਗੋਂ ਇਹਨਾਂ ਨੇ ਕੀ ਕਰਨਾ ਹੈ, ਕਿਵੇਂ ਵਸਾ ਕੇ ਮਾਰਨ ਦੀ ਇਹਨਾਂ ਦੀ ਧੋਖੇਬਾਜ਼ ਲਾਈਨ ਕੀ ਹੈ, ਉਹਦੇ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਔਰ ਇੰਟਰਨੈਸ਼ਨਲ ਮੀਡੀਆ ਨੇ ਵੀ ਬਹੁਤ ਵਾਰ ਹੁੰਦੇ, ਕਿਉਂਕਿ ਇਹ ਮੂਵਮੈਂਟ ਸਿਰਫ ਪੰਜਾਬ ਤੱਕ ਮਹਿਦੂਦ ਨਹੀਂ ਸੀ, ਪੰਜਾਬ ਤੋਂ ਦਿੱਲੀ ਦੀਆਂ ਸੜਕਾਂ ਤੱਕ ਨਹੀਂ ਸੀ ਕਿ ਦਿੱਲੀ ਦੀਆਂ ਬਰੂਹਾਂ ਤੱਕ। ਬੇਸ਼ੱਕ ਵੈਸਟਰਨ ਯੂਪੀ ਔਰ ਹਰਿਆਣੇ ਦਾ ਇੱਕ ਹਿੱਸਾ ਨਾਲ ਜੁੜਿਆ, ਯੂਪੀ ਦੇ ਵੀ ਸਿੱਖ ਬੈਲਟ ਜਾਂ ਵੈਸਟਰਨ ਯੂਪੀ ਦਾ ਇਹ ਟਕੈਤ ਭਰਾਵਾਂ ਵਾਲੀ ਬੈਲਟ, ਤੁਹਾਨੂੰ ਬਾਈ ਐਂਡ ਲਾਰਜ ਇੰਡੀਆ ਦੀਆਂ ਤਾਂ 29 ਸਟੇਟਾਂ ਨੇ, ਹੋਰ ਤਾਂ ਕਿਤੇ ਤੁਹਾਨੂੰ ਕੋਈ ਬਹੁਤਾ ਨਜ਼ਰ ਨਹੀਂ ਆਇਆ। ਸਿੰਬੋਲਿਕ ਕਿਤੇ ਹੋ ਗਿਆ ਇੱਕ ਅੱਧਾ ਪ੍ਰੋਟੈਸਟ, ਜਾਂ ਮਹਾਰਾਸ਼ਟਰ ਬੰਦ ਹੋ ਗਿਆ ਜਾਂ ਦੂਜਾ ਹੋ ਗਿਆ, ਲੇਕਿਨ ਔਰ ਇਵੇਂ ਹੀ ਅੱਜ ਜਨਾਬ ਜਮਸ਼ੇਦ ਉਹਨਾਂ ਦਾ ਨਾਂ ਹੈ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸ਼ਾਇਦ ਉਹ ਡੀਨ ਰਿਟਾਇਰ ਨੇ ਸੀਨੀਅਰ ਪੋਸਟ ਤੋਂ, ਉਹਨਾਂ ਦਾ ਇੱਕ ਇੰਟਰਵਿਊ ਆ ਰਿਹਾ ਸੀ ਅੱਜ, ਉਹ ਗੱਲ ਕਰ ਰਹੇ ਸੀ ਡੈਮੋਗ੍ਰਾਫੀ, ਕਿ ਪੰਜਾਬ ਦੇ ਵਿੱਚ ਸਿੱਖ ਰਿਅਲਾਈਜ਼ ਨਹੀਂ ਕਰ ਰਹੇ ਵੀ ਉਹਨਾਂ ਦੀ ਪਾਪੂਲੇਸ਼ਨ ਕਿੰਨੀ ਤੇਜ਼ੀ ਨਾਲ ਘਟ ਰਹੀ ਹੈ। ਉਹਨਾਂ ਨੇ 2011 ਦੀ ਸੈਂਸਸ ਔਰ ਉਸ ਤੋਂ ਪਹਿਲਾਂ ਦੀ ਕਿ ਕਿਵੇਂ 20 ਸਾਲਾਂ ਦੇ ਵਿੱਚ ਸਿੱਖ ਜਿਹੜੇ 63% ਸੀ ਪਾਪੂਲੇਸ਼ਨ ਦਾ ਪੰਜਾਬ ਦੀ, ਉਹ 57% ਤੇ ਆ ਗਏ ਨੇ। ਉਹਨਾਂ ਕਿਹਾ ਕਿ ਜੇ ਇਹ ਟ੍ਰੈਂਡ ਜਾਰੀ ਰਿਹਾ ਹੈ ਤੇ 2000 ਅਗਲੇ 20 ਸਾਲਾਂ ਦੇ ਵਿੱਚ ਜਿਹੜਾ ਉਹ ਸਿੱਖ ਮਾਈਨੋਰਿਟੀ 'ਚ ਹੋ ਜਾਣਗੇ। ਫਿਰ ਇੱਕ ਗੱਲ ਜਿਹੜੀ ਉਹਨਾਂ ਨੇ ਇਸ ਟੌਪਿਕ ਤੇ ਵੀ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਵੀ ਗੱਲ ਕਰਨ ਦੀ, ਔਰ ਬਾਕੀ ਵੀ, ਲੇਕਿਨ ਉਹਦੇ 'ਚ ਕਈ ਕਾਰਨ ਨੇ, ਮਾਈਗ੍ਰੇਸ਼ਨ ਵੀ ਆ ਉੱਥੋਂ ਹੋ ਰਹੀ, ਔਰ ਇੱਕ ਜਿਹੜਾ ਇਹਨਾਂ ਨੇ ਉਹ ਸਲੋਗਨ ਹਮ ਦੋ ਹਮਾਰੇ ਦੋ ਦੇ ਥੱਲੇ ਦੋਆਂ ਤੇ ਆ ਗਏ, ਹੁਣ ਇੱਕ ਤੇ ਹੀ ਆ ਗਏ।
ਔਰ ਕਿਵੇਂ ਅਦਰਵਾਈਜ਼ ਡਰੱਗਸ ਔਰ ਦੂਸਰੇ ਨੇ ਫਰਟੀਲਿਟੀ ਰੇਟ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ, ਇੱਕ ਵੱਖਰਾ ਵਿਸ਼ਾ ਹੈ। ਲੇਕਿਨ ਜਿਹੜੀ ਗੱਲ ਮੈਂ ਉਹ ਕਹਿਣਾ ਚਾਹੁੰਦਾ ਹੈ, ਉਹਨਾਂ ਨੇ ਉਸ ਇੰਟਰਵਿਊ ਦੇ ਅਖੀਰ 'ਚ ਕਿਹਾ ਕਿ ਗੱਲ ਇਹ ਨਹੀਂ ਹੈ ਵੀ ਸਿੱਖ ਮਾਈਨੋਰਿਟੀ 'ਚ ਹੋ ਜਾਣਗੇ। ਉਹਨਾਂ ਨੇ ਕਿਹਾ ਵੀ ਇਸ ਤੋਂ ਵੀ ਇੰਪੋਰਟੈਂਟ ਗੱਲ ਇਹ ਹੈ ਕਿ ਪੰਜਾਬ ਦੀ ਚਰਚਾ ਉਦੋਂ ਤੱਕ ਹੀ ਵਰਲਡ ਪੋਲਿਟਿਕਸ 'ਚ ਹੁੰਦੀ ਹੈ ਜਦੋਂ ਤੱਕ ਇੱਥੇ ਸਿੱਖ ਨੇ, ਜਾਂ ਸਿੱਖਾਂ ਦੀ ਗੱਲ ਹੈ, ਜਾਂ ਸਿੱਖ ਡਿਸਾਈਡਿੰਗ ਫੈਕਟਰ ਨੇ। ਅਦਰਵਾਈਜ਼ ਇੰਨੇ ਸੂਬੇ 29 ਨੇ, ਇੱਕ ਛੋਟਾ ਜਿਹਾ ਸੂਬਾ, ਉਹਦੀ ਕੀ ਅਹਿਮੀਅਤ ਹੈ? ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਕਿਸਾਨ ਲਹਿਰ ਨੇ ਇਹ ਦੱਸ ਦਿੱਤਾ ਹੈ ਕਿ ਭਾਈ ਸਿੱਖ ਫੈਕਟਰ ਕੀ ਹੈ, ਕਿਉਂਕਿ ਇਕੱਲਾ ਉਸ, ਜਿਵੇਂ ਮੈਂ ਕਿਹਾ ਵੀ ਉੱਥੇ ਤਾਂ 50% ਤੋਂ ਜ਼ਿਆਦਾ ਪਾਪੂਲੇਸ਼ਨ ਭਾਰਤ ਦੇ ਵਿੱਚ ਕਿਸਾਨੀ ਤੇ ਖੜੀ ਹੈ। ਆਂਧਰਾ, ਕਰਨਾਟਕਾ, ਸਾਊਥ ਤੋਂ ਲੈ ਕੇ ਰਾਜਸਥਾਨ ਵੀ, ਗੰਗਾਨਗਰ ਦੀ ਥੋੜੀ ਬੈਲਟ ਨੂੰ ਛੱਡ ਕੇ ਯੂਪੀ ਦੇ ਵੀ ਲਖੀਮਪੁਰ ਖੈਰੀ, ਹੁਣ ਤੁਸੀਂ ਪਿਕਚਰਾਂ ਦੇਖਦੇ ਹੋ ਤੁਹਾਨੂੰ ਉਹੀ 90% ਸਿੱਖ ਨਜ਼ਰ ਆਉਂਦੇ ਨੇ। ਹੁਣ ਇਹ ਜਿਹੜੀ ਸਪਿਰਿਟ ਹੈ, ਇਹਨੂੰ ਭਾਵੇਂ ਕਈਆਂ ਨੇ ਜਾਂ ਵਿੱਚ ਬੈਠੇ ਕਾਮਰੇਡਾਂ ਨੇ ਵੀ ਡਾਊਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਇੰਟਰਨੈਸ਼ਨਲ ਮੀਡੀਆ ਨੇ ਵੀ ਉਹਨੂੰ ਇੱਕ ਸਾਲ ਪੂਰੀ ਤਰ੍ਹਾਂ ਸਮਝਿਆ। ਡਾਇਸਪੋਰਾ ਸਿੱਖਾਂ ਨੇ, ਉਹ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ 16-17 ਸਿੱਖ MP ਹੋਣ, NDP ਦੇ ਲੀਡਰ ਹੋਣ, ਦੂਜੇ ਉਹਨਾਂ ਦੇ ਸੂਬਿਆਂ ਦੇ ਵਿਚਲੇ ਜਿਹੜੇ ਨੇ ਪ੍ਰੋਵਿੰਸ਼ੀਅਲ ਅਸੈਂਬਲੀਜ਼ ਹੋਣ, UK ਦੇ ਵਿੱਚ ਕੱਲੇ 2 ਸਿੱਖ ਮੈਂਬਰ ਪਾਰਲੀਮੈਂਟ ਹੀ ਨਹੀਂ, ਬਾਕੀ ਅਮਰੀਕਾ ਦੇ ਵਿੱਚ US ਕਾਂਗਰੈਸ਼ਨਲ ਸਿੱਖ ਕਾਕਸ ਦੇ ਥੱਲੇ, ਔਰ ਆਸਟ੍ਰੇਲੀਆ ਜਿੱਥੋਂ ਪਹਿਲੀ ਵਾਰ ਇੱਕ ਪੂਰੀ ਇਕੱਲੀ ਸਪੋਰਟ ਹੀ ਨਹੀਂ ਨਿਕਲੀ, ਕਿਵੇਂ ਉਹਨਾਂ ਨੇ ਪ੍ਰੋਟੈਸਟ ਵੀ ਕੱਢੇ ਔਰ ਕਿਵੇਂ ਉਹ ਹਰਿਆਣਵੀ ਵਿਗੜਿਆ ਜਿਹੜਾ ਉਹਨਾਂ ਦਾ ਹਿੰਦੂਤਵੀ ਸੀ, ਉਹਨੂੰ ਡਿਪੋਰਟ ਵੀ ਕਰਵਾਇਆ ਆਸਟ੍ਰੇਲੀਆ ਤੋਂ। ਹੁਣ ਇਹ ਜਿਹੜੀ ਸਾਰੀ ਸਟਰੈਂਥ ਹੈ, ਇਹ ਕਿਉਂਕਿ ਜਦੋਂ ਡਾਇਸਪੋਰਾ ਇਨਵੋਲਵ ਹੁੰਦਾ ਹੈ, ਇੱਕ ਖਿੱਤੇ 'ਚ ਕੀ ਹੋ ਰਿਹਾ ਹੈ, ਲੋਕਲ ਦਾ ਭਾਵੇਂ ਇੰਟਰਸਟ ਨਾ ਹੋਏ, ਬਾਹਰਲਿਆਂ ਨੂੰ ਕੀ ਹੈ, ਪੰਜਾਬ 'ਚੋਂ ਕੀ ਹੈ, ਲੇਕਿਨ ਜਦੋਂ ਬਾਹਰ ਬੈਠੇ ਕਹਿੰਦੇ ਨੇ ਕਿ ਸਾਡੇ ਭਰਾ, ਸਾਡੇ ਰਿਸ਼ਤੇਦਾਰ ਸਾਡੇ ਉੱਥੇ ਬੈਠੇ ਨੇ, ਉਹ ਪ੍ਰਭਾਵਿਤ ਹੋ ਰਹੇ ਨੇ, ਤੇ ਇਹ ਇੱਕ ਇੰਟਰਨੈਸ਼ਨਲ ਇਸ ਦੇ ਉੱਤੇ ਗੱਲਬਾਤ ਵੀ ਜਿਹੜੀ ਹੈ ਉਹ ਹੋਈ ਹਰ ਲੈਵਲ ਦੇ ਉੱਤੇ, ਕਈ ਥਾਂ ਤੇ ਇਸ ਦੇ ਉੱਤੇ ਜਿਹੜੀ ਹੈ ਉਹ ਬਰੀਫਿੰਗਸ ਵੀ ਹੁੰਦੀਆਂ ਨੇ। ਹੁਣ ਇਸ ਸਾਰੇ ਨੂੰ ਜਿਉਂ ਹੀ ਮੋਦੀ ਕਿਸਾਨ ਕਾਨੂੰਨ ਵਾਪਸ ਲੈਣ ਦੀ ਗੱਲ ਕਰਦਾ, ਮੈਂ ਵਕਤ ਦੀ ਲਿਮਿਟੇਸ਼ਨ ਕਰਕੇ ਡਿਸਕਸ ਨਹੀਂ ਕਰ ਸਕਾਂਗਾ, ਲੇਕਿਨ ਨਿਊਯਾਰਕ ਟਾਈਮਸ, ਵਾਸ਼ਿੰਗਟਨ ਪੋਸਟ, ਬਲੂਮਬਰਗ ਜਿਹੜੀ ਵੱਡੀ ਇੰਟਰਨੈਸ਼ਨਲ ਪਬਲੀਕੇਸ਼ਨ ਹੈ, ਔਰ ਜ਼ਾਹਰ ਹੈ ਜਿਹੜਾ ਨੇ ਦੇ ਉੱਥੇ ਆਊਟਲੈਟ ਨੇ, CNN, ਉਹਨਾਂ ਸਾਰਿਆਂ ਨੇ ਤਾਂ ਕਵਰ ਕੀਤਾ ਹੀ ਕੀਤਾ। ਔਰ ਇਹ ਸਾਰੇ ਜਿਹੜੇ ਨੇ ਉਹਨਾਂ ਨੇ ਵੀ ਇਸ ਨੂੰ, ਜਿੱਥੇ ਇਹ ਕਿਹਾ ਕਿ 7 ਸਾਲ 'ਚ ਪਹਿਲੀ ਵਾਰ ਮੋਦੀ ਦਾ ਸਿਰ ਝੁਕਿਆ, ਇਸ ਤੋਂ ਪਹਿਲਾਂ CAA ਦੇ ਖਿਲਾਫ ਮੂਵਮੈਂਟ ਚੱਲੀ, ਆਰਟੀਕਲ 370 ਕਸ਼ਮੀਰ 'ਚ ਖਤਮ ਕੀਤਾ, ਜਿਹਦੀ ਇੰਪੋਰਟੈਂਸ UN ਤੱਕ ਸੀ। UN ਚਾਰਟਰ ਜਿਹੜਾ UN ਦੇ ਵਿੱਚ 17 ਰੈਜ਼ੋਲੂਸ਼ਨ ਕਸ਼ਮੀਰ ਦੇ ਉੱਤੇ ਨੇ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ, ਪਰ ਇਹ ਪਹਿਲੀ ਵਾਰ, ਔਰ ਮੈਂ ਇਹਦੇ 'ਚ ਵਾਸ਼ਿੰਗਟਨ ਪੋਸਟ ਜਿਹੜੀ ਬਹੁਤ ਕ੍ਰੈਡੀਬਲ ਨਿਊਜ਼ਪੇਪਰ ਹੈ, ਔਰ ਜੋ ਓਪੀਨੀਅਨ ਮੇਕਰ, ਲਾਅ ਮੇਕਰ, ਡਿਸੀਜਨ ਮੇਕਰ ਹੈ, ਵਾਸ਼ਿੰਗਟਨ DC 'ਚੋਂ ਪੜ੍ਹਦਾ, ਉਹਦੇ ਓਪੀਨੀਅਨ ਪੇਜ ਦੇ ਉੱਤੇ, ਔਰ ਇਹ ਲਿਖਣ ਵਾਲੀ ਵੀ ਜਿਹੜੀ ਹੈ ਇਸ ਆਰਟੀਕਲ ਨੂੰ ਹਿੰਦੂ ਬੀਬੀ ਹੈ, ਨਤਾਸ਼ਾ ਬਹਿਲ, ਔਰ ਉਹਨੇ ਲਿਖਿਆ ਹਾਊ ਇੰਡੀਆਜ਼ ਫਾਰਮਰਸ ਟੁਕ ਔਨ ਇਟਸ ਮੋਸਟ ਪਾਵਰਫੁਲ ਪੋਲੀਟੀਕਲ ਪਾਰਟੀ। ਇਹਦਾ ਹੈਡਲਾਈਨ ਹੈ ਕਿ ਵੀ ਕਿਵੇਂ ਕਿਸਾਨਾਂ ਨੇ ਜਿਹੜਾ ਉਹ ਜਿਹੜੀ ਸਭ ਤੋਂ ਪਾਵਰਫੁਲ ਪੋਲੀਟੀਕਲ ਪਾਰਟੀ ਹੈ ਉਹਦੇ ਗੋਡੇ ਲਵਾਏ ਨੇ। ਮੈਂ ਆਰਟੀਕਲ ਤਾਂ ਸਾਰਾ ਨਹੀਂ ਮੈਂ ਰਿਕਮੈਂਡ ਕਰਾਂਗਾ ਕਿ ਸੈਟਿੰਗ ਥੱਲੇ ਪੜ੍ਹ ਸਕਦੇ ਨੇ, ਲੇਕਿਨ ਜਿਹੜਾ ਉਹਨੇ ਡੀਟੇਲ ਦਿੱਤੀ ਹੈ ਵੀ ਕੀ ਹੈ, ਉਹਨੇ ਕਿਹਾ ਕਿ ਵੀ ਇਹ 1 ਸਾਲ ਜਿਹੜਾ ਅੰਦੋਲਨ ਚੱਲਿਆ, some 300,000 people have engaged in a sit-in in these camps, ਕਿ 3 ਲੱਖ ਲੋਕ ਇਸ ਪੀਰੀਅਡ 'ਚ ਧਰਨੇ ਦੇ ਉੱਤੇ ਬੈਠੇ। They have also organized non-violent direct actions such as blocking railways, shutting down government buildings and forcing open toll plazas, ਕਿ ਵੀ ਇਹ ਵੀ ਮੂਵਮੈਂਟ ਉਹਨਾਂ ਨੇ ਨਾਲ ਪੈਰਲਲ ਰਨ ਕੀਤੀ। ਉਹਨਾਂ ਨੇ ਕਿਹਾ ਵੀ ਬੇਸ਼ੱਕ BJP ਦੀ ਗਵਰਨਮੈਂਟ ਨੇ ਪ੍ਰੋਟੈਸਟ ਕਰਨ ਵਾਲਿਆਂ ਨੂੰ ਟੈਰਰਿਸਟ ਕਿਹਾ, casting them as separatist, authorities erected fortified borders around the protest camps, cut off water and electricity, they detained hundreds of protesters, journalists covering the story were charged with sedition, internet services were shut down in Delhi and Haryana, Twitter was ordered to block the accounts of new organizations। ਇਹ ਬਹੁਤ ਖੂਬਸੂਰਤ ਆਰਟੀਕਲ ਹੈ, ਉਹਨੇ ਸਾਰਾ ਹੀ ਦਿੱਤਾ ਹੈ। ਉਹਨਾਂ ਨੇ ਕਿਹਾ ਪਰ ਇਹਦੇ ਬਾਵਜੂਦ ਜੋ ਇਸ ਐਜੀਟੇਸ਼ਨ ਨੇ ਕ੍ਰੀਏਟ ਕੀਤਾ ਹੈ ਉਹ ਇਨਕਲੂਸਿਵ ਡੈਮੋਕ੍ਰੇਸੀ ਹੈ। ਉਹਨਾਂ ਨੇ ਉਸੇ ਥਾਂ ਦੇ ਉੱਤੇ ਜਿੱਥੇ ਉਹ ਧਰਨੇ ਤੇ ਬੈਠੇ, essential public services such as schools and medical clinics have been made available to all along with arts and music। ਇਹ ਸਾਰਾ ਦਿਨ ਸਟੇਜ ਵੀ ਚੱਲ ਰਹੀ ਹੈ,
ਮਿਊਜ਼ਿਕ ਵੀ ਹੈ, ਗੁਆਂਢ ਦੇ ਸਲਮਸ ਦੇ ਬੱਚਿਆਂ ਨੂੰ ਤੇ ਪੜ੍ਹਾ ਵੀ ਰਹੇ ਨੇ। communal kitchen have fed thousands of people daily, including migrant workers and the destitute with no connection to the protest। ਕਿ ਹਜ਼ਾਰਾਂ ਲੋਕ ਰੋਜ਼ਾਨਾ ਰੋਟੀ ਖਾ ਰਹੇ ਸੀ ਉੱਥੇ, ਜਿਨ੍ਹਾਂ ਦਾ ਪ੍ਰੋਟੈਸਟ ਨਾਲ ਕੋਈ ਤਾਲੁਕ ਨਹੀਂ ਹੈ, ਗਰੀਬ ਮਾਈਗ੍ਰੈਂਟ ਵਰਕਰ ਨੇ। living, eating and organizing within the camps have helped forge solidarities across caste, gender, religion, class, age and language। ਕਿ ਉੱਥੇ ਆ ਕੇ ਸਾਰੇ ਵਖਰੇਵੇਂ ਮਿਟ ਗਏ। ਔਰ ਕਿ ਯੂਪੀ ਬਿਹਾਰ ਦੀਆਂ ਗਰੀਬ ਵਿਚਾਰੀਆਂ ਬਹਿਨਾਂ, ਉਹਨਾਂ ਨੂੰ ਜਿਨ੍ਹਾਂ ਨੂੰ ਸ਼ੂਦਰਾਂ ਨੂੰ ਨੇੜੇ ਨਹੀਂ ਲੱਗਣ ਦਿੰਦੇ, ਉਹਨਾਂ ਨੂੰ ਤਾਂ ਪਤਾ ਨਹੀਂ ਸੀ ਲੱਗ ਰਿਹਾ ਵੀ ਸਾਨੂੰ ਬਰਾਬਰ ਬਿਠਾ ਕੇ ਖਾ ਰਹੇ ਨੇ ਔਰ ਖਵਾ ਰਹੇ ਨੇ। ਔਰ ਉਹਨੇ ਕਿਹਾ, ਇਹਨੇ ਵਾਸ਼ਿੰਗਟਨ ਪੋਸਟ ਨੇ, ਕਿ ਸਾਰੀਆਂ ਵਿਥਾਂ ਮਿਟ ਗਈਆਂ and decisions have been made collectively in daily meetings। ਹੁਣ ਸਾਰੀਆਂ ਭਾਵੇਂ ਉਹ 33-34 ਜਥੇਬੰਦੀਆਂ ਉਹਨਾਂ ਦੇ ਆਪਣੇ ਅੱਡ-ਅੱਡ ਰੰਗ ਰੂਪ ਵੀ ਹੋਣ ਆਪਣੇ ਇੰਟਰਸਟ ਦੇ ਮਾਮਲੇ 'ਚ, ਲੇਕਿਨ ਉਹ ਇਕੱਠੇ ਫੈਸਲੇ ਰਹਿੰਦੇ ਨੇ। ਔਰ ਫਿਰ ਉਹਨਾਂ ਨੇ ਕਿਹਾ ਵੀ ਸਾਰਾ ਦਿਨ ਉਹ ਸਵੇਰੇ ਹੀ ਮੀਟਿੰਗ ਕਰਕੇ ਜਾਂ ਰਾਤ ਨੂੰ ਡਿਸਾਈਡ ਕਰਦੇ ਸੀ ਡਿਸਟ੍ਰੀਬਿਊਸ਼ਨ ਆਫ ਹਾਈਜੀਨ ਪ੍ਰੋਡਕਟਸ ਟੂ ਦਾ ਸਪੀਕਰਸ ਐਟ ਡੇਲੀ ਅਸੈਂਬਲੀ, ਸਾਰੇ ਪਾਰਟ। ਹੁਣ ਜਿਹੜੀ ਖੂਬਸੂਰਤ ਗੱਲ ਜਿਹਨੂੰ ਦੂਸਰੇ ਡਿਨਾਈ ਕਰਨ ਤੇ ਕਾਮਰੇਡੀ ਲਾਣਾ, ਸਿੱਖੀ ਦੀ ਗੱਲ ਕਰਦੇ ਆ। ਵਾਸ਼ਿੰਗਟਨ ਪੋਸਟ ਕਹਿੰਦਾ ਕਿ ਇਨ देयर ਐਫਰਟ ਟੂ ਬਿਲਡ ਮੋਰ ਡੈਮੋਕ੍ਰੈਟਿਕ ਕਮਿਊਨਿਟੀਜ਼ ਐਂਡ ਕਾਊਂਟਰ ਦਾ ਗਵਰਨਮੈਂਟਸ ਗਰੋਇੰਗ ਅਥੋਰੀਟੇਰੀਅਨਿਜ਼ਮ, ਕਿ ਵੀ ਇਸ ਮੂਵਮੈਂਟ ਨੇ ਕਿਵੇਂ ਡੈਮੋਕ੍ਰੇਸੀ ਨੂੰ ਸਟਰੋਂਗ ਕੀਤਾ ਹੈ ਔਰ ਜਿਹੜਾ ਅਥੋਰੀਟੇਰੀਅਨ, ਜਿਹੜਾ ਡਿਕਟੇਟਰਾਨਾ, ਉਹਨੂੰ ਕਿਵੇਂ ਖਤਮ ਕੀਤਾ ਹੈ। ਪ੍ਰੋਟੈਸਟਰਸ ਹੈਵ ਅਡਾਪਟਡ ਮੋਡਸ ਆਫ ਪ੍ਰੋਟੈਸਟ that are rooted in Sikh principles and practices। ਕਿ ਜਿਹੜੇ ਸਿੱਖ ਮਜ਼ਹਬ ਦੇ ਸਿਧਾਂਤਾਂ 'ਚ, ਉਹਨਾਂ ਦੇ ਫੰਡਾਮੈਂਟਲ ਪ੍ਰਿੰਸੀਪਲ, ਅਸੂਲਾਂ ਦੇ ਵਿੱਚ ਜਿਹੜੇ ਐਮਬੈਡਡ ਨੇ, ਮੂਵਮੈਂਟ ਨੇ ਉਹ ਅਡਾਪਟ ਕੀਤਾ। The movement espouses a radical egalitarianism that promotes inclusion and values workers' livelihood। ਇਹ ਨੇ ਸਿੱਖ ਪ੍ਰਿੰਸੀਪਲ ਕਿ ਜਿੱਥੇ ਬਰਾਬਰੀ ਦੀ ਗੱਲ, ਇਗਾਲੀਟੇਰੀਅਨਿਜ਼ਮ, ਔਰ ਨਾਲ ਦੀ ਨਾਲ ਸਭ ਨੂੰ ਇਨਕਲੂਡ ਕਰਨਾ। ਔਰ ਇਹ ਮੂਵਮੈਂਟ ਹੀ ਕਿ ਭਾਈ ਅਸੀਂ ਵਰਕਰਸ ਲਾਈਫ, ਤੁਸੀਂ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਲੈਂਦੇ ਹੋ, ਤੁਸੀਂ ਉਹਨਾਂ ਦੀ ਜਿਹੜੀ ਹੈ ਬ੍ਰੈਡ ਬਟਰ ਖੋਹ ਰਹੇ ਹੋ। ਫਿਰ ਉਹਨੇ ਕਿਹਾ ਇਕੱਲਾ ਇਹ ਦਿੱਲੀ 'ਚ ਨਹੀਂ ਵਾਪਰਿਆ, ਰੂਰਲ ਕਮਿਊਨਿਟੀਜ਼ ਥਰੂ ਆਊਟ ਪੰਜਾਬ ਐਂਡ ਹਰਿਆਣਾ ਹੈਵ ਸਸਟੇਨਡ ਦਾ ਮੂਵਮੈਂਟ। ਕਿ ਮੂਵਮੈਂਟ ਇੱਕ ਸਾਲ ਖੜੀ ਕਿਵੇਂ ਰਹੀ? 3 ਲੱਖ ਲੋਕ ਸਿਟਨ ਦੇ ਬੈਠਦੇ ਨੇ, ਲੱਖਾਂ ਹੋਰ ਰੋਜ਼ ਖਾ ਰਹੇ ਨੇ, ਕਿਉਂਕਿ ਪੰਜਾਬ ਔਰ ਹਰਿਆਣੇ ਦੇ ਲੋਕਾਂ ਨੇ, ਪਿੰਡਾਂ ਨੇ ਉਸ ਨੂੰ ਜਿਉਂਦੇ ਰੱਖਿਆ। ਕਿਵੇਂ? ਇਨ ਵਿਲੇजेस ਸਿੱਖ ਗੁਰਦੁਆਰਾਸ ਆਰਗੇਨਾਈਜ਼ ਰੋਟੇਟਿੰਗ ਬੈਚਸ ਆਫ ਪ੍ਰੋਟੈਸਟਰਸ ਫॉर ਕੈਂਪ ਸਾਈਟਸ, ਕੋਆਰਡੀਨੇਟ ਸਪਲਾਈਜ਼ ਫॉर ਦਾ ਮੂਵਮੈਂਟ ਐਂਡ ਫੰਕਸ਼ਨ ਐਜ਼ ਹਬਸ ਆਫ ਐਜੂਕੇਸ਼ਨ। ਕਿ ਪਿੰਡਾਂ ਦੇ ਗੁਰਦੁਆਰਿਆਂ ਚੋਂ ਰੈਗੂਲਰ ਸਪਲਾਈ ਲਾਈਨ ਵੀ, ਜਿਹੜੇ ਲੰਗਰ ਉੱਥੇ ਹਰ ਚੀਜ਼ ਜਾ ਰਹੀ ਹੈ, ਔਰ ਨਾਲ ਦੀ ਨਾਲ ਉਹਨਾਂ ਨੇ ਰੋਟੇਟਿੰਗ ਬੈਚਸ ਆਫ ਪ੍ਰੋਟੈਸਟਰਸ, ਕਿ ਇੱਕ ਪ੍ਰੋਟੈਸਟ ਕਰ ਰਹੇ ਨੇ, दूसरे वापस आ रहे हैं, फिर दूसरा बैच जा रहे हैं। और इसी तरह उन्होंने कहा विलेजर्स शेयर द वर्क ऑफ सोइंग एंड हार्वेस्टिंग विद प्रोटेस्टिंग एज सम रिटर्न टू विलेजेस वाइल अदर्स रिमेन एट द कैंप। कि पिंडां च इन्नी सांझ पैदा हुई कि ਜਿਹੜੇ ਉੱਥੇ ਬੈਠੇ ਨੇ ਧਰਨੇ ਤੇ, ਉਹਨਾਂ ਦੇ ਖੇਤਾਂ 'ਚ ਕੋਈ ਹੋਰ ਪਿੰਡ ਦੇ ਲੋਕ ਬਿਜਾਈ ਕਰ ਰਹੇ ਨੇ, ਵਾਢੀ ਕਰ ਰਹੇ ਨੇ। ਔਰ ਇਸ ਸਾਰੇ 'ਚ ਜਿਹੜਾ ਪੂਰਾ ਇਹ ਹੈ ਕਿ ਭਾਈ ਹੁਣ ਫਿਊਚਰ ਆਫ ਦਾ ਪ੍ਰੋਟੈਸਟ ਕੈਂਪਸ ਵੀ ਕਦੋਂ ਤੱਕ ਹੋਏਗਾ। ਮੋਦੀ ਨੇ ਕਿਹਾ ਜਾਓ, ਪਰ ਉਹ ਵਾਪਸ ਜਾਣ ਵਾਲੇ ਨਹੀਂ ਨੇ। ਉਹਨਾਂ ਨੇ ਕਿਹਾ ਕਿ ਭਾਈ ਜਿੱਥੇ ਸ਼ਾਹੀਨ ਬਾਗ ਔਰ ਦੂਸਰੇ ਪ੍ਰੋਟੈਸਟ ਜੋ ਕੁਝ ਕਰਨ 'ਚ ਕਾਮਯਾਬ ਨਹੀਂ ਹੋਏ, ਇਹ ਜਿਹੜਾ ਇਸ ਮੂਵਮੈਂਟ ਨੇ ਕਰ ਦਿਖਾਇਆ। ਔਰ ਇਹ ਈਵਨ BBC ਦੀ ਇੱਕ ਪੂਰੀ ਸਰਵਿਸ ਨੇ ਤਾਂ ਸਾਰਿਆਂ ਦਾ ਹੀ ਜਿਹੜਾ ਹੈ ਉਹਦਾ ਹੈਡਲਾਈਨ ਹੀ ਇਹ ਹੈ ਕਿ PM ਮੋਦੀ ਦੇ ਐਗਰੀਕਲਚਰ ਕਾਨੂੰਨ ਵਾਪਸ ਲੈਣ ਦੇ ਫੈਸਲੇ ਤੇ ਵਿਦੇਸ਼ੀ ਮੀਡੀਆ 'ਚ ਕੀ ਛਪਿਆ। ਔਰ ਉਹਦੇ 'ਚ ਉਹਨਾਂ ਨੇ ਆਲਮੋਸਟ 10 ਪੇਜ ਦਾ ਆਰਟੀਕਲ ਹੈ ਕਿ ਉਹਦੇ 'ਚ ਉਹਨਾਂ ਨੇ ਹਰ ਨਿਊਜ਼ਪੇਪਰ ਦਾ, ਜਿਹਦੇ 'ਚ ਨਿਊਯਾਰਕ ਟਾਈਮਜ਼ ਨੇ ਔਰ ਉਹਨਾਂ ਦੇ ਸੀਨੀਅਰ ਜਿਹੜੇ ਬਿਊਰੋ ਚੀਫ ਨੇ ਅਮਰੀਕਨ ਮੀਡੀਆ 'ਚ, ਵਾਸ਼ਿੰਗਟਨ ਪੋਸਟ ਦੀ ਗੱਲ ਜਿਹੜੀ ਹੈ, ਔਰ ਟਾਈਟਲ ਵੀ ਇਹੀ ਲੱਗੇ ਨੇ, ਮੋਦੀ ਭਾਰਤ ਦੇ ਕਿਸਾਨਾਂ ਅੱਗੇ ਝੁਕਿਆ, ਮੋਦੀ ਬੋਰਡ ਬਿਫੋਰ। ਔਰ ਨਿਊਯਾਰਕ ਟਾਈਮਜ਼ ਨੇ ਵੀ ਇਹੀ ਹੈਡਲਾਈਨ ਦਿੱਤਾ ਹੈ। ਉਹਨਾਂ ਨੇ ਕਿਹਾ ਵੀ ਇਹ ਹੁਣ ਤੱਕ 7 ਸਾਲ ਤੋਂ ਮੋਦੀ ਜਿਹੜਾ ਉਹ ਲੱਗਾ ਹੋਇਆ ਸੀ, ਉਹਨੂੰ ਕੋਈ ਝੁਕਾਉਣ ਵਾਲਾ ਨਹੀਂ ਸੀ। ਪਰ ਜਿੱਦਾਂ ਨੇ ਮੋਦੀ ਨੇ ਕਾਨੂੰਨ ਵਾਪਸ ਲੈਣ ਦਾ ਭਾਸ਼ਣ ਦਿੱਤਾ, ਮੋਦੀ ਦੇ ਭਾਸ਼ਣ ਨੇ ਆਮ ਭਾਰਤੀਆਂ ਨੂੰ ਝੁਕਾ ਦਿੱਤਾ। ਕਿਉਂਕਿ ਮੋਦੀ ਤਾਂ ਇੱਕ ਬਹੁਤ ਤਾਕਤਵਰ ਨੇਤਾ ਦੇ ਰੂਪ 'ਚ ਦੇਖਿਆ ਜਾਂਦਾ ਸੀ, ਉਹਨੂੰ ਕ੍ਰਿਟਿਸਿਜ਼ਮ ਦਾ ਕੋਈ ਫਰਕ ਨਹੀਂ ਸੀ ਪੈਂਦਾ। ਹੁਣ ਇਸ ਗੱਲ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਮੋਦੀ ਜਿਹੜੀ ਹੈ, ਮੋਦੀ ਦੀ ਹਾਲਤ ਪਤਲੀ ਹੁੰਦੀ ਜਾ ਰਹੀ ਹੈ। ਹਾਲਾਂਕਿ ਇਸ 'ਚ
ਕੋਈ ਸ਼ੱਕ ਨਹੀਂ ਹੈ ਕਿ ਸ਼ੇਖਰ ਗੁਪਤੇ ਵਰਗੇ ਜਿਹੜੇ ਇਹਨਾਂ ਦੇ ਦਲਾਲ ਬੇਸ਼ੱਕ ਉਹ ਸੈਕੂਲਰਿਜ਼ਮ ਦੇ ਲਬਾਦੇ ਥੱਲੇ ਪ੍ਰਿੰਟ ਔਰ ਦੂਜੇ ਤੀਜੇ ਕੱਢਦੇ ਨੇ, ਉਹਨੇ ਇਹਨੂੰ ਹੋਰ ਪਾਸੇ ਦੇਣ ਦਾ ਕਿ ਜੀ ਕਾਨੂੰਨ ਤਾਂ ਬਹੁਤ ਵਧੀਆ ਨੇ ਔਰ ਬਿਲਕੁਲ ਮੋਦੀ ਸਮਝਾ ਨਹੀਂ ਸਕਿਆ। what form laws retreat by Modi government tells us about ruling India like a CM with brute major। ਕੋਈ ਉਹਦਾ ਮਤਲਬ ਹੁਣ ਜਿਹੜੇ ਇਸ ਕਿਸਮ ਦੇ ਲੋਕ ਸੀ ਜਿਹੜਾ ਨੇ ਮੋਦੀ ਨੂੰ ਰੱਬ ਬਣਾਇਆ ਹੋਇਆ ਸੀ, ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਭਾਈ ਉਹ ਕੀ ਕਰਨ। ਇਸੇ ਤਰ੍ਹਾਂ ਜਿਹੜਾ ਈਵਨ ਇੱਕ ਬਲੂਮਬਰਗ ਨੇ ਦਿੱਤਾ ਵਾਈ ਮੋਦੀ ਮੇਡ ਏ ਯੂ ਟਰਨ ਔਨ ਚੇਂਜਿੰਗ ਇੰਡੀਆਜ਼ ਫਾਰਮ ਲਾਜ਼। ਹੁਣ ਬਲੂਮਬਰਗ ਵੱਡੀ ਪਬਲੀਕੇਸ਼ਨ ਹੈ ਜਿਹਦੀਆਂ ਸਟੋਰੀਜ਼ ਜਿਹੜੀਆਂ ਨੇ ਉਹਦੇ ਤੋਂ ਅੱਗੇ ਲੱਗਦੀਆਂ ਨੇ। ਸੋ ਮੈਂ ਘੜੀ ਵੱਲ ਦੇਖ ਰਿਹਾ, ਮੈਂ ਇਹੀ ਦੱਸਣਾ ਚਾਹੁੰਦਾ ਕਿ ਭਾਈ ਅੱਗੇ ਤਾਂ ਉੱਥੋਂ ਦੇ ਲੋਕ ਗੀਤਾਂ 'ਚ ਇਹੀ ਸੀ ਕਿ ਵੀ ਝਾਂਜਰ ਪਾਈ ਤੇ ਧਮਕ ਜਲੰਧਰ ਤੱਕ ਪੈਂਦੀ ਹੈ। ਹੁਣ ਜਿਹੜੀ ਇਹ ਦਿੱਲੀ ਦੀ ਮੂਵਮੈਂਟ, ਇਹ ਜਿਹੜੀ ਕਿਸਾਨ ਮੂਵਮੈਂਟ ਜਿਹਨੇ ਮੋਦੀ ਦੀ ਧੌਣ ਜਿਹੜੀ ਹੈ ਉਸ 'ਚੋਂ ਸਰੀਆ ਵੀ ਕੱਢਿਆ ਤੇ RSS ਦੀ ਹਿੱਕ 'ਚ ਜਿਹੜਾ ਹਿੱਕ ਤੇ ਮੁੰਗ ਵੀ ਦਲੇ ਨੇ, ਉਸ ਦੀ ਧਮਕ ਵਾਸ਼ਿੰਗਟਨ DC ਤੋਂ ਲੰਡਨ ਤੱਕ ਤੇ ਸਿਡਨੀ ਤੋਂ ਨਿਊਜ਼ੀਲੈਂਡ ਤੱਕ, ਜਾਪਾਨ ਜਿੱਥੋਂ ਸੂਰਜ ਚੜ੍ਹਦਾ ਉੱਥੋਂ ਲੈ ਕੇ ਵੈਨਕੂਵਰ ਤੱਕ। ਸੋ ਜੇ ਭਾਈ ਗੁਰਦਾਸ ਜੀ ਨੇ ਕਿਹਾ ਸੀ ਜ਼ਾਹਰ ਪੀਰ ਜਗਤ ਗੁਰ ਬਾਬਾ, ਗੁਰੂ ਬਾਬਾ ਗੁਰੂ ਨਾਨਕ ਜ਼ਾਹਰ ਪੀਰ ਜਗਤ ਗੁਰ, ਪ੍ਰੋਫਿਟ ਆਫ ਦਾ ਹਿਊਮਨ ਕਾਈਂਡ, ਕੁੱਲ ਇਨਸਾਨੀਅਤ ਦੇ ਪ੍ਰੋਫਿਟ, ਕੁੱਲ ਇਨਸਾਨੀਅਤ ਦੇ ਗੁਰੂ। ਤੇ ਸੱਚਮੁੱਚ ਉਹਨਾਂ ਦੇ 552ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਇੱਕ ਹੰਕਾਰੀ, ਇੱਕ ਅਥੋਰੀਟੇਰੀਅਨ, ਇੱਕ ਕਾਤਲ ਮੋਦੀ ਦੀ ਧੌਣ ਚੋਂ ਜਿਵੇਂ ਸਰੀਆ ਸਿੱਖ ਕਿਰਸਾਨੀ ਨੇ ਕੱਢਿਆ, ਇਹਨੇ ਦੱਸ ਦਿੱਤਾ ਕਿ ਬਾਬੇ ਨਾਨਕ ਦੇ ਮੁਰੀਦਾਂ ਦੇ ਵਿੱਚ, ਉਹਦੀ ਉਮਤ ਦੇ ਵਿੱਚ, ਜਿੱਥੇ ਗੁਰੂ ਨਾਨਕ ਸਾਹਿਬ ਦਾ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ, ਇਹ ਜਿਹੜਾ ਉਹਨਾਂ ਦਾ ਉਪਦੇਸ਼ ਦ੍ਰਿੜ ਕੀਤਾ ਹੋਇਆ, ਕਿੰਨੀ ਤਾਕਤ ਸੱਚ ਦੇ ਵਿੱਚ ਹੈ। ਤੇ ਗੁਰੂ ਨਾਨਕ ਦੀ ਉਮਤ ਨੇ ਦੁਨੀਆ ਭਰ ਦੇ ਵਿੱਚ ਇਸ ਆਪਣੀ ਪ੍ਰਾਪਤੀ ਦੇ ਨਾਲ ਆਪਣੇ ਝੰਡੇ ਹੋਰ ਮਜ਼ਬੂਤੀ ਦੇ ਨਾਲ ਗੱਡੇ ਨੇ ਔਰ ਉਹ ਝੰਡਾ ਅਸਮਾਨ ਦੇ ਵਿੱਚ ਫਰਾ ਕੇ ਉਸ ਦਾ ਜਿਹੜਾ ਉਸ ਦੀ ਚਮਕ ਦਮਕ ਹੈ ਉਹ ਦੱਸ ਰਹੀ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਿੱਲੀ ਦੇ ਹਿੰਦੂਤਵੀ ਹਾਕਮ ਕਿਸਾਨ ਕਾਨੂੰਨਾਂ ਤੇ ਹੋਈ ਆਪਣੀ ਨਮੋਸ਼ੀ ਭਰੀ ਹਾਰ ਨੂੰ ਕੋਈ ਹੋਰ ਡਾਇਰੈਕਸ਼ਨ ਦੇਣ ਦੀ ਕੋਸ਼ਿਸ਼ ਵਿੱਚ ਹਨ। ਸੋ ਭਾਰਤੀ ਮੀਡੀਆ ਵਿੱਚ ਪ੍ਰਮੁਖਤਾ ਨਾਲ ਇਹ ਖਬਰ ਲੱਗੀ ਹੈ ਕਿ ਬੀਤੀ ਰਾਤ ਪਠਾਨਕੋਟ ਫੌਜੀ ਬੇਸ ਦੇ ਉੱਤੇ 2 ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਗ੍ਰਨੇਡ ਨਾਲ ਹਮਲਾ ਕੀਤਾ ਹੈ। ਸੋ ਖਬਰ ਅਨੁਸਾਰ ਇਹ ਗ੍ਰਨੇਡ ਪਾਕਿਸਤਾਨ ਦਾ ਬਣਿਆ ਹੋਇਆ ਸੀ। ਸੋ ਜ਼ਾਹਿਰ ਹੈ ਕਿ ਭਾਰਤੀ ਹਾਕਮਾਂ ਦਾ ਹਾਲ ਇਹ ਹੈ ਕਿ ਡਿੱਗੀ ਖੋਤੇ ਤੋਂ ਗੁੱਸਾ ਘਮਿਆਰ ਤੇ।
ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬਲਿਹਾਰ ਜਾਈਏ ਪੰਜਾਬੀ ਜ਼ਬਾਨ ਦੀ ਅਮੀਰੀ ਤੇ ਕੱਲਾ ਇਹੀ ਨਹੀਂ ਹੈ ਕਿ ਵੀ ਖੋਤੇ ਤੋਂ ਡਿੱਗਣ ਕਰਕੇ ਗੁੱਸਾ ਹੈ। ਅਸਲ 'ਚ ਭਾਰਤੀ ਹਾਕਮ, ਔਰ ਇਹ ਇੱਕ ਕੁਦਰਤੀ ਗੱਲ ਹੈ, ਮੈਨੂੰ ਯਾਦ ਹੈ ਵੀ ਇਹ ਖੁਸ਼ਵੰਤ ਸਿੰਘ ਨੇ ਕਿਤੇ ਲਿਖਿਆ, ਮੇਨਕਾ ਗਾਂਧੀ ਜਿਹੜੀ ਇਹਦੀ ਨੂੰਹ ਸੀ ਵੱਡੀ, ਸੰਜੇ ਦੀ ਛੋਟੀ ਸੀ, ਸ਼ਾਇਦ ਸੰਜੇ ਛੋਟਾ ਸੀ, ਸੰਜੇ ਦੀ ਵਾਈਫ ਕਰਨਲ ਆਨੰਦ ਦੀ ਬੇਟੀ, ਔਰ ਬਾਅਦ 'ਚ ਉਹਨਾਂ ਦਾ ਝਗੜਾ ਹੋ ਗਿਆ। ਜਿਹੜਾ ਇੰਦਰਾ ਗਾਂਧੀ ਨੂੰ ਪਸੰਦ ਨਹੀਂ ਸੀ, ਉਹ ਇੱਕ ਤਾਂ ਸਿੱਖ ਦੀ ਡਾਟਰ ਸੀ, ਸਿੱਖ ਫੈਮਿਲੀ 'ਚੋਂ ਆਈ ਸੀ, ਤੇ ਦੂਸਰੀ ਉਹ ਲਾਈ ਡਾਊਨ ਕਰਕੇ ਉਹਦਾ ਜਿਹੜੀ ਹੈ ਉਹ ਨਹੀਂ ਸੀ ਉਹਦੇ ਹੁਕਮ ਮੰਨਦੀ। ਉਹ ਆਪ ਟੈਲੈਂਟ, ਭਾਵੇਂ ਬਾਅਦ 'ਚ ਹੁਣ ਬੀਜੇਪੀ 'ਚ ਉਹਦਾ ਮੁੰਡਾ ਵੀ ਉਹ ਵੀ ਗਈ, ਉਹਨੇ ਵੀ ਜਿਹੜੀ ਹੈ ਉਹ ਉਸ ਕਿਸਮ ਦਾ ਹੀ ਰੱਖਿਆ ਵਰਤਾਰਾ। ਪਰ ਜਿਹੜਾ ਵਾਕਿਆ ਮੈਂ ਕਹਿਣ ਲੱਗਾ, ਇਹ ਮੇਨਕਾ ਗਾਂਧੀ ਨੇ ਖੁਸ਼ਵੰਤ ਸਿੰਘ ਨੂੰ ਸੁਣਾਇਆ, ਕਿ ਖੁਸ਼ਵੰਤ ਸਿੰਘ ਦੂਰੋਂ ਨੇੜਿਓਂ ਉਹਦਾ ਰਿਸ਼ਤੇਦਾਰ ਵੀ ਸੀ, ਕਿ ਵੀ ਮੈਨੂੰ ਰਾਤ ਨੂੰ ਜਦੋਂ ਉਹਨੇ ਕੋਈ ਕਿਸੇ ਗੱਲ ਦੇ ਉੱਤੇ ਬੇਮਤਲਬ ਡਾਂਟਣਾ ਚਾਹਿਆ, ਤੇ ਕਹਿੰਦੇ ਵੀ ਮੈਂ ਕਾਫੀ ਦੇਰ ਤੋਂ ਸੁਣ ਰਹੀ ਸੀ, ਪਰ ਉਦੋਂ ਕਹਿੰਦੇ ਵੀ ਮੈਨੂੰ ਵੀ ਗੁੱਸਾ ਆ ਗਿਆ, ਤੇ ਮੈਂ ਕਿਹਾ ਵੀ ਯੂ ਬਿਚ, ਤੇ ਕਹਿੰਦੇ ਕਿ ਵੀ ਉਹ ਉੱਥੇ ਹੀ ਖੜੀ ਬਹਿ ਗਈ, ਔਰ ਕਹਿੰਦੇ ਵੀ ਉਹ ਤਰੇੜੀਆਂ 5 ਮਿੰਟ ਉਹ ਹਿੱਲੀ ਨਹੀਂ। ਹੁਣ ਉਹਨੂੰ ਜੇ ਤੁਸੀਂ ਇਹ ਦੇਖੋ ਵੀ ਜਿਹਨੂੰ ਕਿਸੇ ਨੇ ਕਦੇ ਕੁਝ ਕਿਹਾ ਹੀ ਨਾ ਹੋਏ, ਜਾਂ ਜਿਹਨੂੰ ਇਹ ਹੋਏ, ਔਰ ਉਸ ਜ਼ਮਾਨੇ 'ਚ ਆਮ ਸੀ ਕਿ ਵੀ ਸਾਰੀ ਕੈਬਨਿਟ ਮੰਤਰੀ ਤਾਂ ਇੱਕੋ ਹੀ ਹੈ, ਇੰਦਰਾ ਗਾਂਧੀ, ਬਾਕੀ ਤਾਂ ਸਾਰੇ ਸੰਤਰੀ ਨੇ। ਹੁਣ ਉਹਨਾਂ ਦੇ ਲਈ ਇਹ ਕਿਸੇ ਨੇ ਵੀ ਜਿਹਨੇ ਉਹ ਦੇਖਿਆ ਹੀ ਨਾ ਹੋਏ ਕਿ ਵੀ ਮੈਨੂੰ ਇਵੇਂ ਵੀ ਵੰਗਾਰ ਆ ਸਕਦੀ ਹੈ, ਔਰ ਮੇਰੇ ਘਰ 'ਚ ਮੇਰੀ ਨੂੰਹ ਜਿਹੜੀ ਹੈ ਉਹੀ ਮੈਨੂੰ ਚੈਲੰਜ ਕਰ ਸਕਦੀ, ਔਰ ਇਸ ਹੱਦ ਤੱਕ ਜਾ ਕੇ ਉਹ ਫਿਰ ਉਹਨਾਂ ਦੇ ਲਈ ਅੰਦਰ ਉਹ ਬਣਦਾ ਨਹੀਂ ਹੈ। ਔਰ ਇਸ ਵੇਲੇ ਜੇ ਤੁਸੀਂ ਮੋਦੀ ਕਾ ਔਰ ਮੋਦੀ ਕਿਆਂ ਦਾ ਹਾਲ ਦੇਖੋ, ਜਿਹੜੇ ਉਹਨਾਂ ਦੇ ਖਾਸ ਜਿਹੜੇ ਉਹ ਆਪਣੇ ਉਸ ਰੱਥ ਦੇ ਥੱਲੇ ਸਭ ਨੂੰ ਧਰੜ ਰਹੇ ਸੀ ਹਿੰਦੂਤਵਾ ਦੇ ਥੱਲੇ। ਹਾਲਾਂਕਿ ਇਹ ਨਹੀਂ ਹੈ ਵੀ ਪੰਜਾਬ ਨੇ ਮੋਦੀ ਦੇ ਰੱਥ ਨੂੰ ਰੋਕਿਆ ਨਹੀਂ ਸੀ। 2014 ਦੇ ਵਿੱਚ ਜਿਹੜੀਆਂ ਨੇ 4 ਸੀਟਾਂ, ਭਾਵੇਂ ਬਾਅਦ 'ਚ ਇੱਕ ਬਾਂਦਰ 'ਚੋਂ ਨਿਕਲ ਕੇ ਦੂਸਰਾ ਬਾਂਦਰ ਜਿਹਨੇ ਕੋਈ ਸ਼ਕਲ ਡਿਫਰੈਂਟ ਬਣਾਈ ਹੋਈ ਸੀ ਉਹਦੇ ਗਲ ਪਾਤਾ ਕ੍ਰੈਡਿਟ, 4 ਸੀਟਾਂ ਜਿਹੜੀਆਂ ਨੇ ਕੇਜਰੀਵਾਲ ਦੀ ਪਾਰਟੀ ਨੂੰ ਦਿੱਤੀਆਂ, ਲੇਕਿਨ ਹਿੰਦੂਤਵਾ ਦੇ ਰੱਥ ਦਾ ਰੁਕਣਾ ਸੀ 2014। 2019 'ਚ ਜਦੋਂ ਕਿ ਇਹਨਾਂ ਨੇ ਜਿਹੜਾ ਉਹ ਸਾਰਾ ਡਰਾਮੇਬਾਜ਼ੀ ਬਾਲਾਕੋਟ ਦੀ ਔਰ ਦੂਸਰੀ ਕੀਤੀ ਹੋਈ ਸੀ ਪੁਲਵਾਮਾ ਅਟੈਕ ਦੀ ਆੜ ਦੇ ਵਿੱਚ, ਜਦੋਂ 300 ਤੋਂ ਵੱਧ ਸੀਟਾਂ ਬੀਜੇਪੀ ਲੈ ਗਈ, ਇਹ ਰੱਥ ਫਿਰ ਪੰਜਾਬ ਦੇ ਵਿੱਚ ਹੀ ਰੁਕਿਆ। ਸੋ ਜਿਹੜੀ ਸਿੱਖ ਸਪਿਰਿਟ ਸੀ ਡਿਫਾਈਂਸ ਦੀ ਜਾਂ ਦੂਜੀ, ਭਾਵੇਂ ਉਹ ਇੱਕ ਤੋਂ ਦੂਜੇ ਮਾੜੇ ਨੂੰ ਦੇ ਦਿੰਦੇ ਨੇ, ਲੇਕਿਨ ਘੱਟੋ ਘੱਟ ਉਹਨਾਂ ਨੇ ਮੈਸੇਜ ਤਾਂ ਦਿੱਤਾ। ਲੇਕਿਨ ਇਹ ਸਮਝਦੇ ਸੀ ਹਿੰਦੂਤਵੀ ਵੀ ਅਸੀਂ ਮੁਸਲਮਾਨਾਂ ਨੂੰ ਸਬਕ ਸਿਖਾ ਦਿੱਤਾ, ਸੀਏ ਔਰ ਦੂਸਰੇ ਕਾਨੂੰਨਾਂ ਦੇ ਥੱਲੇ, ਜੋ ਸ਼ਾਹੀਨ ਬਾਗ ਦੇ ਹਵਾਲੇ ਨਾਲ, ਜੋ ਦਿੱਲੀ 'ਚ ਰਾਈਟਿੰਗ ਟਰੰਪ ਦੇ ਬੈਠਿਆਂ ਕਰਵਾਈ, ਜੋ ਇਹਨਾਂ ਨੇ ਕਸ਼ਮੀਰ ਦੇ ਵਿੱਚ ਕੀਤਾ, ਉਹਨਾਂ ਨੂੰ ਲੱਗਦਾ ਸੀ ਕਿ ਵੀ ਇਹ ਕੀ ਨੇ। ਔਰ ਇਹ ਖੇਤੀ ਉਹਨਾਂ ਨਾਲ ਨਿਬੜਨ ਤੋਂ ਬਾਅਦ ਹੀ ਜੂਨ ਦੇ ਪਹਿਲੇ ਹਫ਼ਤੇ ਇਹ ਆਰਡੀਨੈਂਸ ਲਿਆਂਦੇ ਗਏ ਸੀ 3 ਖੇਤੀ ਕਾਨੂੰਨਾਂ ਵਾਲੇ। ਫਿਰ ਉਹਨਾਂ ਲੱਗਾ ਪੰਜਾਬ 'ਚ ਬੈਠੇ ਨੇ, ਕਦੇ ਟਰੈਕ ਤੇ ਬਹਿ ਗਏ, ਰੇਲਵੇ ਟਰੈਕ ਦੇ, ਕਦੇ ਪਲਾਜ਼ੇ ਦੇ ਬਾਹਰ ਬਹਿ ਗਏ, ਕਦੇ ਉਹ ਕੀ ਫਰਕ ਪੈਂਦਾ, ਆਪੇ ਹੀ ਉਹ ਉੱਥੇ ਆਪਣੇ ਸੂਬੇ ਦਾ ਹੀ ਬੇੜਾ ਗਰਕ ਕਰ ਰਹੇ ਨੇ। ਜਿੱਦਣ ਦਿੱਲੀ ਦੀਆਂ ਬਰੂਹਾਂ ਤੇ ਆ ਕੇ ਬੈਠੇ, ਹਰਿਆਣੇ 'ਚ ਰੁਕੇ ਨਹੀਂ, ਉਹ ਉਹਨਾਂ ਦੇ ਲਈ ਇੱਕ ਬੜੀ ਸ਼ੌਕਿੰਗ ਮੂਵਮੈਂਟ ਸੀ। ਪਰ ਉਹਨਾਂ ਨੂੰ ਇਹ ਲੱਗਦਾ ਸੀ ਵੀ ਕੋਈ ਨਹੀਂ, ਕਿੰਨੀ ਕੁ ਦੇਰ ਬੈਠਣਗੇ। ਹਾਲਾਂ ਉਦੋਂ ਜਿਵੇਂ ਮੈਂ ਇੱਕ ਪਾਕਿस्तान ਦੇ ਸੀਨੀਅਰ तजियाकार ने उन्हें कहा ये सिखों को जानता नहीं है, ये और जो मर्जी हो अब वो वहां मना के ही जाएंगे, ये बहुत जिद्दी कौम है, जिसके पीछे पड़ जाए उसको छोड़ते नहीं है। विच विच सतपाल मलक उन्होंने अपने बंदे भी कहते रहे हो, इन्होंने तो 21 साल बाद जाके उन्होंने फुंडिया सी माइकल ओडवायर ਨੂੰ ਲੰਡਨ ਦੇ ਵਿੱਚ, ਪਰ ਉਹਨਾਂ ਨੂੰ ਲੱਗਦਾ ਸੀ ਵੀ ਕੋਈ ਗੱਲ ਨਹੀਂ ਹੈ। ਉਹਨਾਂ ਨੇ ਮਤਲਬ ਇਸ ਸਾਰੇ ਪੀਰੀਅਡ 'ਚ ਮੋਦੀ ਨੇ ਕੋਈ ਕਾਲ ਕਰਨੀ ਤਾਂ ਦੂਰ ਦੀ ਗੱਲ, 26 ਜਨਵਰੀ ਤੋਂ ਬਾਅਦ ਜਦੋਂ ਤੱਕ 11 ਰਾਉਂਡ ਗੱਲਬਾਤ ਦੇ ਕਰ ਚੁੱਕੇ ਸੀ, ਇਹਨਾਂ ਨੇ ਕੋਈ ਗੱਲ ਕਰਨੀ ਵੀ ਯੋਗ ਨਹੀਂ ਸਮਝੀ। ਹੁਣ ਇਸ ਸਾਰੀ ਬੈਕਗ੍ਰਾਉਂਡ 'ਚ ਆਲ ਆਫ ਏ ਸਡਨ ਸਵੇਰੇ 9 ਵਜੇ ਜਿਹੜੇ ਅੱਧੇ ਸੁੱਤੇ ਜਾਗਦੇ ਨੇ ਜਾਂ ਅੱਧੇ ਕੰਮਾਂ ਤੇ ਜਾ ਰਹੇ ਨੇ, ਉਹ ਦੇਖਦੇ ਨੇ ਕਿ ਵੀ ਮੋਦੀ ਆਇਆ ਪਬਲਿਕ ਐਡਰੈਸ ਸਿਸਟਮ ਤੇ, ਔਰ ਉਹ ਉਹਨਾਂ ਨੂੰ ਕਾਨੂੰਨਾਂ ਨੂੰ ਵਾਪਸ ਲੈਣ ਦੀ ਗੱਲ ਕਰ ਰਿਹਾ। ਹੁਣ ਇਹ ਇੱਕ ਇਸ ਕਿਸਮ ਦਾ ਵਰਤਾਰਾ ਹੈ ਜਿਹੜਾ ਅਜੇ ਵੀ ਕਈ ਉਸ ਸ਼ੌਕ 'ਚ ਉਭਰੇ ਨਹੀਂ, ਜਿਵੇਂ ਇੰਦਰਾ ਗਾਂਧੀ ਉਹ ਮੇਨਕਾ ਗਾਂਧੀ ਦੇ ਉਸ ਤੋਂ ਉਭਰੀ ਨਹੀਂ ਹੋਏਗੀ, ਪਤਾ ਨਹੀਂ ਕਿਵੇਂ ਉਹਦਾ ਹਾਲ ਹੋਇਆ ਹੋਏਗਾ ਮਗਰੋਂ। ਪਰ ਇਹ ਵਾਕਿਆ ਉਹਨੇ ਮੇਨਕਾ ਗਾਂਧੀ ਨੇ ਉਹਨੂੰ ਖੁਸ਼ਵੰਤ ਸਿੰਘ ਨੂੰ ਸੁਣਾਇਆ, ਉਹਨੇ ਆਪਣੇ ਕਾਲਮ 'ਚ ਲਿਖਿਆ ਸੀ। ਲੇਕਿਨ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਵੀ ਕਿਹਾ,
ਕਿ ਵੀ ਅੰਡਰ ਐਸਟੀਮੇਟ ਨਾ ਕਰੋ। ਇਹ 4000 ਸਾਲ ਤੋਂ ਵਸਾ ਕੇ ਮਾਰਨ ਵਾਲੀ ਕੌਮ ਹੈ, ਧੋਖੇਬਾਜ਼ ਹੈ। ਸਾਮ-ਦਾਮ ਦੰਡ ਭੇਦ ਦੇ 4 ਹਥਿਆਰ ਇਹਨਾਂ ਦੇ ਹੀ ਪਿਓ ਚਾਣਕਿਆ ਨੇ ਦਿੱਤੇ ਹੋਏ ਨੇ। ਔਰ ਇਹ ਕੁਛ ਨਾ ਕੁਛ ਐਸਾ, ਹੁਣ ਤੁਸੀਂ ਦੇਖੋ ਚਾਈਨਾ ਨੇ ਜੂਨ 2020 ਚ ਗਲਵਾਨ ਵੈਲੀ ਚ ਕੀ ਹਾਲ ਕੀਤਾ, ਕਿੰਨੀ ਜ਼ਮੀਨ ਇਹਨਾਂ ਦੀ ਖੋਈ। ਉਹ ਜਿਹੜਾ ਉਹ ਡੋਕਲਾਮ ਵੀ ਇਹਨਾਂ ਦੇ ਹੱਥੋਂ ਗਿਆ, ਭੂਟਾਨ ਨਾਲ ਲੱਗਦੀ ਸਰਹੱਦ। ਪੈਂਗੋਂਗ ਸੋਚ ਵੀ ਇਹੀ ਕੁਛ ਹੋਇਆ। ਹੁਣ ਲੇਟੈਸਟ ਅਸੀਂ ਪਿਛਲੇ ਹਫਤੇ ਗੱਲਬਾਤ ਕੀਤੀ ਹੈ ਕਿ ਅਰੁਣਾਚਲ ਦੇ ਵਿੱਚ 1 ਨਹੀਂ 2 ਪਿੰਡ ਉਹਨਾਂ ਨੇ ਫੁੱਲੀ ਡਿਵੈਲਪ ਕੀਤੇ ਨੇ ਚਾਈਨਾ ਨੇ, ਔਰ 7 ਕਿਲੋਮੀਟਰ ਇੰਡੀਅਨ ਟੈਰੀਟਰੀ ਦੇ ਅੰਦਰ ਆ ਕੇ ਅਮਰੀਕਨ ਪੈਂਟਾਗਨ ਦਾ ਬਰੀਫ ਕਰ ਰਿਹਾ। ਮੋਦੀ ਦੇ ਮੂੰਹ ਚਾਈਨਾ ਨਹੀਂ ਨਿਕਲ ਰਿਹਾ। ਔਰ ਅੱਜ ਇੱਕ ਸਟੇਟਮੈਂਟ ਈਵਨ ਕਾਂਗਰਸ ਦਾ ਸਪੋਕਸਪਰਸਨ ਹੈ ਅਭਿਸ਼ੇਕ ਸਿੰਘ ਵੀ, ਉਹਨੇ ਵੀ ਦਿੱਤੀ ਹੈ ਕਿ PM ਸਾਇਲੈਂਸ ਔਨ ਚਾਈਨੀਜ਼ ਇੰਟਰੂਜਨ ਇਨਐਕਸਕਿਊਜ਼ੇਬਲ, ਕਿ ਇਹਦੀ ਕੋਈ ਮਾਫੀ ਨਹੀਂ ਹੈ ਕਿ ਭਾਈ ਇਹ ਕਿਉਂ ਨਹੀਂ ਆਪਣੀ ਜ਼ਬਾਨ ਖੋਲ ਰਿਹਾ। ਉਹਨੇ ਕਿਹਾ ਦਾ ਫੋਟੋ ਸ਼ੋਜ਼ ਏ ਕਲਸਟਰ ਆਫ 60 odd ਹਾਊਸਿਸ ਇਨ ਆਵਰ ਟੈਰੀਟਰੀ, ਕਿ ਜਿਹੜੀਆਂ ਸੈਟੇਲਾਈਟ ਇਮੇजेस ਆਇਆ ਨੇ ਸਾਡੀ ਟੈਰੀਟਰੀ ਦੇ ਅੰਦਰ 60 ਜਿਹੜੇ ਨੇ ਉਹ ਘਰ ਬਣੇ ਹੋਏ ਨੇ। The dot which falls in Shi Yomi district of Arunachal is 6 to 7 kilometer within the Indian areas. 6 ਤੋਂ 7 ਕਿਲੋਮੀਟਰ ਅੰਦਰ ਆ ਕੇ ਉਹਨਾਂ ਨੇ ਉਹ ਬਣਾਏ ਨੇ। ਪਰ ਉਹਨਾਂ ਨੇ ਕਿਹਾ ਕਿ ਬਈ ਇਹ ਕੀ ਹੈ ਕਿ ਵੀ ਚਾਈਨੀਜ਼ ਇੰਡੀਅਨ ਟੈਰੀਟਰੀ ਦੇ ਵਿੱਚ ਇੰਟਰੂਡ ਕੀਤੇ ਹੋਏ ਨੇ, ਔਰ ਮੋਦੀ ਨੇ ਚੁੱਪੀ ਸਾਧੀ ਹੋਈ ਹੈ। ਲੇਕਿਨ ਹੁਣ ਇਹ ਜਿਹੜੀ ਫਾਰਮਰ ਐਜੀਟੇਸ਼ਨ ਨੇ ਇੱਕ ਸੈਟਬੈਕ ਦਿੱਤਾ ਹੈ, ਜਿਹਦੇ ਥੱਲੇ ਉਹਨਾਂ ਨੇ, ਮੈਨੂੰ ਇਹ ਲੱਗਦਾ ਸੀ ਵੀ ਕੁਛ ਨਾ ਕੁਛ ਇਹਨਾਂ ਨੇ ਕੱਢਣਾ ਆਉਣ ਵਾਲੇ ਦਿਨਾਂ 'ਚ। ਅੱਜ ਜਦੋਂ ਉੱਠੇ ਸਾਰੇ ਪਾਸੇ ਮੀਡੀਆ 'ਚ ਖਬਰ ਸੀ, ਪਾਕਿਸਤਾਨ ਮੇਡ ਗ੍ਰੇਨੇਡ ਲੌਬਡ ਐਟ ਆਰਮੀ ਕੈਂਪ ਇਨ ਪਠਾਨਕੋਟ, ਪੁਲਿਸ ਕਾਲ ਇਟ ਟੈਰਰ ਅਟੈਕ। ਅੱਜ ਉਹਨਾਂ ਨੇ ਪਠਾਨਕੋਟ ਔਰ ਗੁਰਦਾਸਪੁਰ ਦੋਨੋਂ ਜ਼ਿਲ੍ਹਿਆਂ 'ਚ ਹਾਈ ਅਲਰਟ, ਫੌਜ ਇੱਧਰ ਉੱਧਰ। ਔਰ ਕਹਾਣੀ ਇਹਨਾਂ ਦੀ ਕਿ ਅੱਧੀ ਰਾਤ ਨੂੰ 12 ਵਜੇ 2 ਮੋਟਰਸਾਈਕਲ ਦੇ ਉੱਤੇ ਆਏ, ਉਹਨਾਂ ਨੇ ਗ੍ਰਨੇਡ ਜਿਹੜਾ ਪਠਾਨਕੋਟ 'ਚ ਆਰਮੀ ਕੈਂਪ ਦੇ ਉੱਤੇ ਸੁੱਟਿਆ। ਔਰ ਉਹਨਾਂ ਨੇ ਕਿਹਾ ਜੀ ਕਿ ਫੌਰਨ ID ਬਾਰਡਰ ਰੇਂਜ ਜਿਹੜਾ IG ਬਾਰਡਰ ਰੇਂਜ ਮੋਨੀਸ਼ ਚਾਵਲਾ ਉੱਥੇ ਪਹੁੰਚ ਗਿਆ ਅੰਮ੍ਰਿਤਸਰ ਤੋਂ, ਔਰ ਉਹ ਸੁਪਰਵਾਈਜ਼ ਕਰ ਰਿਹਾ। ਭਾਵੇਂ ਕੋਈ ਮੌਤਾਂ ਨਹੀਂ ਹੋਈਆਂ, ਪਰ ਪੁਲਿਸ ਜਿਹੜੀ ਹੈ ਉਹ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ। ਔਰ ਉਹਨਾਂ ਨੇ ਕਿਹਾ ਜੀ ਕਾਰ ਵੀ ਬਰਾਮਦ ਹੋ ਗਈ ਹੈ, ਜਿਹੜੀ ਕਿ ਹਰਚੋਵਾਲ ਦੇ ਵਿੱਚ ਦਾ ਕਾਰ ਵਾਸ ਸਟੋਲਨ, ਜਿਸ ਕਾਰ ਦੇ ਵਿੱਚ ਪਹਿਲਾਂ ਮੋਟਰਸਾਈਕਲ ਹੈ ਫਿਰ ਕਾਰ ਬਣਾਤੀ। ਔਰ ਉਹਨਾਂ ਨੇ ਕਿਹਾ ਜੀ ਇਹ ਉੱਥੋਂ ਚੋਰੀ ਸੀ। Apparently the accused have used this car in the crime at some point in time, ਕਿ ਜੀ ਉੱਥੋਂ ਹਰਚੋਵਾਲ ਤੋਂ ਕਾਰ 'ਚ ਆਏ ਹੋਣਗੇ, ਫਿਰ ਉਹ ਮੋਟਰਸਾਈਕਲ ਤੇ ਹੋਣਗੇ, ਉਹਦੇ ਤੇ ਫੇਕ ਰਜਿਸਟ੍ਰੇਸ਼ਨ ਪਲੇਟ ਹੈ। ਇਨਵੈਸਟੀਗੇਸ਼ਨ ਪੂਰੇ ਜ਼ੋਰ ਦੇ ਨਾਲ ਚੱਲ ਰਹੀ ਹੈ। ਫਿਰ ਉਸ ਸਾਰੇ ਦੇ ਨਾਲ ਪਿਛਲੀ ਕਹਾਣੀ ਕਿ ਜੀ ਪਹਿਲਾਂ ਵੀ ਉਹਨਾਂ ਨੇ ਇਸ ਬੇਸ ਦੇ ਉੱਤੇ ਕੀਤਾ ਸੀ, ਔਰ ਇਹ ਉਹ। ਹੁਣ ਆਉਣ ਵਾਲੇ ਪੀਰੀਅਡ 'ਚ ਔਰ ਜਿਹੜੀ ਦਿਲਚਸਪ ਗੱਲ ਇਹ ਹੈ ਵੀ ਨਾਲ ਦੀ ਨਾਲ ਉਹਨਾਂ ਨੂੰ ਪਤਾ ਲੱਗ ਗਿਆ ਕਿ ਪਾਕਿਸਤਾਨ ਮੇਡ ਗ੍ਰਨੇਡ, ਉਹ ਤੁਹਾਡੇ ਸਾਰੇ ਛੋਣੀਆਂ ਦੇ ਵਿੱਚ ਤੁਹਾਡੇ ਉਹ ਜਿਹੜੇ ਕੁਆਟਰ ਮਾਸਟਰ ਹੁੰਦੇ ਨੇ ਕਿ ਉਹ ਸਭ ਕੁਝ ਵੇਚਦੇ ਨੇ, ਜੋ ਮਰਜ਼ੀ ਲੈ ਲਓ, ਸ਼ਰਾਬ ਤੋਂ ਲੈ ਕੇ ਗ੍ਰਨੇਡ ਕੀ, ਉਹ ਤਾਂ ਉਹਨਾਂ ਨੇ ਤਾਂ ਨਾਗੇ ਪੂਰੇ ਕਰਨੇ ਹੁੰਦੇ ਨੇ ਬਾਅਦ 'ਚ। ਉਹ ਤਾਂ ਹਰ ਹਥਿਆਰ ਵੇਚਦੇ ਨੇ। ਗ੍ਰਨੇਡ ਜਿਹੜਾ ਉਹ ਸਪੈਸ਼ਲੀ ਇਸਲਾਮਾਬਾਦ ਤੋਂ ਆਇਆ ਕਿ ਪਠਾਨਕੋਟ ਦੇ 에ਅਰ ਬੇਸ ਤੇ ਕਰਨਾ। ਹੁਣ ਤੁਸੀਂ ਇੱਕ ਪਾਸੇ ਗ੍ਰਨੇਡ ਦਾ ਦੇਖ ਰਹੇ ਹੋ ਝੂਠ, ਫਿਰ ਇਹ ਵੀ ਹੈ ਕਿ ਪ੍ਰੈਜ਼ੀਡੈਂਟ ਹਾਊਸ ਦੇ ਵਿੱਚ ਅਭਿਨੰਦਨ ਫੈਂਟੈਸਟਿਕ ਟੀ, ਉਹਨੂੰ ਵੀਰ ਚੱਕਰ ਦਿੱਤਾ ਗਿਆ। ਦੱਸੋ ਇਹ ਜਿਹੜਾ ਮੂਤ ਨਿਕਲਣਾ ਹੈ ਪੈਂਟ ਦੇ ਵਿੱਚ, ਜੇ ਇਹ ਬਹਾਦਰੀ ਹੈ ਵੀਰ ਚੱਕਰ ਦੇ, ਤਾਂ ਸਲੂਟ ਹੈ ਤੁਹਾਡੇ ਬਹਾਦਰਾਂ ਨੂੰ ਕਿ ਭਾਈ ਉਹ ਡੇਗਦਾ ਵੀ ਹੈ, ਕਿਵੇਂ ਜਿਹੜਾ ਉਹ ਤੋਤੇ ਵਾਂਗ ਬੋਲਦਾ ਵੀ ਹੈ। ਔਰ ਜੇ ਇਹ ਵੀ ਉਹਨੂੰ ਰੀਇਨਸਟੇਟ ਕਰਨ, ਹੁਣ ਉਹਨੂੰ ਵੀਰ ਚੱਕਰ ਜਿਹੜੇ ਇਹਨਾਂ ਦੇ ਗਾਰਡ ਜਿਹੜੇ ਉਹਨਾਂ ਦੇ ਆਨਰ ਨੇ, ਉਹਨਾਂ ਦੇ ਵਿੱਚ ਸਭ ਤੋਂ ਉੱਤੇ ਪਰਮਵੀਰ ਚੱਕਰ ਹੁੰਦਾ ਹੈ, ਫਿਰ ਮਹਾਵੀਰ ਚੱਕਰ ਹੁੰਦਾ ਹੈ, ਫਿਰ ਵੀਰ ਚੱਕਰ ਹੁੰਦਾ ਡਾਊਨ ਸਭ ਤੋਂ ਉੱਪਰ। ਸੋ ਹੁਣ ਨੰਬਰ 3 ਦਾ ਸਭ ਤੋਂ ਵੱਡਾ ਜਿਹੜਾ ਮਿਲਟਰੀ ਗੈਲੈਂਟਰੀ ਅਵਾਰਡ ਹੈ ਉਹ ਉਹਨੂੰ ਦਿੱਤਾ ਹੈ। ਔਰ ਇਹ ਫੈਂਟੈਸਟਿਕ ਟੀ ਵੀ ਯਾਦ ਰਹਿ ਗਈ। ਪਰ ਹੁਣ ਕੱਲ ਤੱਕ ਦੇਖੀਏ ਕਿ ਵੀ ਜਿਹੜਾ ਗ੍ਰਨੇਡ ਪਾਕਿਸਤਾਨ ਚੋਂ, ਇਹਨੇ ਅਜੇ ਅਮਰਿੰਦਰ ਦੀ ਸਟੇਟਮੈਂਟ ਨਹੀਂ ਆਈ ਵੀ ਇਹ ਗ੍ਰਨੇਡ ਉਸੇ ਹੀ ਡਰੋਨ ਦੇ ਉੱਤੇ ਆਇਆ, ਜਿਹੜਾ ਡਰੋਨ ਜਿਹੜਾ 50 ਕਿਲੋਮੀਟਰ ਏਰੀਆ BSF ਨੂੰ ਦਿੱਤਾ। ਇਹਨਾਂ ਨੇ ਤਾਂ 50 ਕਿਲੋਮੀਟਰ ਹਵਾਲੇ ਕੀਤਾ BSF ਦੇ, ਫਿਰ ਗ੍ਰਨੇਡ ਕਿੱਥੋਂ ਆ ਗਿਆ ਪਾਕਿਸਤਾਨ ਚੋਂ? ਹੁਣ ਤਾਂ BSF ਤੇ ਕੋਲ ਹੈ ਅੱਧਾ ਪੰਜਾਬ। ਬਿਲਕੁਲ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ ਪਿਓਰ, ਸੋ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 2448। ਵਿਊਅਰਸ ਵੈਲਕਮ ਬੈਕ ਨਾउ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਜਨਮ ਸਥਾਨ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਪੰਜਾ ਸਾਹਿਬ ਆਦਿ ਪਾਕਿਸਤਾਨ ਜਿਹੜੇ ਵਿਚਕਾਲੇ ਇਤਿਹਾਸਕ ਜਿਹੜੇ ਗੁਰਦੁਆਰਿਆਂ ਵਿੱਚ ਗੁਰੂ ਨਾਨਕ ਸਾਹਿਬ ਦਾ ਜਿਹੜਾ 552ਵਾਂ ਪ੍ਰਕਾਸ਼ ਪੁਰਬ ਬੜੀ ਸ਼ਾਨੋ ਸ਼ੌਕਤ ਨਾਲ ਜਿਹੜਾ ਮਨਾਇਆ ਗਿਆ। ਸੋ ਦੁਨੀਆ ਭਰ ਦੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘਾਂ ਸਿੰਘਣੀਆਂ ਨੇ ਸ਼ਮੂਲੀਅਤ ਕੀਤੀ ਅਤੇ ਜਿਹੜੇ ਪਾਕਿਸਤਾਨੀ ਵੀਰ ਭੈਣਾਂ ਨੇ ਜਿਹੜੀ ਮਹਿਮਾਨ ਨਵਾਜ਼ੀ ਉਹ ਕੀਤੀ। ਸੋ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖਾਸ ਤੌਰ ਤੇ ਕਰਤਾਰਪੁਰ ਸਾਹਿਬ ਗਏ ਔਰ ਉਹਨਾਂ ਨੇ ਜਨਾਬ ਇਮਰਾਨ ਖਾਨ ਹੋਰਾਂ ਨੂੰ ਵੱਡੇ ਭਾਈ ਵਜੋਂ ਮੁਖਾਤਬ ਕੀਤਾ। ਸੋ ਨਾਲ ਦੀ ਨਾਲ ਭਾਰਤ ਪਾਕਿਸਤਾਨ ਵਿਚਕਾਰ ਜਿਹੜਾ ਵਪਾਰ ਖੋਲ੍ਹਣ ਦੀ ਜਿਹੜੀ ਮੰਗ ਵੀ ਕੀਤੀ। ਸੋ ਕੀ ਨਵਜੋਤ ਸਿੱਧੂ ਡਬਲ ਰੋਲ ਅਦਾ ਕਰ ਰਹੇ ਹਨ? ਸੋ ਇਸ ਬਾਰੇ ਸਾਨੂੰ ਲਿਖਤ ਵਸੂਲ ਹੋਈ ਹੈ ਵੀਰ ਸਰਦਾਰ ਸੁਖਵਿੰਦਰ ਸਿੰਘ ਬਾਜਵਾ ਵੱਲੋਂ। ਸੋ ਉਹਨਾਂ ਦੀ ਆਪਾਂ ਲਿਖਤ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵਾਰ 2 ਸਾਲ ਬਾਅਦ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਭਾਰੀ ਰੌਣਕਾਂ ਨਨਕਾਣਾ ਸਾਹਿਬ ਵੀ, ਕਰਤਾਰਪੁਰ ਸਾਹਿਬ ਵੀ ਔਰ ਪੰਜਾ ਸਾਹਿਬ ਵੀ, ਕਿਉਂਕਿ 3000 ਤੋਂ ਜ਼ਿਆਦਾ ਸਿੱਖ ਯਾਤਰੀ ਭਾਰਤ ਤੋਂ ਵੀ ਆਏ, ਹਜ਼ਾਰਾਂ ਬਾਹਰੋਂ ਗਏ ਔਰ ਜੇ ਟੈਕਨੀਕਲ ਟੀਮ ਨੇ ਪਿਕਚਰਸ ਤਿਆਰ ਰੱਖੀਆਂ ਹੋਈਆਂ ਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਜਿਹੜਾ ਨਨਕਾਣਾ ਸਾਹਿਬ 'ਚ ਖਾਸ ਤੌਰ ਤੇ ਨਗਰ ਕੀਰਤਨ ਸੀ, ਜਲੂਸ, ਇਹਦੇ ਲਈ ਪੁਰਾਣਾ ਲਫ਼ਜ਼ ਇਸਤੇਮਾਲ, ਉਹਦੇ 'ਚ ਤੁਸੀਂ ਉਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਔਰ ਇਸ ਦੇ ਨਾਲ ਤੁਸੀਂ ਜਦੋਂ ਦੇਖਦੇ ਹੋ ਅੱਖਾਂ ਭਰ ਆਉਂਦੀਆਂ ਨੇ ਪਿਆਰ ਦੇ ਵਿੱਚ ਕਿ ਗੁਰੂ ਨਾਨਕ ਸਾਹਿਬ ਦੀ ਇਸ ਮੁਬਾਰਕ ਧਰਤੀ ਦੇ ਉੱਤੇ ਕਿਵੇਂ ਰੌਣਕਾਂ ਵਾਪਸ ਪਰਤੀਆਂ ਨੇ। ਇਸੇ ਤਰ੍ਹਾਂ ਜਦੋਂ ਅਸੀਂ ਦੇਖਦੇ ਹਾਂ ਵੀ ਉੱਥੋਂ ਉਹੀ ਜਥਾ ਪੰਜਾ ਸਾਹਿਬ ਜਾਂਦਾ ਔਰ ਪੰਜਾ ਸਾਹਿਬ ਵੀ ਜਿਸ ਪੱਥਰ ਦੇ ਉੱਤੇ ਗੁਰੂ ਨਾਨਕ ਸਾਹਿਬ ਦਾ ਪੰਜਾ ਲੱਗਾ ਹੋਇਆ ਹੈ ਉਸ ਦੀਆਂ ਪਿਕਚਰਸ ਵੀ ਸਾਹਮਣੇ ਨੇ। ਫਿਰ ਅਸੀਂ ਦੇਖਦੇ ਹਾਂ ਕਿ ਵੀ ਇਕੱਲਾ ਇਹੀ ਨਹੀਂ, ਜਿਵੇਂ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਨੂੰ ਲੈ ਕੇ ਐਕਟੀਵਿਟੀ ਚੱਲ ਰਹੀ ਹੈ ਔਰ ਇਜਾਜ਼ ਸ਼ਾਹ ਜਿਹੜੇ ਕਿ ਰਿਟਾਇਰਡ ਬ੍ਰਿਗੇਡੀਅਰ ਨੇ ਔਰ ਇਸ ਵੇਲੇ ਉੱਥੋਂ ਦੇ ਜਿਹੜੇ ਨੇ ਉਹ ਔਰ ਇਸ ਮੌਕੇ ਤੇ ਨੂਰੁਲ ਹਕ ਕਾਦਰੀ ਜਿਹੜੇ ਫੈਡਰਲ ਮਿਨਿਸਟਰ ਨੇ ਉਹ ਵੀ ਮੌਜੂਦ ਸੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਜਿਹੜੀ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਐਸਟੈਬਲਿਸ਼ ਕਰ ਰਹੇ ਹਾਂ ਔਰ ਉਹਦੇ 'ਤੇ ਤੇਜ਼ੀ ਨਾਲ ਕੰਮ ਚੱਲ ਰਿਹਾ। ਉਸ ਦੇ ਵਿੱਚ ਦੁਨਿਆਵੀ ਤਾਲੀਮ ਤੋਂ ਇਲਾਵਾ ਗੁਰਮੁਖੀ ਸਕ੍ਰਿਪਟ ਦੇ ਵਿੱਚ ਵੀ ਜ਼ਾਹਰ ਹੈ, ਉਰਦੂ ਸਕ੍ਰਿਪਟ ਤਾਂ ਹੈ ਹੀ ਹੈ, ਪੜ੍ਹਾਈ ਜਾਏਗੀ ਔਰ ਪੰਜਾਬੀ ਮਿੱਠੀ ਜ਼ਬਾਨ ਨੂੰ ਵੀ ਬਣਦਾ ਸਤਿਕਾਰ ਦਿੱਤਾ ਜਾਏਗਾ। ਇਹ ਜਿਹੜੇ ਐਂਟੀ ਨਾਰਕੋਟਿਕ ਕੰਟਰੋਲ ਬਾਰੇ ਸੈਂਟਰਲ ਮਿਨਿਸਟਰ ਨੇ ਬ੍ਰਿਗੇਡੀਅਰ ਇਜਾਜ਼ ਸ਼ਾਹ ਔਰ ਉਹ ਨਨਕਾਣਾ ਸਾਹਿਬ ਖੁਦ ਆਏ ਔਰ ਉਹਨਾਂ ਨੇ ਸੰਗਤ ਨੂੰ ਐਡਰੈਸ ਵੀ ਕੀਤਾ ਔਰ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਕਿ ਬਹੁਤ ਹੀ ਜ਼ਿਆਦਾ ਪਿਆਰ ਦੇ ਨਾਲ ਉਹਨਾਂ ਨੂੰ ਰਿਸੀਵ ਕੀਤਾ ਗਿਆ। ਔਰ ਮੈਂ ਈਵਨ ਮੀਡੀਆ 'ਚ ਵੀ ਦੇਖ ਰਿਹਾ ਤਬਦੀਲੀ ਪਾਕਿਸਤਾਨ ਦੇ, ਜਿਵੇਂ ਪਾਕਿਸਤਾਨ ਦਾ ਡੇਲੀ ਟਾਈਮਸ ਬੜਾ ਪਪੂਲਰ ਅਖਬਾਰ ਹੈ, ਉਹਨੇ OPED ਜਿਹੜਾ ਉਹਨਾਂ ਦਾ ਅਲੀ ਅਨਵਰ ਉਹਨਾਂ ਦਾ ਆਰਟੀਕਲ ਦਾ ਕਰਤਾਰਪੁਰ ਮਿਰੈਕਲ, ਇਹੀ ਟਾਈਟਲ ਹੈ ਵੀ ਕਿ ਕਰਤਾਰਪੁਰ ਦਾ ਕ੍ਰਿਸ਼ਮਾ। ਔਰ ਇਹ ਸਾਰੇ ਆਰਟੀਕਲ 'ਚ ਉਹਨਾਂ ਨੇ ਜਿੱਥੇ ਕਰੰਟ ਕਿਵੇਂ ਗੁਰਪੁਰਬ ਦਿਨ ਕੀਤਾ ਮਨਾਇਆ ਗਿਆ ਉਹਦਾ ਜ਼ਿਕਰ ਕੀਤਾ ਹੈ। ਉਹਨਾਂ ਨੇ ਉਹ ਸਾਰੀਆਂ ਰੁਕਾਵਟਾਂ ਜੋ 2019 'ਚ 550 ਸਾਲਾਂ ਵੇਲੇ ਭਾਰਤੀ ਹਕੂਮਤ ਨੇ ਲਿਆਂਦੀਆਂ ਕਿਵੇਂ ਜਿਹੜੀ ਹੈ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਜਿਵੇਂ ਇਸ 'ਚ ਉਹਨਾਂ ਨੇ ਇਹੀ ਕਨਕਲੂਡ ਕੀਤਾ ਕਿ yet the winds of change are already blowing. India's ruling BJP can try to frustrate Sikhs all they want, but when the Kartarpur corridor was opened, any long-term plans of containing their visits to Pakistan effectively bit the dust. ਇੱਕ ਵਾਰੀ ਖੁੱਲ ਗਿਆ ਜਿਵੇਂ ਸਿੱਖਾਂ ਦੀਆਂ ਮੰਗਾਂ ਜਾਗੀਆਂ ਨੇ, ਇਹਨਾਂ ਦੇ ਸਾਰੇ ਮਾੜੇ ਇਰਾਦੇ ਮਿੱਟੀ 'ਚ ਮਿਲ ਗਏ। Full marks to the government of Pakistan and its able military for pulling this off in such an impressive manner and that too in such a short time. ਇਹਨਾਂ ਜ਼ਬਰਦਸਤ
come or in a short time. And since this is only the beginning, there is a lot more frustration in store for out not so friendly neighbors across the eastern border. कि भाई अजे इन्हां दी फ्रस्ट्रेशन होर वधेगी। सो इस सारे पीरियड च एक पार्ट जिन्हों लैके डिबेट भी पंजाब दा ਭਾਰਤੀ ਕਬਜ਼ੇ वाले पंजाब दा चीफ मिनिस्टर भी आया चरणजीत चन्नी, ਉਹਦਾ ਅਸੀਂ ਜ਼ਿਕਰ ਕੀਤਾ ਸੀ। ਔਰ ਇੱਕ ਦਿਨ ਬਾਅਦ ਗੁਰਪੁਰਬ ਜਦੋਂ ਹੋ ਚੁੱਕਾ ਸੀ, ਨਵਜੋਤ ਸਿੱਧੂ जो इमरान खान का दोस्त और जिदे राही सुनिया भी जनरल बाजवा ने भिजवाया सी भी असीं खोल देंगे जो ओथ टेकिंग के उत्ते हो जाता है, और वो भी आया। और ज़ाहिर है उसका अंदाज़ तो जिहड़ा जिन्हों कहते हैं कि भी वो खुल के ही हुंदा है। वो इमरान खान तो नहीं सी इस बार उत्थे, पर उन्होंने अपने बड़े भाई कह के जिवें है कि भी शुक्रिया भी किया और कामना भी की, ਜਿਹੜਾ ਜਿਹਦੀ ਬਹੁਤ ਤਕਲੀਫ ਹੈ ਬੀਜੇਪੀ ਦੇ ਜਾਂ ਦੂਜੇ ਮੀਡੀਆ ਨੂੰ। ਪਰ ਬਹੁਤ ਵਾਰੀ ਕੁਝ ਚੀਜ਼ਾਂ ਤੁਹਾਨੂੰ ਦੇਖਣ ਨੂੰ ਹੋਰ ਲੱਗਦੀਆਂ ਨੇ ਔਰ ਤੁਹਾਨੂੰ ਉਹਦੀ ਟਰੂਥ ਦੇਖਣੀ ਚਾਹੀਦੀ ਹੈ ਬਿਹਾਈਂਡ ਕੀ ਹੈ। ਜਿਹੜੀ ਗੱਲ ਉਹਨੇ ਇਸ ਵਾਰ ਐਡਵੋਕੇਸੀ ਬਹੁਤ ਜ਼ਿਆਦਾ ਕੀਤੀ ਕਿ ਭਾਰਤ ਪਾਕਿਸਤਾਨ ਦੇ ਵਿਚਕਾਰ ਵਪਾਰ ਖੋਲ੍ਹਿਆ ਜਾਏ ਖੁੱਲ੍ਹ ਕੇ। ਹੁਣ ਇਹੀ ਬੇਸ਼ੱਕ ਅਫਗਾਨਿਸਤਾਨ ਦੀ ਤਾਲਿਬਾਨ ਹਕੂਮਤ ਨੇ ਐਮਰਜੈਂਸੀ ਸਿਚੁਏਸ਼ਨ ਨਾਲ ਡੀਲ ਕਰਨ ਲਈ ਪਾਕਿਸਤਾਨ ਨੂੰ ਕਿਹਾ, ਕਿਉਂਕਿ ਹਿਊਮੈਨੀਟੇਰੀਅਨ ਕ੍ਰਾਈਸਿਸ ਹੈ, ਉਹ ਪਾਕਿਸਤਾਨ ਨੇ ਅਲਾਉ ਕਰ ਦਿੱਤਾ ਹੈ ਕਿ ਪਾਕਿਸਤਾਨ ਚੋਂ ਜਿਹੜੀ ਇੰਡੀਅਨ ਕਣਕ ਚੌਲ ਜਾਂ ਦੂਜਾ ਉਹ ਜਾ ਸਕਦਾ ਅਫਗਾਨਿਸਤਾਨ। ਹੁਣ ਇਹ ਜਿਹੜੀ ਇੱਕ ਪਾਸੇ ਤਾਂ ਇਹ ਲੱਗਦਾ ਕਿਉਂਕਿ ਨਵਜੋਤ ਸਿੱਧੂ ਬਾਰੇ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ 'ਚ ਵੀ ਸੌਫਟ ਕਾਰਨਰ ਹੈ, ਉਹ ਐਡਮਾਇਰ ਕਰਦੇ ਨੇ ਔਰ ਬਣਦਾ ਵੀ ਹੈ ਜੋ ਚੰਗੀ ਗੱਲ ਹੈ। ਪਰ ਕਈ ਵਾਰ ਕੁਝ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਨੇ। ਸਾਡੇ ਵਿਊਅਰ ਅਰਸ਼ਾਦ ਸੁਲਮਾਨ ਭੱਟ ਜੀ ਨੇ ਜਿਹੜਾ ਸਾਨੂੰ ਲਾਹੌਰ ਤੋਂ ਲਿਖਦੇ ਨੇ, ਔਰ ਉਹਨਾਂ ਨੇ ਜਿੱਥੇ ਉਹਨਾਂ ਨੇ ਕਿਹਾ ਕਿ ਵੀ ਬੀਜੇਪੀ ਜਾਣਬੁੱਝ ਕੇ ਨਵਜੋਤ ਸਿੱਧੂ ਨੂੰ ਜਿਹੜਾ ਹੈ ਉਹ ਨੈਗੇਟ ਕਰ ਰਹੀ ਹੈ। ਇਹ ਜਿਹੜੀਆਂ ਇਮੋਸ਼ਨਸ ਹੁੰਦੀਆਂ ਨੇ ਜਿਹੜੀਆਂ ਕਰਤਾਰਪੁਰ ਸਾਹਿਬ ਨਨਕਾਣਾ ਸਾਹਿਬ ਨਾਲ ਸਿੱਖਾਂ ਦੀਆਂ ਨੇ ਉਹ ਸਮਝਣ ਤੋਂ ਮੁਨਕਰ ਨੇ। ਉਹਨਾਂ ਨੇ ਕਿਹਾ ਵੀ ਇਹ ਕੁਦਰਤੀ ਹੈ ਜੇ ਉਹਨਾਂ ਨੇ ਖਾਨ ਸਾਹਿਬ ਜਾਂ ਉਸ ਤੋਂ ਪਹਿਲਾਂ ਜਾਵੇਦ ਬਾਜਵਾ ਨਾਲ ਜੱਫੀ ਪਾ ਲਈ ਤੇ ਇਹਦੇ 'ਚ ਕਿਹੜਾ ਕੋਈ ਲੋੜਾ ਆ ਗਿਆ। ਇਸ ਸਾਰੇ ਦੇ ਉੱਤੇ ਉਹਨਾਂ ਨੇ ਲਿਖਿਆ। ਪਰ ਮੈਂ ਵਕਤ ਵੱਲ ਦੇਖ ਰਿਹਾ, ਸਾਡੇ ਵੀਰ ਸੁਖਚਿੰਦਰ ਸਿੰਘ ਬਾਜਵਾ ਜਿਹੜੇ ਪਾਕਿਸਤਾਨੀ ਭੈਣਾਂ ਭਰਾਵਾਂ ਦੇ ਜਜ਼ਬਿਆਂ ਨੂੰ ਵੀ ਸਮਝਦੇ ਨੇ, ਦੋਵੇਂ ਪਾਸੇ ਉਹ ਪੂਰੀ ਅੱਖ ਵੀ ਰੱਖਦੇ ਨੇ, ਉਹਨਾਂ ਦੀ ਲਿਖਤ ਸਾਨੂੰ ਹਾਸਲ ਹੋਈ ਹੈ ਔਰ ਮੈਂ ਇਹਦੇ ਤੇ ਬਿਨਾਂ ਟਿੱਪਣੀ ਕੀਤਿਆਂ ਨੂੰ ਮੈਂ ਪੜ੍ਹ ਦਿਆਂਗਾ ਕਿਉਂਕਿ ਆਪਣੇ ਆਪ 'ਚ ਹੀ ਇਹ ਸੈਲਫ ਐਕਸਪਲੇਨੇਟਰੀ ਹੈ। ਉਹਨਾਂ ਨੇ ਐਡਰੈਸ ਕੀਤਾ ਸਾਨੂੰ ਔਰ ਫਿਰ ਕਿਹਾ ਕਿ ਕਰਤਾਰਪੁਰ ਸਾਹਿਬ ਮਨਾਏ ਜਾ ਰਹੇ ਬਾਬਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਯੋਗ ਪ੍ਰਬੰਧ ਲਈ ਸਮੂਹ ਗੁਰੂ ਨਾਨਕ ਨਾਮਲੇਵਾ ਸੰਗਤਾਂ, ਪਾਕਿਸਤਾਨੀ ਆਵਾਮ ਅਤੇ ਪਾਕਿਸਤਾਨੀ ਸਰਕਾਰ ਦਾ ਬਹੁਤ-ਬਹੁਤ ਸ਼ੁਕਰੀਆ। ਹਰ ਸਿੱਖ ਕਰਤਾਰਪੁਰ ਸਾਹਿਬ ਪਹੁੰਚ ਕੇ ਜਾਂ ਦੂਰ ਬੈਠਾ ਵੀ ਉਹਨਾਂ ਅਲੌਕਿਕ ਨਜ਼ਾਰਿਆਂ ਦਾ ਆਨੰਦ ਮਾਣ ਰਿਹਾ ਜਿਨ੍ਹਾਂ ਰਾਹੀਂ ਬਾਬਾ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕੀਤਾ ਜਾ ਰਿਹਾ। ਗੁਰੂ ਪਿਆਰ ਨਾਲ ਲਬਰੇਜ਼ ਪਾਕਿਸਤਾਨੀ ਆਵਾਮ, ਖਾਸ ਤੌਰ ਤੇ ਸਿੰਧ, ਕਰਾਚੀ, ਮੁਲਤਾਨ, ਪਿਸ਼ੌਰ ਆਦਿ ਦੂਰ ਦੁਰਾਡਿਓਂ ਪਹੁੰਚੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਜੋ ਦਿਨ ਰਾਤ ਇੱਕ ਕਰਕੇ ਸੰਗਤਾਂ ਲਈ ਲੰਗਰ ਦਾ ਖਾਸ ਪ੍ਰਬੰਧ ਆਪਣੇ ਹੱਥੀਂ ਕਰਦੇ ਹਨ। ਪਾਕਿਸਤਾਨੀ ਸਰਕਾਰ ਹਮੇਸ਼ਾ ਦੀ ਤਰ੍ਹਾਂ ਸੰਗਤਾਂ ਦੇ ਹਰ ਸੁੱਖ ਸਹੂਲਤ ਦਾ ਅਤੇ ਸਿਕਿਉਰਿਟੀ ਦਾ ਧਿਆਨ ਰੱਖਦੀ ਹੈ। ਸੰਗਤਾਂ ਦੀ ਸੁਰੱਖਿਆ ਵਿੱਚ ਜੁਟੇ ਹਰ ਉਸ ਪਾਕਿਸਤਾਨੀ ਵੀਰ ਭੈਣ ਦਾ ਵੀ ਵਿਸ਼ੇਸ਼ ਸ਼ੁਕਰੀਆ ਜੋ ਦਿਨ ਰਾਤ ਆਪਣਾ ਫਰਜ਼ ਨਿਭਾਉਂਦੇ ਹਨ। ਪਾਕਿਸਤਾਨੀ ਰੇਂਜਰਸ ਖਾਸ ਤੌਰ ਤੇ ਉਹ ਵਿਚਾਰੇ ਜਾਗਦੇ ਨੇ ਰਾਤਾਂ। ਕਰਤਾਰਪੁਰ ਸਾਹਿਬ ਪਹੁੰਚੇ ਨਵਜੋਤ ਸਿੱਧੂ ਵੱਲੋਂ ਸਤਿਕਾਰਯੋਗ ਪਾਕਿਸਤਾਨੀ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਸਾਹਿਬ ਨੂੰ ਵੱਡੇ ਭਰਾ ਕਹਿਣ ਤੇ ਹਿੰਦੂ ਤਵੀਆਂ ਨੂੰ ਵਾਹ-ਵਾਹ ਅੱਗ ਲੱਗੀ ਜਾਪਦੀ ਹੈ, ਜਿਸ ਤੇ ਕਾਫੀ ਵਾਵਰੋਲਾ ਜਿਹਾ ਸੋਸ਼ਲ ਮੀਡੀਆ ਤੇ ਵੀ ਦੇਖਣ ਨੂੰ ਮਿਲਦਾ ਹੈ। ਖੈਰ, ਸਿੱਧੂ ਦੀ ਸਪੀਚ ਵਿੱਚੋਂ ਹਿੰਦੂ ਸ਼ੈਤਾਨੀ ਸਰਕਾਰ ਦੇ ਸਨੇਹ ਦੀ ਝਲਕ ਪੈਂਦੀ ਵੀ ਜਾਪਦੀ ਹੈ, ਜਿਸ ਵਿੱਚ ਵਾਰ-ਵਾਰ ਉਹ ਦੋਨਾਂ ਪੰਜਾਬਾਂ ਦੇ ਬਾਰਡਰਾਂ ਨੂੰ ਵਪਾਰ ਲਈ ਖੋਲ੍ਹਣ ਦੀ ਗੱਲ ਕਰਦੇ। ਇਹ ਉਹਨਾਂ ਦਾ ਕੰਸਰਨ ਹੈ ਕਿ ਭਾਈ ਇਹ ਸੁਨੇਹਾ ਦਰਅਸਲ ਅੰਬਾਨੀਆਂ ਅਡਾਨੀਆਂ ਦਾ ਹੈ ਜੋ ਵਾਇਆ ਮੋਦੀ ਸਿੱਧੂ ਰਾਹੀਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਸਾਹਿਬ ਅਤੇ ਪਾਕਿਸਤਾਨੀ ਆਵਾਮ ਕੋਲ ਮਿੱਠੇ ਸ਼ਬਦਾਂ ਦੇ ਗੁੜ 'ਚ ਲਪੇਟ ਕੇ ਭੇਜਿਆ ਗਿਆ ਜਾਪਦਾ ਹੈ। ਦਰਅਸਲ ਹੁਣ ਹਿੰਦੂ ਸ਼ੈਤਾਨ ਸੀ ਪੈਕ ਦਾ ਹਿੱਸਾ ਬਣਨ ਦੀ ਤਾਂਘ ਵਿੱਚ ਹੈ। ਹਿੰਦੂ ਸ਼ੈਤਾਨੀਆਂ ਵੱਲੋਂ ਇਸੇ ਨੂੰ ਹੀ ਮੁੱਖ ਰੱਖ ਕੇ 14 ਲੇਨ ਇਲੈਕਟ੍ਰੀਫਾਈਡ ਮਹਾਮਾਰਗ ਹਾਈਵੇਜ਼ ਰਾਹੀਂ ਪੱਛਮੀ ਰਾਜਾਂ ਨੂੰ ਦਿੱਲੀ ਰਾਹੀਂ ਪੰਜਾਬ ਨਾਲ ਜੋੜਨ ਦਾ ਜਾਲ ਬੁਣਿਆ ਹੀ ਕਾਰਪੋਰੇਟ ਪਰਿਵਾਰਾਂ ਦੀ ਸਹੂਲਤ ਅਤੇ ਪੰਜਾਬ ਨੂੰ ਫੌਜ ਨਾਲ ਘੇਰਨ ਲਈ ਹੈ।
ਇਸ ਗੱਲ ਦਾ ਧਿਆਨ ਰਹੇ ਕਿ 14 ਇਹ ਲੇਨ ਬਣਾ ਰਹੇ ਨੇ ਇਲੈਕਟ੍ਰੀਫਾਈਡ ਹਾਈਵੇਜ਼ ਜਿਹੜੇ ਪੰਜਾਬ ਨਾਲ ਜੋੜ ਰਹੇ ਨੇ ਔਰ ਉਹ ਬੰਬੇ ਤੱਕ ਜਾਣੇ ਨੇ। ਜੀ ਸੋਚੋ ਕਿ ਹਾਈਵੇਜ਼ ਬਣਾਉਣ ਨਾਲ ਸੰਬੰਧਿਤ ਸਾਰਾ ਵਪਾਰ ਵੀ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਠੇਕੇ ਦੇ ਕੇ ਫਾਇਦਾ ਪਹੁੰਚਾਉਣਾ ਹੈ, ਪਰ ਇਹਨਾਂ ਹਾਈਵੇਜ਼ ਦੀ ਕੀਮਤ ਦਾ ਭਾਰ ਵੀ ਜਨਤਾ ਜਨਾਰਦਨ ਦੇ ਮੋਢਿਆਂ ਨੇ ਟੈਕਸਾਂ ਰਾਹੀਂ ਚੁੱਕਣਾ ਹੈ, ਫਿਰ ਟੋਲ ਦਾ ਭੁਗਤਾਨ ਵੀ ਕਰਨਾ ਹੈ ਤੇ ਆਸਾਨੀ ਪੈਦਾ ਕਰਨੀ ਸਿਰਫ ਵਪਾਰੀ ਘਰਾਣਿਆਂ ਨੂੰ ਮੁੱਖ ਰੱਖ ਕੇ। ਸੋ ਇਹ ਇੱਕ ਡਿਬੇਟ ਹੈ, ਇਸ਼ੂ ਹੈ ਔਰ ਅਸੀਂ ਚਾਹਾਂਗੇ ਕਿ ਇਹਦੇ ਤੇ ਸਾਨੂੰ ਹੋਰ ਵੀ ਰਾਈਟ ਅਪ ਆਣ, ਅਸੀਂ ਸ਼ੇਅਰ ਕਰਾਂਗੇ, ਪਰ ਇਸ ਦੇ ਵਿੱਚ ਵਜ਼ਨ ਹੈ ਜਿਹੜਾ ਆਰਗੂਮੈਂਟ ਬਾਜਵਾ ਸਾਹਿਬ ਦੇ ਰਹੇ ਨੇ। ਫਿਰ ਉਹਨਾਂ ਨੇ ਕਿਹਾ ਵੀ ਸ਼ਿਵਜੀ ਦਾ ਭਗਤ ਸਿੱਧੂ ਸਿਰਫ ਵਪਾਰ ਉੱਤੇ ਤੇ ਹਿੰਦੂ ਮੰਦਰਾਂ ਬਾਰੇ ਹੀ ਗੱਲ ਕਰਦਾ ਰਿਹਾ ਕਿ ਮੁਸਲਿਮ ਸਿੱਖ ਭਾਈਚਾਰੇ ਦੀਆਂ ਸਾਂਝਾਂ ਨੂੰ ਹੋਰ ਵਧਾਉਣ ਤੇ ਇਹਨਾਂ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਪ੍ਰਤੀ ਕੋਈ ਬੋਲੇ। ਲੱਗਦਾ ਹੈ ਕਿ ਸਿੱਧੂ ਸਕ੍ਰਿਪਟਡ ਰੋਲ ਅਦਾ ਕਰ ਰਿਹਾ ਹੈ। ਸਿੱਖਾਂ ਨੂੰ ਖੁਸ਼ ਕਰਨ ਲਈ ਪੱਗ ਦਾ ਰੰਗ ਜ਼ਰੂਰ ਬਦਲ ਲਿਆ ਹੈ। ਸਿੱਧੂ ਪਹਿਲੇ ਦਿਨ ਜਦੋਂ ਚੰਨੀ ਕਰਤਾਰਪੁਰ ਸਾਹਿਬ ਗਿਆ ਉਦੋਂ ਨਾ ਜਾ ਕੇ ਮੋਦੀ ਦੇ ਕਿਸਾਨਾਂ ਵਿਰੋਧੀ 3 ਖੇਤੀ ਕਾਨੂੰਨਾਂ ਦੇ ਵਾਪਸ ਲੈਣ ਦੀ ਖਬਰ ਪਿੱਛੋਂ ਹੀ ਕਿਉਂ ਗਿਆ? ਇਸ ਦਾ ਜਨਾਬ ਇਮਰਾਨ ਖਾਨ ਦੀ ਤੁਲਨਾ ਵਿੱਚ ਮੋਦੀ ਦੀ ਤਾਰੀਫ ਅਤੇ ਵਪਾਰਕ ਸਾਂਝ ਕਾਇਮ ਕਰਨ ਨਾਲ ਕੋਈ ਸਬੰਧ ਜਾਪਦਾ ਹੈ। ਵਾਰ-ਵਾਰ ਵਪਾਰਕ ਸਾਂਝ ਤੇ ਹੀ ਜ਼ੋਰ ਦੇਣਾ ਅਤੇ ਆਵਾਮ ਰਾਹੀਂ ਸੁਨੇਹਾ ਪਾਕਿਸਤਾਨੀ ਹਕੂਮਤ ਤੱਕ ਪਹੁੰਚਾਉਣਾ ਅਤੇ ਆਮ ਪਾਕਿਸਤਾਨੀ ਨੂੰ ਭਰਮਾਉਣ ਦਾ ਭਰਪੂਰ ਯਤਨ, ਇਹ ਸਭ ਹਿੰਦੂ ਸ਼ੈਤਾਨੀ ਸਿਆਸਤ ਅਤੇ ਏਜੰਸੀਆਂ ਦੇ ਸਨੇਹ ਨਾਲ ਗ੍ਰਸਤ ਲੱਗਦਾ ਹੈ ਕਿ ਵੀ ਇੰਡੀਆ ਚਾਹੁੰਦਾ ਹੈ ਕਿ ਵੀ ਵਪਾਰ ਖੁੱਲੇ। ਤੁਸੀਂ ਕਸ਼ਮੀਰ ਦਾ ਕੀ ਹਾਲ ਔਰ ਬੰਦ ਉਹਨਾਂ ਨੇ ਉਦੋਂ ਹੀ ਕੀਤਾ ਹੈ ਬਿਲਕੁਲ, ਜਿਹੜੇ ਆਪਣਾ ਹਾਈ ਕਮਿਸ਼ਨਰ ਵੀ ਵਾਪਸ ਸੱਦੇ ਜਦੋਂ 5 ਅਗਸਤ 2019 ਨੂੰ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਜੀ। ਦੂਜੇ ਪਾਸੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਅਬਲਾਖੀਆਂ ਵਿੱਚ ਐਤਕੀ ਦਿੱਲੀ ਤੋਂ ਕਈ ਗੈਰ ਸਿੱਖ ਬੰਦੇ ਅਤੇ ਬੀਬੀਆਂ ਵੀ ਸੰਗਤ ਦਾ ਹਿੱਸਾ ਬਣ ਕੇ ਗਈਆਂ ਹਨ। ਉੱਤੋਂ ਤਾਂ ਬਹੁਤ ਸੋਹਣਾ ਲੱਗਦਾ ਹੈ ਕਿ ਗੁਰੂ ਸਾਹਿਬ ਅਤੇ ਸਿੱਖ ਧਰਮ ਦੇ ਸਤਿਕਾਰ ਵਿੱਚ ਪਹੁੰਚੇ ਹਨ, ਪਰ ਯਾਦ ਰਹੇ ਭਾਰਤੀ ਖੁਫੀਆ ਏਜੰਸੀਆਂ ਜ਼ਰੂਰੀ ਨਹੀਂ ਕਿ ਸਿਰਫ ਮਰਦਾਂ ਤੋਂ ਹੀ ਆਪਣੇ ਕੰਮ ਲੈਣ ਲਈ ਅੱਗੇ ਲਾਉਣ। ਇਹਨਾਂ ਏਜੰਸੀਆਂ ਵੱਲੋਂ ਹੁਣ ਨਵੇਂ ਹੱਥਕੰਡਿਆਂ ਤਹਿਤ ਨੌਜਵਾਨ ਕੁੜੀਆਂ ਨੂੰ ਵੀ ਹਾਲੀਵੁੱਡ ਦੀਆਂ ਫਿਲਮਾਂ ਦੀ ਤਰਜ਼ ਤੇ ਹਰ ਤਰੀਕੇ ਨਾਲ ਵਰਤਿਆ ਜਾਂਦਾ ਹੈ। ਸੋ ਹੋਸ਼ਿਆਰ ਖਬਰਦਾਰ ਰਹਿਣ ਦੀ ਲੋੜ ਹੈ। ਪਾਕਿਸਤਾਨੀ ਸੂਈਆ ਏਜੰਸੀਆਂ ਨੂੰ ਵੀ ਤਾਕੀਦ ਹੈ ਕਿ ਪਹੁੰਚਣ ਵਾਲੇ ਯਾਤਰੂਆਂ ਦੀ ਸੁਰੱਖਿਆ ਦੇ ਨਾਲ ਉਹਨਾਂ ਦੀਆਂ ਕਾਰਵਾਈਆਂ ਗਤੀਵਿਧੀਆਂ ਤੇ ਵੀ ਵਿਸ਼ੇਸ਼ ਧਿਆਨ ਰੱਖਿਆ ਜਾਏ। ਇਹ ਵੀ ਜਿਹੜਾ ਬੀ ਅਲਰਟ ਹੈ ਔਰ ਮੈਂ ਵੀ ਐਤਕੀ ਨੋਟਿਸ ਕੀਤਾ ਹੈ ਕਿ ਸਿੱਖ ਚਿਹਰੇ ਨਹੀਂ ਸੀ ਕੁਝ ਜਿਹੜੇ ਨਜ਼ਰ ਆ ਰਹੇ ਸੀ ਔਰ ਇਸ ਲਈ ਐਕਸਟਰਾ ਅਲਰਟ ਹੋਣ ਦੀ ਲੋੜ ਹੈ। ਸਭ ਨੂੰ ਬੇਨਤੀ ਹੈ ਕਿ ਖੁਸ਼ੀਆਂ ਜ਼ਰੂਰ ਮਨਾਓ, ਪਰ ਕਿਸੇ ਪੱਖੋਂ ਵੀ ਅਵੇਸਲੇ ਹੋ ਕੇ ਨਹੀਂ। ਭੁੱਲ ਚੁੱਕ ਦੀ ਮਾਫੀ। ਸਤਿਗੁਰ ਸੱਚੇ ਪਾਤਸ਼ਾਹ ਕੌਮ ਨੂੰ ਆਪਣਾ ਘਰ ਖਾਲਿਸਤਾਨ ਅਤੇ ਸਮੂਹ ਲੋਕਾਈ ਨੂੰ ਚੜ੍ਹਦੀ ਕਲਾ ਬਖਸ਼ਣ। ਆਮੀਨ। ਸੋ ਅਸੀਂ ਬਾਜਵਾ ਸਾਹਿਬ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਡਾਕਟਰ ਸਾਹਿਬ ਥੱਲੇ ਨੇ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ। ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼
ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ ਸੂਈਟ ਨੰਬਰ 204 ਹਿਊਸਟਨ ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵੈਲ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਦੀ ਪੁਸ਼ਤ ਬਣਾਈ ਥੱਲੇ ਭਾਰਤੀ ਮੀਡੀਆ ਵੱਲੋਂ ਮੁਸਲਮਾਨਾਂ, ਸਿੱਖਾਂ, ਦਲਿਤਾਂ, ਈਸਾਈਆਂ ਦੇ ਘੱਟ ਗਿਣਤੀਆਂ ਖਿਲਾਫ ਪੂਰਾ ਜਿਹੜਾ ਜ਼ਹਿਰ ਹੈ ਉਹ ਪ੍ਰੋਪੇਗੈਂਡਾ ਕੀਤਾ ਜਾਂਦਾ ਹੈ। ਸੋ ਸੁਦੀਰ ਚੌਧਰੀ ਨਾਂ ਦੇ ਜ਼ੀ ਟੀਵੀ ਦਾ ਇੱਕ ਐਂਕਰ ਰੋਜ਼ਾਨਾ ਸ਼ਾਮ ਨੂੰ ਨਫ਼ਰਤ ਦਾ ਜ਼ਹਿਰ ਫੈਲਾਉਂਦਾ ਹੈ। ਸੋ ਉਸ ਨੂੰ UAE ਦੇ ਆਬੂ ਧਾਬੀ ਸ਼ਹਿਰ ਵਿੱਚ ਇੱਕ ਸਮਾਗਮ ਵਿੱਚ ਹਿੰਦੂ ਧਰਮੀਆਂ ਵੱਲੋਂ ਸੱਦਿਆ ਗਿਆ ਸੀ, ਪਰ UAE ਦੀ ਜਿਹੜੀ ਸ਼ਹਿਜ਼ਾਦੀ ਨੇ ਐਨ ਮੌਕੇ ਤੇ ਉਸ ਦੀ ਆਬੂ ਧਾਬੀ ਜਿਹੜੀ ਯਾਤਰਾ ਤੇ ਪਾਬੰਦੀ ਲਾ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਸਮਝਦਾ ਵੀ ਵੈਸੇ ਤਾਂ ਜਦੋਂ ਇਹ ਅਰਬ ਰਜੀਮ ਖਾਸ ਤੌਰ ਤੇ ਸਾਊਦੀ ਅਰੇਬੀਆ ਜਾਂ UAE ਵਗੈਰਾ ਦੀ ਗੱਲ ਹੁੰਦੀ ਹੈ, ਮੈਨੂੰ ਤਾਂ ਬਹੁਤ ਵਾਰ ਇਹ ਬੇਗੈਰਤ ਲੱਗਦੇ ਨੇ, ਕਿਉਂਕਿ ਜਿਵੇਂ ਇਹਨਾਂ ਨੇ ਮੋਦੀ ਨੂੰ ਸੱਦ ਕੇ ਹਾਈਐਸਟ ਸਿਵਲ ਅਵਾਰਡ ਦਿੱਤੇ, ਕਸ਼ਮੀਰ ਦੇ ਮੁੱਦੇ ਦੇ ਉੱਤੇ ਵੀ ਇਹ ਬੈਕ ਟਰੈਕ ਕਰਨ ਦੀ ਕੋਸ਼ਿਸ਼ ਕਰਦੇ ਨੇ, ਭਾਵੇਂ OIC ਦੇ ਸੈਸ਼ਨ 'ਚ ਇੱਕ ਫਰਜ਼ੀ ਜਿਹਾ ਮਤਾ ਕਰ ਦਿੰਦੇ ਨੇ, ਲੇਕਿਨ ਕੋਈ ਵੀ ਜੋ ਕੁਝ ਕਸ਼ਮੀਰ ਦੇ ਵਿੱਚ ਜ਼ੁਲਮ ਚੱਲ ਰਿਹਾ, ਜਦੋਂ ਅਸੀਂ ਗੱਲ ਕਰ ਰਹੇ ਹਾਂ, NIA ਦੀਆਂ ਟੀਮਾਂ ਨੇ ਉੱਥੇ ਈਵਨ ਜਰਨਲਿਸਟ ਦੇ ਉੱਤੇ ਵੀ ਰੇਡ ਕੀਤੇ ਨੇ, ਚੁੱਕਿਆ ਹੈ। ਮਹਿਬੂਬਾ ਮੁਫਤੀ ਦੇ ਭਰਾ ਨੂੰ ਵੀ ਉਹਨਾਂ ਦੇ ED ਵਾਲਿਆਂ ਨੇ ਸੱਦਿਆ ਔਰ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਨੇ, ਉਹਨਾਂ ਦੇ ਡੈਡ ਬਾਡੀਜ਼ ਵੀ ਨਹੀਂ ਦਿੱਤੀਆਂ ਜਾ ਰਹੀਆਂ, ਉਹਨਾਂ ਦੀਆਂ ਮਈਅਤ ਵੀ ਉਹਨੂੰ ਰੋਲਿਆ ਜਾ ਰਿਹਾ। ਸੋ ਇਸ ਸਾਰੇ ਦੇ ਚਲਦਿਆਂ ਉਹਨਾਂ ਹਕੂਮਤਾਂ ਦੇ ਲੈਵਲ ਤੇ ਤਾਂ ਕੋਈ ਦੇਖਣ 'ਚ ਨਜ਼ਰ ਨਹੀਂ ਆਇਆ, ਪਰ ਮੈਨੂੰ ਲੱਗਦਾ ਵੀ ਕਈ ਵਾਰ ਕੋਈ ਨਾ ਕੋਈ ਗੈਰਤਮੰਦ ਹੁੰਦਾ ਹੈ, ਉਹਨਾਂ ਟੱਬਰਾਂ ਦੇ ਵਿੱਚ ਹੀ ਪੈਦਾ ਹੁੰਦਾ ਹੈ। ਸੋ ਆਬੂ ਧਾਬੀ UAE ਦੀ ਪ੍ਰਿੰਸੈਸ ਹੈ ਹੈਂਡ ਫੈਸਲ ਅਲ ਕਾਸਿਮ, ਇਸ ਬੀਬੀ ਦਾ ਨਾਂ ਹੈ, ਔਰ ਇਹ ਜ਼ਾਹਰ ਹੈ ਕਿ ਵੀ ਇੰਡੀਆ 'ਚ ਕੀ ਹੋ ਰਿਹਾ ਇਸ ਬਾਰੇ ਜਾਗਰੂਕ ਵੀ ਹੈ ਔਰ ਇਹਦੇ 'ਚ ਕਰੇਜ ਵੀ ਹੈ ਕਿ ਉਹ ਸਪੇਡ ਨੂੰ ਸਪੇਡ ਕਹੇ। ਦੂਸਰੀ ਗੱਲ, ਮੈਂ ਬਹੁਤ ਵਾਰ ਦੇਖਦਾ ਹਾਂ ਕਿ ਵੀ ਕੁਝ ਸਾਡੇ ਵੀਰ ਭੈਣਾਂ ਜਦੋਂ ਅਸੀਂ ਮੁਸਲਮਾਨਾਂ ਦੇ ਹੱਕ 'ਚ ਜਾਂ ਕਸ਼ਮੀਰੀਆਂ ਦੇ ਹੱਕ 'ਚ ਗੱਲ ਕਰਦੇ ਹਾਂ ਤੇ ਕਹਿਣਗੇ ਕਿ ਜੀ ਮੁਸਲਮਾਨ ਆਰਗੇਨਾਈਜੇਸ਼ਨਸ ਤਾਂ ਗੱਲ ਕਰਦੀਆਂ ਨਹੀਂ, ਕਿਤੇ ਹੋਰ ਤਾਂ ਆਵਾਜ਼ ਕੋਈ ਚੁੱਕਦਾ ਨਹੀਂ ਹੈ, ਤੁਹਾਨੂੰ ਜ਼ਿਆਦਾ ਹੀ ਖਾਸ ਮੁਹੱਬਤ ਜਾਗਦੀ ਹੈ। ਮੇਰਾ ਕਹਿਣਾ ਹੁੰਦਾ ਵੀ ਨਹੀਂ, ਅਲਟੀਮੇਟਲੀ ਸਾਡਾ ਦੁਸ਼ਮਣ ਇੱਕ ਹੈ ਸਿੱਖ ਹੋਣ ਦੇ ਨਾਤੇ। ਔਰ ਜਦੋਂ ਗੁੜਗਾਵਾਂ 'ਚ ਉਹਨਾਂ ਨੇ ਨਮਾਜ਼, ਜੁਮੇ ਦੀ ਨਮਾਜ਼ ਦੇ ਉੱਤੇ ਪਬਲਿਕ ਪਲੇਸਿਸ ਤੇ ਪਾਬੰਦੀ ਲਾਈ ਐਡਮਿਨਿਸਟ੍ਰੇਸ਼ਨ ਨੇ, ਤੇ 5 ਸਿੱਖ ਗੁਰਦੁਆਰੇ ਨੇ ਗੁੜਗਾਵਾਂ 'ਚ ਉਹ ਅੱਗੇ ਆਏ। ਹੁਣ ਇਹ ਖਬਰ ਆਲਮੋਸਟ ਪਾਕਿਸਤਾਨ ਦੇ ਹਰ ਚੈਨਲ ਤੇ ਔਰ ਉਹਨਾਂ ਦੇ ਹੋਸਟ ਨੇ, ਉਹਨਾਂ ਦੇ ਐਂਕਰਸ ਨੇ ਡਿਸਕਸ ਕੀਤੀ, ਔਰ ਇੱਕ ਦੋ ਦੀਆਂ ਅੱਖਾਂ 'ਚ ਮੈਂ ਅਥਰੂ ਦੇਖੇ ਕਿ ਵੀ ਇੰਨਾ ਪਾਰਟ ਕਿ ਬਈ ਉਹ ਉਹਨਾਂ ਦਾ ਹਿੰਦੂਆਂ ਦਾ ਜਿਹੜਾ ਗੁੱਸਾ ਔਰ ਉਹਨਾਂ ਦਾ ਜ਼ੁਲਮ ਉਹਦੇ ਸਾਹਮਣੇ ਖਲੋ ਗਏ ਨੇ, ਮਤਲਬ ਇਹਦੇ ਬਾਵਜੂਦ ਵੀ ਉਹਨਾਂ ਦਾ ਕਹਿਰ ਉਹਨਾਂ ਤੇ ਡਿੱਗੇਗਾ ਸਿੱਖਾਂ ਤੇ। ਸੋ ਇਸ ਸਭ ਦੇ ਚਲਦਿਆਂ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਇਸ ਬੀਬੀ ਸ਼ਹਿਜ਼ਾਦੀ ਨੇ ਜਦੋਂ ਇੰਡੀਅਨ ਮੀਡੀਆ ਕੀ ਕਰ ਰਿਹਾ ਔਰ ਹਿੰਦੂ ਤੋਂ ਵੀ ਕੀ ਜ਼ੁਲਮ ਕਰ ਰਹੇ ਨੇ, ਤੇ ਮੁਸਲਮਾਨਾਂ ਦੇ ਨਾਲ ਉਹਨਾਂ ਨੇ ਸਿੱਖਾਂ ਤੇ ਦਲਿਤਾਂ ਦਾ ਜ਼ਿਕਰ ਵੀ ਕੀਤਾ। ਸੋ ਮੈਂ ਸਮਝਦਾ ਵੀ ਜਦੋਂ ਤੁਸੀਂ ਕਿਸੇ ਸੱਚ ਦੀ ਗੱਲ ਦੇ ਉੱਤੇ ਤੁਰੇ ਰਹਿੰਦੇ ਹੋ, ਅਲਟੀਮੇਟਲੀ ਝੂਠ ਹੁੰਦਾ ਹੈ। ਔਰ ਇਹ ਖਬਰ ਉਹਨਾਂ ਦੇ ਬਾਕੀ ਮੀਡੀਆ ਨੇ ਵੀ ਲਾਈ ਹੈ ਪ੍ਰਮੁੱਖ ਤੌਰ ਦੇ ਉੱਤੇ, ਔਰ ਇਹਦਾ ਲੁਬੇ ਲਬਾਬ ਇਹ ਹੈ ਕਿ ਇੱਕ ਜ਼ੀ ਟੀਵੀ, ਹੁਣੇ ਜ਼ੀ, ਰਿਪਬਲਿਕ, ਟਾਈਮਸ ਨਾਓ, ਇੰਡੀਆ ਟੁਡੇ, ਸਭ ਗੋਦੀ ਮੀਡੀਆ ਇਹਨੇ ਨਫ਼ਰਤ ਦੇ ਬਣ ਜਾ ਰਹੇ ਨੇ। ਔਰ ਇਸ ਜ਼ੀ ਟੀਵੀ ਦਾ ਇੱਕ ਬਹੁਤ ਨਫ਼ਰਤ ਨਾਲ ਭਰਿਆ ਹੋਇਆ ਹੈ, ਜਿਹੜਾ TRP ਬਟੋਰਨ ਦੇ ਲਈ ਉਹਨੂੰ ਉਹ ਜਿਹੜਾ ਉਹ ਜੋ ਕਹਿਣਾ ਪਏ ਉਹ ਕਹਿੰਦਾ ਨਫ਼ਰਤ ਨਾਲ ਭਰ ਕੇ, ਸੁਧੀਰ ਚੌਧਰੀ। ਹੁਣ ਹਿੰਦੂ ਤੋਂ ਵੀ ਇਹਨਾਂ ਮੁਲਕ, ਜਿਵੇਂ ਮੈਂ ਕਿਹਾ ਵੀ ਇਹਨਾਂ ਦੇ ਹਾਕਮ ਤਾਂ ਜਿਹੜੇ ਨੇ ਉਹਨਾਂ ਨੇ ਇਹਨਾਂ ਨੂੰ ਚੰਬੜਾਇਆ ਹੋਇਆ ਹਿੰਦੂ ਤਵੀਆਂ ਨੂੰ, ਔਰ ਕਿੰਨੇ ਲੋਕ ਉੱਥੇ ਬੈਠੇ ਵੀ ਕਿਵੇਂ ਹਿੰਦੂ ਤਵੀ ਏਜੰਡਾ ਪਲੇ ਕਰਦੇ ਨੇ। ਇੱਕ ਚਾਰਟਰਡ ਅਕਾਊਂਟੈਂਟਸ ਦੁਬਈ ਦੇ ਵਿਚਲੇ ਉਹਨਾਂ ਨੇ ਕੋਈ ਪ੍ਰੋਗਰਾਮ ਰੱਖਿਆ ਆਉਣ ਵਾਲੇ ਦਿਨਾਂ 'ਚ, ਔਰ ਉਹਦੇ 'ਚ ਉਹਨਾਂ ਨੇ ਇੱਕ ਗੈਸਟ ਦੇ ਤੌਰ ਤੇ ਜਾਂ ਕੀਨੋਟ ਸਪੀਕਰ ਦੀ ਡਿਟੇਲ ਤਾਂ ਨਹੀਂ ਆਈ, ਇਹਨੂੰ ਸੁਧੀਰ ਚੌਧਰੀ ਨੂੰ ਜਿਹੜਾ ਜ਼ੀ ਟੀਵੀ ਦਾ ਐਕਸਟ੍ਰੀਮਿਸਟ ਹੈ ਹਿੰਦੂ ਤਵੀ, ਉਹਨੂੰ ਸੱਦਿਆ। ਹੁਣ ਮਤਲਬ ਉਹਨਾਂ ਨੇ ਐਡਵਰਟਾਈਜ਼ ਕੀਤਾ ਆਪਣੇ ਵੈਬਸਾਈਟ ਤੇ, ਜੋ ਉਹ ਆ ਰਿਹਾ ਜਿਵੇਂ ਹੀ ਇਸ ਸ਼ਹਿਜ਼ਾਦੀ ਹੈਂਡ ਫੈਸਲ ਅਲ ਕਾਸਮ ਨੂੰ ਇਸ ਦਾ ਲੱਗਾ, ਉਹਨੇ ਫੌਰਨ ਜਿਹੜਾ ਇਸ ਦੇ ਉੱਤੇ
ਜਿਹੜਾ ਟਵੀਟ ਕੀਤਾ ਔਰ ਉਹਦੇ ਟਵੀਟ ਦੇ 2-3 ਹਿੱਸੇ ਨੇ ਔਰ ਉਹਦੇ 'ਚ ਉਹਨੇ ਇੱਕ 'ਚ ਕਿਹਾ ਕਿ ਵਾਈ ਆਰ ਯੂ ਬ੍ਰਿੰਗਿੰਗ ਐਨ ਇਨਟੋਲਰੈਂਟ ਟੈਰਰਿਸਟ ਟੂ ਦਾ UAE। ਉਹਨਾਂ ਨੇ ਪਹਿਲਾਂ ਤਾਂ ਉਹਨਾਂ ਨੂੰ ਕਿਹਾ ਜਿਹੜੇ ਚਾਰਟਰ ਅਕਾਊਂਟੈਂਟ ਜਿਨ੍ਹਾਂ ਨੇ ਰੱਖਿਆ ਸੀ ਕਿ ਇੱਕ ਤੁਸੀਂ ਇਨਟੋਲਰੈਂਟ ਜਿਹੜਾ ਕੋਈ ਬਰਦਾਸ਼ਤ ਨਹੀਂ ਦਹਿਸ਼ਤਗਰਦ ਉਹਨੂੰ ਕਿਉਂ ਲਿਆ ਰਹੇ ਹੋ UAE। ਫਿਰ ਉਹਨੇ ਨਾਲ ਹੀ ਇਹ ਕਿਹਾ ਕਿ ਸੁਧੀਰ ਚੌਧਰੀ ਇਜ਼ ਏ ਹਿੰਦੂ ਰਾਈਟ ਵਿੰਗ ਐਂਕਰ known for his deeply Islamophobic shows that target India's 200 million Muslims। ਕਿ ਉਹ ਇੱਕ ਜ਼ਹਿਰ ਨਾਲ ਭਰਿਆ ਹੋਇਆ ਜਿਹੜਾ ਇਸਲਾਮ ਦੇ ਖਿਲਾਫ ਰੱਖਣ ਵਾਲਾ ਖਿਆਲ ਜਿਹੜਾ ਭਾਰਤ ਦੇ 200 ਮਿਲੀਅਨ 20 ਕਰੋੜ ਮੁਸਲਮਾਨਾਂ ਨੂੰ ਟਾਰਗੇਟ ਕਰਦਾ ਹੈ। Many of his prime time shows have directly contributed to real world violence against Muslims across the country। ਕਿ ਸੁਧੀਰ ਚੌਧਰੀ ਦੇ ਨਫ਼ਰਤ ਭਰੇ ਮੁਸਲਮਾਨਾਂ ਦੇ ਖਿਲਾਫ ਪ੍ਰੋਪੇਗੈਂਡਾ ਕਰਕੇ ਬਹੁਤ ਸਾਰੀ ਥਾਵਾਂ ਤੇ ਭਾਰਤ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਜਿਹੜੀ ਹੈ ਉਹ ਹਿੰਸਾ ਹੋਈ ਹੈ। ਔਰ ਫਿਰ ਜਿਹੜਾ ਉਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੈਨ ਏ ਕ੍ਰਿਮੀਨਲ ਸਪਿਊਜ਼ ਵੈਨਮ ਔਨ ਟੂ ਸੋਸਾਇਟੀ। ਹੁਣ ਵੈਸੇ ਤਾਂ ਅਸੀਂ ਸੱਪ ਉਹ ਜਦੋਂ ਸੁੱਟਦਾ ਹੈ ਜ਼ਹਿਰ ਤਾਂ ਉਹਨੂੰ ਸਪਿਊਇੰਗ ਲਫ਼ਜ਼ ਉੱਥੋਂ ਨਿਕਲਿਆ ਹੋਇਆ, ਪਰ ਉਹਨੇ ਕਿਹਾ ਵੀ ਇੱਕ ਜਦੋਂ ਕ੍ਰਿਮੀਨਲ ਇੱਕ ਅਪਰਾਧੀ ਕਿਸਮ ਦਾ ਬੰਦਾ ਵੈਨਮ ਜਿਹੜਾ ਜ਼ਹਿਰ ਸੁੱਟਦਾ ਹੈ ਸੁਸਾਇਟੀ ਦੇ ਵਿੱਚ that invites violence, ਉਹਦੇ ਚੋਂ ਹਿੰਸਾ ਨਿਕਲਦੀ ਹੈ, causing the burning of homes, businesses and mosques। ਘਰ ਕਾਰੋਬਾਰ ਔਰ ਮਸੀਤਾਂ ਫੂਕੀਆਂ ਜਾਣ। ਤ੍ਰਿਪੁਰਾ ਦੇ ਵਿੱਚ ਕੀ ਹੋਇਆ? A Muslim Holocaust is started together with the abuse of other minorities, Dalits, Sikhs as well। ਕਿ ਇਹਨਾਂ ਨੇ ਮੁਸਲਮਾਨਾਂ ਦੇ ਖਿਲਾਫ ਹੌਲੋਕਾਸਟ ਪੂਰੀ ਸ਼ੁਰੂ ਕੀਤੀ ਹੋਈ ਹੈ, ਨਾਲ ਦੀ ਨਾਲ ਦੂਸਰੀਆਂ ਘੱਟ ਗਿਣਤੀਆਂ ਦੇ ਖਿਲਾਫ ਵੀ ਜਿਨ੍ਹਾਂ 'ਚ ਸਿੱਖ ਔਰ ਦਲਿਤ ਨੇ ਐਜ਼ ਵੈਲ। ਪੁਲਿਸ ਸਿਟ ਐਂਡ ਵਾਚ, ਪੁਲਿਸ ਜਿਹੜੀ ਹੈ ਤਮਾਸ਼ਾ ਦੇਖਦੀ ਹੈ। ਆਈ ਵਿਲ ਨਾਟ ਵੈਲਕਮ ਸੱਚ ਹੇਟ ਇਨ ਦਾ UAE ਕਿ ਵੀ ਮੈਂ ਇਹਨੂੰ ਇੱਥੇ ਵੜਨ ਨਹੀਂ ਦਿਆਂਗੇ, ਮੈਂ ਇੱਦਾਂ ਦੀ ਨਫ਼ਰਤ ਨਹੀਂ ਜਿਹੜੀ ਹੈ ਉਹ ਕਰ ਸਕਦੀ। ਔਰ ਇਹ ਮੈਂ ਸਮਝਦਾ ਵੀ ਇਹ ਬੜੀ ਬੋਲਡ ਲਾਈਨ ਹੈ ਕਿ ਇਸ ਸ਼ਹਿਜ਼ਾਦੀ ਨੇ ਲਈ ਹੈ ਔਰ ਇਸ ਦਾ ਸ਼ੁਕਰੀਆ ਕਰਨਾ ਵੀ ਬਣਦਾ ਹੈ। ਔਰ ਮੈਂ ਹੁਣ ਘੜੀ ਵੱਲ ਦੇਖ ਰਿਹਾ ਅੱਗੇ ਨਾ ਜਾਵਾਂ ਤਾਂ ਅਸੀਂ ਸਮਝਦੇ ਹਾਂ ਵੀ ਚਲੋ ਬਾਕੀ ਤਾਂ ਬੇਗੈਰਤ ਇਕੱਠੇ ਹੋਏ ਨੇ ਹਾਕਮ ਇਹ ਸਾਰੇ ਸ਼ੇਖ ਡਮ ਦੇ, ਤੇ ਇਹ ਬਹਾਦਰ ਸ਼ਹਿਜ਼ਾਦੀ ਜਿਹਨੇ ਘੱਟੋ ਘੱਟ ਡੇਅਰਿੰਗਲੀ ਜਿਹੜਾ ਹਿੰਦੂ ਤਵੀਆਂ ਦੇ ਮੂੰਹ ਤੇ ਵੱਟ ਕੇ ਚਪੇੜ ਮਾਰੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਵਿੱਚ ਆਪਣੇ ਵਿਊਅਰਸ ਕੋਲ ਲੈਣੀ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।